ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕੈਲੀਫੋਰਨੀਆ ਦੇ ਫਰੀਮੌਂਟ ਸ਼ਹਿਰ ਦੇ ਵਿੱਚ ਮੌਜੂਦ ਹਾਂ ਔਰ TV 84 ਦੇ ਦਰਸ਼ਕਾਂ ਨੂੰ ਅਸੀਂ ਜਿਵੇਂ ਪਹਿਲਾਂ ਇਹ ਦੱਸਿਆ ਸੀ ਕਿ ਇੱਕ ਸਾਡਾ ਪ੍ਰੋਜੈਕਟ ਜਿਹੜਾ ਪੋਡਕਾਸਟ ਰਾਹੀਂ ਅੱਡ-ਅੱਡ ਉਹਨਾਂ ਸ਼ਖਸੀਅਤਾਂ ਨੂੰ ਰੂਬਰੂ ਕਰਨਾ ਹੈ ਜਿਨ੍ਹਾਂ ਦੀ ਜ਼ਿੰਦਗੀ ਪੰਥ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਜ਼ਿੰਦਗੀ ਦੇ ਕਈ ਮੋੜਾਂ ਦੇ ਉੱਤੇ ਕਈ ਮੁਸ਼ਕਲਾਂ ਝੱਲਣ ਦੇ ਬਾਵਜੂਦ ਗੁਰੂ ਦੇ ਨਾਲ ਪੰਥ ਦੇ ਨਾਲ ਆਪਣੀ ਪ੍ਰੀਤ ਨੂੰ ਨਿਭਾਇਆ। ਕਾਰੋਬਾਰੀ ਤੌਰ 'ਤੇ ਸਕਸੈਸ ਇੱਕ ਆਪਣੀ ਥਾਂ ਹੈ, ਪਰ ਜਿਨ੍ਹਾਂ ਨੇ ਪੰਥਕ ਪਿੜ ਦੇ ਵਿੱਚ ਜਿੱਥੋਂ ਸਫ਼ਰ ਸ਼ੁਰੂ ਕੀਤਾ ਉਸ ਨੂੰ ਉਵੇਂ ਹੀ ਉਸ ਡੰਡੀ 'ਤੇ ਤੁਰੇ ਗਏ, ਨਾ ਡੋਲੇ, ਨਾ ਕਮਜ਼ੋਰ ਹੋਏ, ਨਾ ਕ੍ਰਿਟਿਸਿਜ਼ਮ ਦੀ ਪਰਵਾਹ ਕੀਤੀ। ਅਤੇ ਅੱਜ ਜਦੋਂ ਕਿ ਅਸੀਂ ਇਹ ਸਮੁੱਚਾ ਵਰ੍ਹਾ 40ਵੀਂ ਦੁਖਦ ਯਾਦ ਹੈ ਘੱਲੂਘਾਰਾ 84 ਦੀ, ਇਸ ਮੌਕੇ ਦੇ ਉੱਤੇ ਅਸੀਂ ਉਹਨਾਂ ਤਜਰਬਿਆਂ ਨੂੰ ਇਸ ਪੋਡਕਾਸਟ ਰਾਹੀਂ, ਇਸ ਫਾਰਮੈਟ ਰਾਹੀਂ ਜਾਂ ਇਸ ਜ਼ਰੀਏ ਜਿੱਥੇ ਓਰਲ ਹਿਸਟਰੀ ਸੰਭਾਲਣ ਦਾ ਇੱਕ ਯਤਨ ਹੈ, ਉੱਥੇ ਇਸ 'ਚੋਂ ਅਸੀਂ ਇਹ ਵੀ ਹਾਸਿਲ ਕਰਨਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਅਮਰੀਕਨ ਜਾਂ ਵੈਸਟਰਨ ਸਿਸਟਮ ਦੇਖਦੇ ਹਾਂ ਤਾਂ 20 ਸਾਲ ਦੀ ਇੱਕ ਜਨਰੇਸ਼ਨ ਹੁੰਦੀ ਹੈ ਅਤੇ ਜਿਨ੍ਹਾਂ ਨੇ ਜੂਨ 84 ਤੋਂ ਵੀ ਆਪਣਾ ਸਫ਼ਰ ਸ਼ੁਰੂ ਕੀਤਾ, ਆਲਮੋਸਟ ਤੀਸਰੀ ਜਨਰੇਸ਼ਨ ਜਿਹੜੀ ਹੈ ਉਸ ਦੇ ਕੋਲ ਹੁਣ ਫਰਦਰ ਜਿਹੜਾ ਹੈ ਉਹ ਅੱਗੇ ਤੋਰਨ ਦੀ ਗੱਲ ਹੈ। ਸੋ ਇਹਨਾਂ ਦੋ ਜਨਰੇਸ਼ਨਾਂ ਦੇ ਜਾਂ ਇਸ ਨਾਲ 40 ਵਰ੍ਹਿਆਂ ਦੇ ਦੌਰਾਨ ਜਿਸ ਮਰਹਲੇ 'ਚੋਂ ਪੰਥਕ ਕਾਫਲਾ ਗੁਜ਼ਰਿਆ, ਸਾਡੀ ਲੀਡਰਸ਼ਿਪ ਦਾ ਇਸ ਦੌਰ ਦੇ ਵਿੱਚ ਰੋਲ, ਔਰ ਖ਼ਾਸ ਤੌਰ 'ਤੇ ਦਿੱਲੀ ਤਖ਼ਤ ਦਾ, ਜਦੋਂ ਅਸੀਂ ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ ਦੇ ਸਿਆਸੀ ਸਫ਼ਰ ਦੀ ਗੱਲ ਕਰਾਂਗੇ ਤਾਂ ਫਿਰ ਅਸੀਂ ਦੇਖਾਂਗੇ ਕਿ ਕਿਵੇਂ ਹਰ ਹਕੂਮਤ ਇਸ ਪੀਰੀਅਡ ਦੇ ਵਿੱਚ 1 ਦਰਜਨ ਤੋਂ ਜ਼ਿਆਦਾ ਹਕੂਮਤਾਂ ਦਿੱਲੀ ਤਖ਼ਤ 'ਤੇ ਆਈਆਂ, ਪਰ ਹਰ ਹਕੂਮਤ ਨੇ ਸਿੱਖਾਂ ਪ੍ਰਤੀ ਜਿਹੜਾ ਉਹਨਾਂ ਦਾ ਐਗਰੈਸਿਵ ਰੋਲ ਸੀ, ਜਾਂ ਜਿਹੜੀ ਟੋਟਲ ਵਾਰ ਜਿਹਨੂੰ ਸਰਵਨਾਸ਼ ਦੀ ਜੰਗ ਕਿਹਾ ਜਾਂਦਾ ਹੈ, ਜੂਨ 84 ਦੇ ਪਹਿਲੇ ਹਫ਼ਤੇ ਇੰਦਰਾ ਗਾਂਧੀ ਨੇ ਸਿੱਖਾਂ ਦੇ ਖਿਲਾਫ ਵਿੱਢੀ, ਉਸ ਦੇ ਵਿੱਚ ਤੇਜ਼ੀ ਲਿਆਂਦੀ। ਔਰ ਮੌਜੂਦਾ ਹਕੂਮਤ ਨੇ ਤਾਂ ਪਿਛਲੇ 1 ਵਰ੍ਹੇ ਦੇ ਅੰਦਰ, ਹਾਲਾਂਕਿ ਇਹ ਨਹੀਂ ਹੈ ਕਿ ਵੀ ਇਹ ਜਿਹਦੇ ਲਈ ਅੱਜ ਲਫ਼ਜ਼ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਇਸਤੇਮਾਲ ਕਰਦੇ ਹਾਂ, ਇਹ ਕੋਈ ਨਵਾਂ ਇਹਨਾਂ ਨੇ ਸ਼ੁਰੂਆਤ ਕੀਤੀ ਹੈ, ਮੈਨੂੰ ਕਦੇ ਕੋਈ ਭੁਲੇਖਾ ਨਹੀਂ ਰਿਹਾ। ਔਰ ਹੁਣ ਈਵਨ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਪਾਰਲੀਮੈਂਟ 'ਚ ਪੈਟੀਸ਼ਨ ਵੀ ਪਾਈ ਹੋਈ ਹੈ ਕਿ ਜੂਨ 1985 ਦੇ ਵਿੱਚ ਜਿਹੜਾ ਕਨਿਸ਼ਕਾ ਹਾਦਸਾ ਹੋਇਆ ਜਿਸ ਦੇ ਵਿੱਚ 329 ਬੇਗੁਨਾਹ ਮੁਸਾਫਰ ਮਾਰੇ ਗਏ, ਉਹ ਵੀ ਭਾਰਤੀ ਏਜੰਸੀਆਂ ਦੀ ਹੀ ਕਾਰਸਤਾਨੀ ਸੀ, ਉਸ ਦੀ ਇਨਵੈਸਟੀਗੇਸ਼ਨ ਨੂੰ ਮੁੜ ਖੋਲ੍ਹਣ ਦੀ ਮੰਗ ਹੈ। ਇਸ ਦੌਰਾਨ ਕਈ ਕੁਛ ਐਸਾ ਹੋਇਆ, ਪਰ ਕਿਉਂਕਿ ਭਾਰਤੀ ਏਜੰਸੀਆਂ ਨੇ ਆਪਣਾ ਸੋਫਿਸਟੀਕੇਟ ਨੈਟਵਰਕ ਕੈਨੇਡਾ ਵਰਗੇ ਮੁਲਕ ਦੇ ਵਿੱਚ ਇਵੇਂ ਜਾਲ ਵਾਂਗ ਵਿਛਾਇਆ ਹੋਇਆ ਸੀ ਕਿ ਉਹਨਾਂ ਦੀਆਂ ਏਜੰਸੀਆਂ, ਉਹ ਸੀਸਸ ਹੋਏ, RCMP ਹੋਏ, ਉਹ ਉਸ ਖਤਰੇ ਦਾ ਅਨੁਭਵ ਨਹੀਂ ਕਰ ਸਕੀਆਂ। ਪਰ ਅਸੀਂ ਥੈਂਕਫੁਲ ਹੈ ਫਾਈਵ ਆਈਜ਼ ਕੰਟਰੀਜ਼ ਦੇ ਵੀ, ਔਰ ਖ਼ਾਸ ਤੌਰ 'ਤੇ ਜਸਟਿਨ ਟਰੂਡੋ ਦੀ ਹਕੂਮਤ ਦੇ ਅਮਰੀਕਨ ਲਾਅ ਐਨਫੋਰਸਮੈਂਟ ਏਜੰਸੀਜ਼ ਦੇ, ਕਿ ਉਹਨਾਂ ਨੇ ਵਰ੍ਹਾ 2023-24 ਦੇ ਦੌਰਾਨ ਟਰਾਂਸਨੈਸ਼ਨਲ ਰਿਪਰੈਸ਼ਨ ਕਿਵੇਂ ਇੰਡੀਅਨ ਸਟੇਟ, ਕੈਨੇਡਾ, ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ ਉਹਨਾਂ ਨੇ ਕੀਤਾ, ਔਰ ਕਿਵੇਂ ਉਹਨਾਂ ਨੇ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ, ਸੋਵਰਨਿਟੀ ਵਾਇਲੇਟ ਕੀਤੀ। ਸੋ ਇਹ ਸਾਰੇ ਇਸ਼ੂ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਔਰ ਅੱਜ ਸਾਡੀ ਇਹ ਵਿਸ਼ੇਸ਼ ਗੱਲਬਾਤ ਉਸ ਸ਼ਖਸੀਅਤ ਨਾਲ ਹੋਣ ਜਾ ਰਹੀ ਹੈ ਜਿਨ੍ਹਾਂ ਨਾਲ ਜੇ ਮੈਂ ਕਹਾਂ ਕਿ ਅੱਧੀ ਸਦੀ ਤੋਂ ਜ਼ਿਆਦਾ ਮੇਰਾ ਨਿੱਜੀ ਸੰਬੰਧ ਵੀ ਹੈ। ਆਲਮੋਸਟ ਇਹਨਾਂ ਦੀਆਂ 3 ਜਨਰੇਸ਼ਨ, ਇਹਨਾਂ ਦੇ ਨਾਨਾ ਜੀ ਦੀ ਜਿਹੜੀ ਹੈ ਸੰਗਤ ਦਾ ਵੀ ਮੌਕਾ ਆਨੰਦ ਮਾਣਿਆ ਹੋਇਆ, ਇਹਨਾਂ ਦੇ ਪਿਤਾ ਜੀ, ਮਾਤਾ ਜੀ, ਪਿਤਾ ਜੀ ਜਿਹੜੇ ਕਿ ਬੜੇ ਸੁਲਝੇ ਹੋਏ ਐਜੂਕੇਸ਼ਨ ਮਹਿਕਮੇ ਦੇ ਵਿੱਚ ਐਜ਼ ਏ ਪ੍ਰਿੰਸੀਪਲ ਉਹਨਾਂ ਦਾ ਸੀ, ਔਰ ਅਕਸਰ ਉਹਨਾਂ ਦੇ ਕੋਲ ਬੈਠ ਕੇ ਜਦੋਂ ਉਹ ਖੁਦ ਲਾਹੌਰ ਦੇ ਵਿੱਚ ਪੜ੍ਹਦੇ ਸੀ, ਔਰ ਉਸ ਜ਼ਮਾਨੇ 'ਚ ਪੰਜਾਬ ਯੂਨੀਵਰਸਿਟੀ 'ਚ ਗੱਤਕਾ ਵੀ ਇੱਕ ਸਪੋਰਟਸ ਦਾ ਇੱਕ ਹਿੱਸਾ ਸੀ, ਉਸ ਦੇ ਉਹ ਚੈਂਪੀਅਨ ਵੀ ਸਨ, ਔਰ ਬੜੇ ਖੁੱਲ੍ਹ ਕੇ ਗੱਲ ਕਰਨ ਵਾਲੇ, ਰੌਸ਼ਨ ਦਿਮਾਗ ਵੀ। ਕੁਛ ਮਾਮਲਿਆਂ ਦੇ ਵਿੱਚ ਜਿਹੜੀ ਐਸਟੈਬਲਿਸ਼ਡ ਅਕਾਲੀ ਲੀਡਰਸ਼ਿਪ ਜਿਹੜੀ ਉਹਨਾਂ ਦੇ ਕਹਿਣ ਮੁਤਾਬਕ ਸਰਮਾਏਦਾਰਾਂ ਔਰ ਜ਼ਿਮੀਂਦਾਰਾਂ ਦੇ ਹੱਥਾਂ 'ਚ ਵੱਡਿਆਂ 'ਚ ਆਈ ਹੋਈ ਸੀ, ਉਸ ਦੇ ਉਹ ਕ੍ਰਿਟਿਕ ਵੀ ਸਨ, ਪਰ ਬਹੁਤ ਇਮਾਨਦਾਰੀ ਦੇ ਨਾਲ ਉਹਨਾਂ ਨੇ ਆਪਣੇ ਮਹਿਕਮੇ 'ਚ ਹੁੰਦਿਆਂ ਵੀ ਉਸ ਵੇਲੇ ਦੀਆਂ ਗਲਤ ਪ੍ਰੈਕਟਿਸਿਸ ਨੂੰ ਚੈਲੰਜ ਕੀਤਾ। ਔਰ ਮੈਂ ਸਮਝਦਾ ਵੀ ਇਹ ਜਿਹੜੀ ਲੈਗੇਸੀ, ਜੋ ਕੁਛ ਵੀ ਅਸੀਂ ਹੁੰਦੇ ਹਾਂ, ਉਸ ਦੇ ਵਿੱਚ ਬਹੁਤ ਸਾਰਾ ਰੋਲ ਸਾਡੇ ਪੇਰੈਂਟਸ ਦੀ ਜਾਂ ਉਹਨਾਂ ਦੇ ਪੇਰੈਂਟਸ ਦੀ ਕਮਾਈ ਦਾ ਹੁੰਦਾ। ਔਰ ਫਿਰ ਜਦੋਂ ਅਰਲੀ 70s ਦੇ ਵਿੱਚ ਅਸੀਂ ਪੜ੍ਹਾਈ ਦੇ ਖੇਤਰ ਦੇ ਵਿੱਚ ਵੀ ਮੈਡੀਕਲ ਐਜੂਕੇਸ਼ਨ, ਉਹਨਾਂ ਜ਼ਮਾਨਿਆਂ 'ਚ
ਰਫੀ ਅਹਿਮਦ ਕਿਦਵਾਈ ਜਿਹੜਾ ਨਹਿਰੂ ਦੀ ਕੈਬਨਿਟ 'ਚ ਹੈਲਥ ਮਿਨਿਸਟਰ ਬਣਿਆ, ਉਸ ਨੂੰ ਚਾਈਨੀਜ਼ ਐਜੂਕੇਸ਼ਨ ਦਾ ਇੱਕ ਮਾਡਲ ਖਾਸ ਤੌਰ 'ਤੇ ਮੈਡੀਕਲ ਫੀਲਡ 'ਚ ਬਹੁਤ ਪਸੰਦ ਆਇਆ, ਜਿਹਦੇ 'ਚ ਕਿ ਮਾਡਰਨ ਮੈਡੀਸਨ ਦੇ ਨਾਲ ਜਿਹੜੀ ਉਹਨਾਂ ਦੀ ਟ੍ਰੈਡੀਸ਼ਨਲ ਮੈਡੀਸਨ ਹੈ, ਜਿਹਨੂੰ ਚਾਈਨੀਜ਼ ਸਿਸਟਮ ਆਫ ਮੈਡੀਸਨ ਕਹਿੰਦੇ ਨੇ, ਉਹਦਾ ਐਕੂਪੰਕਚਰ ਵੀ ਉਹਦਾ ਇੱਕ ਹਿੱਸਾ ਹੈ। ਸੋ ਉਸ ਪੈਟਰਨ ਦੇ ਉੱਤੇ ਇੱਕ ਇੰਟੈਗਰੇਟਿਡ ਮੈਡੀਕਲ ਸਾਇੰਸਿਸ ਦੇ ਕੋਰਸਿਸ ਸ਼ੁਰੂ ਕੀਤੇ ਗਏ। ਹਾਲਾਂ ਬਹੁਤ ਜਲਦ ਉਹਨਾਂ ਨੇ ਸਰਕਾਰ ਨੇ ਬੰਦ ਕੀਤਾ, ਕਿਉਂਕਿ ਕੌਂਸਲ ਆਫ ਮੈਡੀਸਨ ਔਰ ਦੂਸਰਿਆਂ ਵੱਲੋਂ ਬਹੁਤ ਇਤਰਾਜ਼ ਕੀਤਾ ਗਿਆ। ਇੱਕ 5 ਸਾਲਾ ਇੰਟੈਗਰੇਟਿਡ ਮੈਡੀਕਲ ਸਾਇੰਸਿਸ ਦਾ ਕੋਰਸ GAMS ਦੇ ਥੱਲੇ ਸੀ, 6 ਮਹੀਨੇ ਦੀ ਇੰਟਰਨਸ਼ਿਪ ਸੀ, ਉਹਦੇ 'ਚ ਵੀ ਅਸੀਂ ਇਕੱਠੇ ਇਹ ਸਾਰੇ ਸਫ਼ਰ ਨੂੰ ਤੈਅ ਕੀਤਾ। ਸੋ ਮੇਰੇ ਲਈ ਤਾਂ ਬਹੁਤ ਕੁਛ ਜਿਹੜਾ ਉਹ ਘਰ ਵਾਂਗ ਹੈ, ਪਰ ਅਸੀਂ ਸਮਝਦੇ ਹਾਂ ਕਿ ਇਹ ਜਿਹੜੇ ਸਾਰੇ ਤਜਰਬੇ ਨੇ ਜਿਨ੍ਹਾਂ 'ਚੋਂ ਅਸੀਂ ਸਾਰੇ ਗੁਜ਼ਰ ਰਹੇ ਹਾਂ, ਇਹ ਸਾਡੀ ਭਵਿੱਖ ਦੀ ਜਨਰੇਸ਼ਨ ਦੇ ਲਈ ਸਾਂਭੇ ਹੋਣੇ ਚਾਹੀਦੇ ਨੇ। ਔਰ ਅੱਜ ਅਸੀਂ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਮੌਜੂਦ ਹੈ, ਜਿਨ੍ਹਾਂ ਨੇ ਪਿੱਛੇ ਵੀ ਸੰਘਰਸ਼ 'ਚ ਹੁੰਦਿਆਂ ਬੜੀ ਦਿਆਨਤਦਾਰੀ ਦੇ ਨਾਲ ਸੇਵਾ ਕੀਤੀ। ਜਿਨ੍ਹਾਂ ਪੀਰੀਅਡਸ ਦੇ ਵਿੱਚ ਹਉਮਿਆਂ ਦਾ ਰੌਲਾ ਉਦੋਂ ਵੀ ਸੀ, ਡਾਕਟਰ ਸਾਹਿਬ ਦੀ ਸ਼ਖਸੀਅਤ ਐਸੀ ਸੀ ਕਿ ਜਿਹਨੂੰ ਸਾਰੀਆਂ ਧਿਰਾਂ ਸਾਲਸ ਮੰਨ ਲੈਂਦੀਆਂ ਸੀ ਔਰ ਇਹਨਾਂ ਦੇ ਫੈਸਲੇ ਦੇ ਉੱਤੇ ਫੁੱਲ ਚੜਾਉਂਦੀਆਂ ਸੀ। ਬਾਹਰ ਆ ਕੇ ਵੀ ਇਹਨਾਂ ਨੇ ਜਿੱਥੇ ਕਾਰੋਬਾਰੀ ਤੌਰ ਦੇ ਉੱਤੇ ਬਹੁਤ ਕਾਮਯਾਬੀ ਦੇ ਨਾਲ ਉਹਨਾਂ ਮੰਜ਼ਿਲਾਂ ਨੂੰ, ਸਿਖਰਾਂ ਨੂੰ ਸਰ ਕੀਤਾ, ਜਿੱਥੇ ਉਹਨਾਂ ਦੇ ਬੱਚੇ ਤਿੰਨੋਂ ਬੇਟੇ ਆਪੋ ਆਪਣੇ ਫੀਲਡ ਦੇ ਵਿੱਚ ਸਿੱਖੀ ਸਰੂਪ 'ਚ ਰਹਿੰਦਿਆਂ ਕਾਮਯਾਬ ਨੇ। ਉੱਥੇ ਉਹਨਾਂ ਨੇ ਉਸ ਇਸ਼ਕ ਨੂੰ ਜਿਹੜਾ ਭਰ ਜਵਾਨੀ ਦੇ ਵਿੱਚ ਜਿਸ ਰਸਤੇ ਨੂੰ ਅਸੀਂ ਚੁਣਿਆ ਸੀ, ਉਸ ਨੂੰ ਵੀ ਤੋੜ ਨਿਭਾਇਆ। ਅਮਰੀਕਨ ਸਿਸਟਮ 'ਚ ਹੁੰਦਿਆਂ ਜਿਵੇਂ US ਸਿੱਖ ਕਾਂਗਰੈਸ਼ਨਲ ਕਾਕਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਈਵਨ ਮਿਲਪੀਟਸ, ਜਿੱਥੇ ਗੁਰਦੁਆਰਾ ਸਾਹਿਬ ਦੇ ਪਲੇਟਫਾਰਮ ਨੂੰ ਅੱਡ-ਅੱਡ ਮੌਕਿਆਂ ਦੇ ਉੱਤੇ ਉਹ ਭਾਵੇਂ ਗੁਰਮਤ ਦਾ ਕਲਾਸਿਕ ਸੰਗੀਤ ਹੋਏ, ਸੈਮੀਨਾਰਸ ਦਾ ਫਾਰਮੈਟ ਹੋਏ, ਇਹਨਾਂ ਸਾਰਿਆਂ ਨੂੰ ਉਹਨਾਂ ਨੇ ਜਿਹੜਾ ਹਮੇਸ਼ਾ ਹੌਸਲਾ ਦਿੱਤਾ। ਇਹਦੇ ਬਾਵਜੂਦ ਕਿ ਬਹੁਤ ਵਾਰ ਜਿਹੜਾ ਕੰਮ ਕਰਦਾ ਹੈ ਉਸ ਨੂੰ ਕ੍ਰਿਟਿਸਿਜ਼ਮ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਪਰ ਇਹ ਸਾਰੇ ਪੀਰੀਅਡ 'ਚ ਮੈਂ ਇਹ ਦੇਖਿਆ ਜਿੱਥੇ ਕਿ ਬਹੁਤ ਸਾਰੇ ਐਗਰੈਸਿਵ ਹੋ ਕੇ ਕ੍ਰਿਟਿਕਸ ਨੂੰ ਉਹਨਾਂ ਦੀ ਜ਼ੁਬਾਨ 'ਚ ਹੀ ਜਵਾਬ ਦਿੰਦੇ ਨੇ, ਉੱਥੇ ਉਹਨਾਂ ਨੇ ਆਪਣੇ ਕੰਮ ਦੇ ਨਾਲ ਆਪਣੀ ਥਾਂ ਬਣਾਈ ਹੈ। ਔਰ ਅੱਜ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਅੱਡ-ਅੱਡ ਆਸਪੈਕਟਸ ਨੂੰ ਔਰ ਇਸ ਸਾਰੇ ਸਫ਼ਰ ਨੂੰ ਔਰ ਅੱਜ ਜਿਸ ਮੁਕਾਮ 'ਤੇ ਉਹ ਖੜੇ ਨੇ, ਪੰਥ ਦਾ ਭਵਿੱਖ ਕਿਵੇਂ ਦੇਖਦੇ ਨੇ, ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜੀ ਨੈਕਸਟ ਜਨਰੇਸ਼ਨ ਹੈ ਉਸ ਨੂੰ ਕੀ ਸੇਧ ਦੇਣਾ ਚਾਹੁੰਦੇ ਨੇ, ਉਸ ਬਾਰੇ ਗੁਫ਼ਤਗੂ ਕਰਾਂਗੇ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅਸੀਂ ਸ਼ੁਰੂ ਕਰੀਏ, ਜਿਵੇਂ ਬਜ਼ੁਰਗਾਂ ਦੀ ਮੈਂ ਗੱਲ ਕੀਤੀ ਔਰ ਮੈਨੂੰ ਯਾਦ ਹੈ ਕਿ ਤੁਹਾਡੇ ਪਿੰਡ ਮਸੀਤਪਾਲ ਕੋਟ, ਜਿਹਨੂੰ ਇਨ ਬਰੀਫ ਮਸੀਤੀ ਕਹਿੰਦੇ ਨੇ, ਉੱਥੇ ਬੈਠਿਆਂ ਕਈ ਵਾਰ ਜਦੋਂ ਲੈਲਪੁਰ ਦੀ ਬਾਰ ਦਾ ਜ਼ਿਕਰ ਹੋਣਾ ਜਾਂ ਉੱਥੋਂ ਦੀਆਂ ਜਿਹੜਾ ਪਿਤਾ ਜੀ ਤੋਂ ਜਦੋਂ ਮੈਂ ਇਹ ਵੀ ਸੁਣਨਾ ਕਿ ਭਾਈ ਉੱਥੇ ਸਫ਼ਰ ਕਿੰਨਾ ਔਖਾ ਸੀ, ਕਿਉਂਕਿ ਜਦੋਂ 12 ਵਸਾਈਆਂ ਗਈਆਂ, ਜਿਹੜੇ ਮੂਲ ਨਿਵਾਸੀ ਉਸ ਥਾਂ ਦੇ ਸੀ ਜੰਗਲੀ, ਜੇ ਕਿਉਂਕਿ ਸਾਰੇ ਜੰਗਲ ਸਨ, ਬਾਹਰ ਲਫ਼ਜ਼ ਜੰਗਲ ਲਈ ਹੁੰਦਾ ਵੀ, ਉਹਨਾਂ ਦੇ ਨਾਲ ਵੀ ਕਿਵੇਂ ਟਾਕਰੇ ਹੋਏ ਔਰ ਕਿਵੇਂ ਉਹਨਾਂ ਬਿਲਕੁਲ ਜੰਗਲ ਦੇਸ਼ ਨੂੰ ਲਹਿ ਲਹਾਂਦੇ ਖੇਤਾਂ ਦੇ ਵਿੱਚ। ਔਰ ਮੇਰੇ ਆਪਣੇ ਪਿਤਾ ਜੀ ਦੱਸਦੇ ਹੁੰਦੇ ਸੀ ਕਿ ਉਸ ਜ਼ਮਾਨੇ 'ਚ ਫਿਰ ਪੰਜਾਬ ਲਹਿੰਦਾ ਜਦੋਂ ਨਹਿਰੀ ਸਿਸਟਮ ਦਾ ਇੰਨਾ ਕੁ ਵਿਕਾਸ ਹੋਇਆ ਕਿ ਇੰਟਰਨੈਸ਼ਨਲ ਮਾਰਕੀਟ 'ਚ ਕਣਕ ਦਾ ਭਾਅ ਉਦੋਂ ਨਿਯਤ ਹੁੰਦਾ ਸੀ ਜਦੋਂ ਪੰਜਾਬ ਦੀ ਕਣਕ ਮਾਰਕੀਟ ਦੇ ਵਿੱਚ ਆਉਂਦੀ ਸੀ। ਸੋ ਪਹਿਲਾਂ ਉਸ ਔਰ ਕਿਉਂਕਿ ਜਦੋਂ ਤੁਹਾਡਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਲੇਟਫਾਰਮ ਰਾਹੀਂ ਪਾਕਿਸਤਾਨ ਆਉਣਾ ਜਾਣਾ ਬਣਿਆ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ 'ਚ ਵੀ ਔਰ ਉਸ ਤੋਂ ਬਾਅਦ ਗੁਰਦੁਆਰਿਆਂ ਦੀ ਸਾਂਭ ਸੰਭਾਲ 'ਚ ਵੀ ਤੁਸੀਂ ਵਿਸ਼ੇਸ਼ ਰੋਲ ਅਦਾ ਕੀਤਾ। ਫਿਰ ਤੁਸੀਂ ਆਪਣੇ ਜੱਦੀ ਪਿੰਡ ਵੀ ਗਏ ਔਰ ਪਿੰਡ ਵਾਲਿਆਂ ਨੇ ਕਿਵੇਂ ਮਹਿਸੂਸ ਕੀਤਾ। ਸੋ ਮੈਂ ਸਮਝਦਾ ਕਿਉਂਕਿ ਅਸੀਂ ਇਹ ਜਿਹੜੀ ਜਰਨੀ ਹੈ, ਜਿਹੜੀ ਕਿ ਆਲਮੋਸਟ 3 ਜਨਰੇਸ਼ਨਸ ਦੀ ਤੁਹਾਡੀ ਵੀ ਹੈ, ਉਸ ਬਾਰੇ ਤੁਸੀਂ ਕੋਈ ਥੋੜ੍ਹਾ ਵੇਰਵਾ ਦੱਸੋ। ਜੀ ਡਾਕਟਰ ਸਾਹਿਬ, ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਾਫੀ ਵਿਸਤਾਰ ਨਾਲ ਪਹਿਲਾਂ ਹੀ ਦੱਸ ਚੁੱਕੇ ਹੋ, ਪਰ ਫਿਰ ਵੀ ਜਿਹੜਾ ਸਾਡੇ ਪੇਰੈਂਟਸ ਟਾਂਡੇ ਦੇ ਲਾਗੇ ਇੱਕ ਪਿੰਡ ਹੈ ਛੋਟਾ ਜਿਹਾ, ਉੱਥੋਂ ਮਾਈਗਰੇਟ ਹੋ ਕੇ, ਨਾਟ ਮਾਈਗ੍ਰੇਸ਼ਨ, ਬੈਟਰ ਭਵਿੱਖ ਦੇ ਵਾਸਤੇ, ਜ਼ਮੀਨਾਂ ਵਾਸਤੇ ਅਸੀਂ ਨਨਕਾਣਾ ਸਾਹਿਬ ਦੇ ਲਾਗੇ ਸਾਡਾ ਪਿੰਡ ਸੀ, ਸੈਣੀਵਾਰ ਸਾਚਕ, ਉੱਥੇ ਕੋਈ 70-80 ਸਾਲ ਦੇ ਕਰੀਬ ਇਹ ਵਾਰ ਵਸੀ ਹੈ। ਵਾਪਸ ਆ ਕੇ ਫਿਰ ਸਾਨੂੰ ਜਿਹੜੀ ਜ਼ਮੀਨ ਹੈ ਉਹ ਟਾਂਡੇ ਦੇ ਲਾਗੇ ਪਿੰਡ ਹੈ ਮਸੀਤਪਾਲ ਕੋਟ, ਉੱਥੇ ਪਈ ਆ। ਔਰ ਸਾਡਾ ਜਨਮ ਵੀ ਜਿਹੜਾ ਹੈਗਾ
ਉਹ ਇਸੇ ਪਿੰਡ ਦਾ ਹੀ ਆ। ਉਹਦੇ ਤੋਂ ਬਾਅਦ ਜਿਹੜਾ ਪਿੰਡ ਦੇ ਸਕੂਲ 'ਚ ਹੀ ਪ੍ਰਾਇਮਰੀ ਤੱਕ ਸਕੂਲ ਸੀਗਾ। ਮੈਂ ਇਹ ਗੱਲ ਦੱਸਦਾ ਜਾਵਾਂ ਕਿ ਡਿਸਟ੍ਰਿਕਟ ਹੁਸ਼ਿਆਰਪੁਰ ਅੱਜ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਲਿਟਰੇਸੀ ਦੇ ਤੌਰ 'ਤੇ ਵੱਧ ਤੋਂ ਵੱਧ ਐਜੂਕੇਸ਼ਨ ਦੇ ਤੌਰ 'ਤੇ ਹਿੰਦੁਸਤਾਨ ਦਾ ਨੰਬਰ ਦੂਸਰੇ ਨੰਬਰ ਦਾ ਕੇਰਲਾ ਤੋਂ ਬਾਅਦ ਦੂਸਰੇ ਨੰਬਰ ਅੱਜ ਵੀ ਜਿਹੜਾ ਉਹਨਾਂ ਨੇ ਉਹ ਰੁਤਬਾ ਜਿਹੜਾ ਹੈਗਾ ਉਹ ਕਾਇਮ ਈਵਨ ਵਿਮਨ ਐਜੂਕੇਸ਼ਨ 'ਚ ਵੀ। ਜੀ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਪਾਕਿਸਤਾਨ ਦਾ ਪਿੰਡ ਸੀਗਾ, ਉੱਥੇ ਡਾਕਟਰ ਸਾਹਿਬ 8 ਪਿੰਡਾਂ ਦਾ, ਸਿੱਖਾਂ ਦੇ 8 ਪਿੰਡਾਂ ਦਾ ਕਲਸਟਰ ਸੀਗਾ। ਉਹਦੇ ਵਿੱਚ ਜਿੱਥੇ ਪਿੰਡ ਵਾਲਿਆਂ ਨੇ ਆਪਣੇ ਆਪ ਦੀ ਵਸੋਂ ਕੀਤੀ, ਆਪਣੇ ਘਰ ਬਣਾਏ, ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ, ਨਾਲ ਦੀ ਨਾਲ 1916 ਦੇ ਵਿੱਚ ਸਾਡੇ ਪਿੰਡ ਦੇ ਵਿੱਚ ਹਾਈ ਸਕੂਲ ਸੀਗਾ ਜਿਹੜਾ ਕਿ ਕਮਿਊਨਿਟੀ ਨੇ ਆਪ ਬਣਾਇਆ ਸੀ। ਅਤੇ ਉਹਦੇ ਵਿੱਚ ਉਹਦੇ ਟੀਚਰਸ ਵੀ ਸਾਰੇ ਪ੍ਰਾਈਵੇਟ ਸਕੂਲ ਸੀਗਾ, ਸਾਰਾ ਕੁਛ। ਔਰ ਬਿਲਡਿੰਗ ਅੱਜ ਵੀ ਉਹ ਬਹੁਤ ਸ਼ਾਨਦਾਰ ਹੈ। ਔਰ ਪਿੰਡ ਦੇ ਵਿੱਚ ਇੱਕ ਯੂਨਿਟ ਸੀਗਾ ਮੈਡੀਕਲ ਦਾ। ਉਦੋਂ MBBS ਨਹੀਂ, ਇੱਕ ਛੋਟਾ ਕੋਰਸ LSMF। ਉਹ LSMF ਡਾਕਟਰ ਉਸ ਪਿੰਡ 'ਚ ਲਾਇਸੈਂਸ਼ੀਏਟ ਸਟੇਟ ਮੈਡੀਕਲ ਫੈਕਲਟੀ ਦੇ ਥੱਲੇ ਉਹ ਡਾਕਟਰ ਸੀ, ਉਹਦਾ ਕੰਪਾਊਂਡਰ ਅਤੇ ਉਹਦਾ ਰੈਜ਼ੀਡੈਂਸ। ਇਹ ਅੱਜ ਵੀ ਉਸ ਪਿੰਡ ਦੇ ਵਿੱਚ ਉਹ ਹੈਗੇ। ਅੱਛਾ। ਇਹ ਮਤਲਬ 100-125 ਸਾਲ ਪੁਰਾਣੀ ਮੈਂ ਤੁਹਾਨੂੰ ਗੱਲ ਦੱਸ ਰਿਹਾ। ਐਜੂਕੇਸ਼ਨ ਦੇ ਵਾਸਤੇ ਸ਼ੁਰੂ ਤੋਂ ਹੀ ਸਾਡੇ ਜਿਹੜੇ ਏਰੀਏ ਦੇ ਲੋਕ ਸੀਗੇ ਜਾਂ ਬਜ਼ੁਰਗਾਂ ਨੇ ਬੜੀ ਪਹਿਲ ਦਿੱਤੀ। ਅੱਜ ਵੀ ਮੈਂ ਜਦੋਂ ਆਪਣੇ ਪਿੰਡ ਜਾਂਦਾ ਤਾਂ ਅਕਸਰ ਲੋਕ ਗੱਲ ਕਰਦੇ ਆ ਕਿ 20-20 ਕਿਲੋਮੀਟਰ ਦੇ ਆਲੇ ਦੁਆਲੇ ਕੋਈ ਹੋਰ ਸਕੂਲ ਨਹੀਂ ਹੁੰਦਾ ਸੀ। ਅਸੀਂ ਇਸੇ ਸਕੂਲ 'ਚ ਰਹਿ ਕੇ ਹੀ ਪੜ੍ਹੇ ਹਾਂ। ਸੋ ਉਹਦੇ ਤੋਂ ਬਾਅਦ ਜਦੋਂ ਸਾਡੀਆਂ ਫੈਮਲੀਜ਼ ਇੱਧਰ ਮਾਈਗਰੇਟ ਹੋਈਆਂ, ਸਾਡਾ ਤਾਂ ਜਿਹੜਾ ਜਨਮ ਹੈ ਉਹ ਇੱਧਰਲਾ ਹੀ ਆਪਣਾ ਈਸਟ ਪੰਜਾਬ ਦਾ ਹੀ ਆ। ਅਤੇ ਪ੍ਰਾਇਮਰੀ ਸਕੂਲ ਦੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਮੈਂ ਪਿੰਡ ਦੇ ਸਕੂਲ 'ਚ ਹੀ, ਅਤੇ ਮਿਡਲ ਐਜੂਕੇਸ਼ਨ ਜਿਹੜੀ ਮਿਡਲ ਲੈਵਲ ਤੱਕ ਉਹ 8ਵੀਂ ਤਾਈਂ ਉਹ ਸਾਡੇ ਨਾਲ ਹੀ ਪਿੰਡ ਹੈ ਇੱਕ ਬੁੱਢੀ ਪਿੰਡ, ਉੱਥੋਂ ਲਈ। ਅਤੇ ਮੇਰੇ ਫਾਦਰ ਕਿਉਂਕਿ ਟੀਚਿੰਗ ਲਾਈਨ 'ਚ ਸੀਗੇ, ਮੈਂ ਫਿਰ ਉਹਨਾਂ ਦੇ ਨਾਲ ਹੀ ਜਿੱਥੇ ਉਹਨਾਂ ਦੀ ਪੋਸਟਿੰਗ ਹੁੰਦੀ ਸੀ, ਪਹਿਲਾਂ ਬੁੱਲੋਵਾਲ ਦੇ ਲਾਗੇ ਇੱਕ ਪਿੰਡ ਹੈ ਨੰਦਾ ਚੌਰ, ਉੱਥੇ ਮੈਂ 1 ਸਾਲ ਲਾਇਆ। ਫਿਰ ਗੌਰਮੈਂਟ ਹਾਈ ਸਕੂਲ ਅੰਬਾਲਾ ਜੱਟਾਂ, ਉੱਥੇ ਪੋਸਟਡ ਸੀਗੇ। ਮੈਂ 10ਵੀਂ ਉੱਥੋਂ ਕੀਤੀ। ਇੰਟਰਮੀਡੀਏਟ ਮੈਂ ਗੌਰਮੈਂਟ ਕਾਲਜ ਟਾਂਡਾ ਤੋਂ ਕੀਤੀ। ਟਾਂਡਾ ਜਿਹੜਾ ਗਿਆਨੀ ਕਰਤਾਰ ਸਿੰਘ ਦੇ ਨਾਂ ਦੇ ਡਾਕਟਰ ਸਾਹਿਬ ਟਾਂਡਾ ਜਿਹੜਾ ਆ ਉਸੇ ਹਿਸਾਬ ਦੇ ਨਾਲ ਹੀ ਐਜੂਕੇਸ਼ਨ ਦਾ ਇੱਕ ਬੜਾ ਵੱਡਾ ਸੈਂਟਰ ਸੀਗਾ ਸਾਡੇ ਉੱਥੇ। ਟਾਂਡੇ ਜਦੋਂ ਅਸੀਂ ਪੜ੍ਹਦੇ ਸੀ, ਹੁਣ ਤਾਂ ਖੈਰ ਬਹੁਤ ਸਕੂਲ ਹੋ ਗਏ, 25-25, 30-30 ਕਿਲੋਮੀਟਰ ਤੋਂ ਲੋਕ ਰੋਜ਼ ਪੜ੍ਹਨ ਆਉਂਦੇ ਸੀਗੇ। ਅਤੇ 10-10, 12-12 ਕਿਲੋਮੀਟਰ 'ਤੇ ਕਈ ਲੋਕ ਜਿਹੜੇ ਸੀਗੇ ਪੈਦਲ ਵੀ ਸਫ਼ਰ ਕਰਕੇ ਆਉਂਦੇ ਹੁੰਦੇ ਸੀ। ਇੰਨਾ ਮਤਲਬ ਮਕਬੂਲ ਸੀਗਾ ਐਜੂਕੇਸ਼ਨ ਦਾ ਸੈਂਟਰ। ਉੱਥੋਂ ਇੰਟਰਮੀਡੀਏਟ ਕੀਤੀ। ਫਿਰ ਜਿਸ ਤਰ੍ਹਾਂ ਤੁਸੀਂ ਦੱਸਿਆ ਦਇਆਨੰਦ ਆਯੁਰਵੈਦਿਕ ਕਾਲਜ ਜਲੰਧਰ, ਉੱਥੋਂ 5 ਸਾਲ ਦਾ ਜਿਹੜਾ ਇੰਟੈਗਰੇਟਡ ਮੈਡੀਕਲ ਕੋਰਸ ਆ ਉਹ ਕਰਕੇ, ਅਤੇ ਫਿਰ ਜਿਹੜੀ ਆਪਣੀ ਨਿੱਜੀ ਜ਼ਿੰਦਗੀ ਆ ਜਿਹੜੀ ਉਹ ਬੁੱਲੋਵਾਲ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ। ਉੱਥੇ ਪ੍ਰੈਕਟਿਸ ਸ਼ੁਰੂ ਕਰਨ ਦਾ ਇੱਕ ਮੇਨ ਕਾਰਨ ਸੀ ਕਿ ਜਿਹੜੇ ਲੋਕ ਸਾਡੇ ਪਾਕਿਸਤਾਨ ਦੇ ਪਿੰਡਾਂ ਵੱਲੋਂ ਵਾਪਸ ਆਏ ਸੀਗੇ ਮਾਈਗਰੇਟ ਹੋ ਕੇ, ਉਹ 20-25 ਪਿੰਡਾਂ 'ਚ ਉਹਨਾਂ ਦੀ ਵਸੋਂ ਸੀਗੀ। ਸੋ ਵਾਕਫੀਅਤ ਦੇ ਕਰਕੇ ਜਿਹੜਾ ਮੈਂ ਪ੍ਰੈਕਟਿਸ ਆ ਉੱਥੇ ਬੁੱਲੋਵਾਲ ਸ਼ੁਰੂ ਕੀਤੀ। ਇੱਕ ਜਿਹੜਾ ਮੇਰਾ ਸ਼ੁਰੂ ਤੋਂ ਹੀ ਜਿਹੜਾ ਜ਼ਿੰਦਗੀ ਦਾ ਇੱਕ ਤੁਸੀਂ ਕਹਿ ਲਓ ਇੱਕ ਏਮ ਵੀ ਸੀਗਾ। ਡਾਕਟਰ ਸਾਹਿਬ ਤੁਹਾਨੂੰ ਯਾਦ ਹੋਏਗਾ ਕਿ 1971 ਦੇ ਵਿੱਚ ਜਲੰਧਰ ਇੱਕ ਇਹਨਾਂ ਨੇ ਨਿਰੰਕਾਰੀਆਂ ਨੇ ਜਲੂਸ ਕੱਢਿਆ। ਜੀ ਅਸੀਂ ਟੁਗੈਦਰ, ਬਿਲਕੁਲ। ਅਤੇ ਉਸ ਦਿਨ ਮੈਂ ਇਹ ਮਹਿਸੂਸ ਕੀਤਾ ਵੀ ਸਾਡਾ ਜਿਹੜਾ ਸਾਡੇ 'ਤੇ ਪ੍ਰੈਸ਼ਰ ਬਹੁਤ ਆ, ਸਿੱਖੀ ਕਿਸ ਪਾਸੇ ਨੂੰ ਤੁਰ ਪਈ ਆ, ਅਤੇ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ। ਸੋ ਮੈਂ ਜਦੋਂ ਹੀ ਇਹ ਮੇਰੇ ਮਨ 'ਚ ਮੈਂ ਡਿਸਾਈਡ ਕਰ ਲਿਆ ਸੀ ਵੀ ਜਦੋਂ ਪ੍ਰੈਕਟਿਸ ਕਰਨੀ ਆ ਪੋਲੀਟੀਕਲ ਸਾਈਡ 'ਤੇ ਜਾਣਾ, ਪਰ ਜਿਹੜੀ ਹੈਗੀ MLA ਵਾਲੀ ਸਾਈਡ 'ਤੇ ਨੇ। ਕਿਉਂਕਿ ਡਾਕਟਰਾਂ ਦਾ ਇੱਕ ਉਹਨਾਂ ਦਿਨਾਂ 'ਚ ਹੁੰਦਾ ਸੀ ਵਿਸ਼ੇਸ਼ ਯੋਗਦਾਨ ਹੁੰਦਾ ਸੀ, ਲੋਕ ਜਾਣਦੇ ਹੁੰਦੇ ਸੀ ਕਾਫੀ ਪਿੰਡਾਂ 'ਚ। ਤਾਂ ਮੈਂ ਉਦੋਂ ਹੀ ਸੋਚਿਆ ਸੀ ਵੀ ਜਿਹੜੀ SGPC ਵਾਲੇ ਪਾਸੇ ਮੈਂ ਜਾਣਾ। ਮੇਰਾ ਸ਼ੁਰੂ ਤੋਂ 71-72 ਤੋਂ ਹੀ ਇਹ ਮੇਰੇ ਮਨ 'ਚ ਸੀਗਾ। ਫਿਰ ਮੈਂ ਪ੍ਰੈਕਟਿਸ ਸਟਾਰਟ ਕੀਤੀ ਆ। ਔਰ ਮੈਨੂੰ ਯਾਦ ਹੈ ਵੀ ਬੁੱਲੋਵਾਲ ਤੁਹਾਡੇ ਕਲੀਨਿਕ ਦਾ ਉਦਘਾਟਨ ਉਸ ਵੇਲੇ ਦੇ ਅਕਾਲ ਤਖਤ ਦੇ ਜਥੇਦਾਰ ਸਾਧੂ ਸਿੰਘ ਭੌਰਾ ਨੇ ਕੀਤਾ ਸੀ, ਔਰ ਮੈਂ ਵੀ ਉਸ ਦੇ ਵਿੱਚ ਪਾਰਟੀਸਪੇਟ ਕੀਤਾ ਸੀ। ਔਰ ਮੈਨੂੰ ਯਾਦ ਹੈ ਵੀ ਭੌਰਾ ਸਾਹਿਬ ਨੇ ਬੜੇ ਮਾਣ ਨਾਲ ਆ ਕੇ ਮੈਨੂੰ ਛਾਤੀ ਨਾਲ ਲਾ ਕੇ ਜਿਹੜਾ ਐਪਰੀਸ਼ੀਏਟ ਕੀਤਾ ਸੀ। ਉਹ 'ਚ ਡਾਕਟਰ ਸਾਹਿਬ ਇੱਕ ਗੱਲ ਹੋਰ ਵੀ ਸੀ ਵੀ ਮੇਰਾ ਸ਼ੁਰੂ ਤੋਂ ਹੀ, ਜਿੱਥੇ ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਆ, ਮੇਰਾ ਜਿਹੜਾ ਇਸਲਾਮ ਦੇ ਨਾਲ ਨਾ ਸ਼ੁਰੂ ਤੋਂ ਹੀ ਮੈਂ ਸੋਚਦਾ ਰਿਹਾ ਕਿ ਸਾਡੀ ਇੱਕ ਸਿੱਖਾਂ ਦੀ ਇਹ ਸਾਂਝ ਹੈਗੀ ਆ। ਅਤੇ ਜਦੋਂ ਆਪਾਂ ਕਲੀਨਿਕ ਦਾ ਉਦਘਾਟਨ ਕਰਨਾ ਸੀ,
ਮੈਂ ਸ਼ਾਹੀ ਮਸਜਿਦ ਦੇ ਜਿਹੜੇ ਇਮਾਮ ਸੀਗੇ ਉਹਨਾਂ ਨੂੰ ਵੀ ਅਪਰੋਚ ਕੀਤਾ ਸੀ ਦਿੱਲੀ ਵੀ ਤੁਸੀਂ ਆਇਓ, ਤੇ ਉਹ ਖੈਰ ਉਹ ਗੱਲ ਨਹੀਂ ਬਣ ਸਕੀ। ਉਹ ਤੁਸੀਂ ਨੂਰ ਜਹਾਂ ਦੇ ਗਾਣਿਆਂ ਦੇ ਵੀ ਬੜੇ ਸ਼ੌਕੀਨ ਰਹੇ ਉਸ ਉਹ ਜ਼ਮਾਨੇ ਦੇ ਉਹ ਵਿੱਚ, ਤਾਂ ਕੱਲਾ ਮਜ਼ਹਬੀ ਪੱਖ ਨਹੀਂ ਸੀ। ਉਹ ਤਾਂ ਅਲੱਗ ਪਾਰਟ ਸੀ। ਸੋ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਡਾਕਟਰ ਸਾਹਿਬ, ਮੈਂ ਇਹ ਨੌਲੇਜ ਦੀ ਗੱਲ ਨਹੀਂ ਕਰਦਾ, ਉਹਨਾਂ ਦਿਨਾਂ 'ਚ ਬਹੁਤੇ ਲੋਕਾਂ ਨੂੰ ਜਿਹੜਾ ਦਰਸ਼ਨੀ ਡਿਊਟੀ ਆ ਉਹਨੂੰ ਹੀ ਅਕਾਲ ਤਖਤ ਸਮਝਦੇ ਹੁੰਦੇ। ਕਾਨਸੈਪਟ ਹੀ ਨਹੀਂ ਸੀ, ਲਾਈਮਲਾਈਟ 'ਚ ਨਹੀਂ ਸੀਗਾ। ਬਿਲਕੁਲ। ਇਹ ਤਾਂ ਨਿਰੰਕਾਰੀ ਮੂਵਮੈਂਟ ਦੇ ਵੇਲੇ ਹੀ ਜਿਹੜਾ ਸੀਗਾ, ਜਥੇਦਾਰ ਭੋਰਾ ਜਦੋਂ ਲਾਈਮਲਾਈਟ 'ਚ ਆਇਆ, ਉਹਨਾਂ ਨਾਲ ਸਾਡੇ ਪੁਰਾਣੇ ਪਾਕਿਸਤਾਨ ਦੇ ਪਿੰਡਾਂ ਦੇ ਸਾਡੇ ਉਹਨਾਂ ਦੇ ਸੰਬੰਧ ਵੀ ਸੀਗੇ। ਸੋ ਮੈਂ ਔਰ ਜਿਹੜਾ 10 ਜੂਨ 1978 ਨੂੰ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਵੀ ਹੋਇਆ, ਉਹ ਜਥੇਦਾਰ ਸਾਧੂ ਸਿੰਘ ਭੌਰਾ ਦੇ ਦਸਤਾਂ ਥੱਲੇ ਹੀ ਸੀ। ਹਾਲਾਂਕਿ ਇੱਕ ਪੋਲੀਟੀਕਲ ਕਮੇਟੀ ਬਣਾ ਦਿੱਤੀ ਗਈ ਸੀ ਜਿਹਨੂੰ ਸਰ ਕਪੂਰ ਸਿੰਘ ਹੈਡ ਕਰਦੇ ਸੀ, ਜਿਨ੍ਹਾਂ ਨੇ ਉਹ ਸਾਰੇ ਦੇ ਉੱਤੇ ਵਿਚਾਰ ਕਰਕੇ ਉਹਦੀ ਸ਼ਬਦਾਵਲੀ ਨੂੰ ਫਾਈਨਲ ਸ਼ੇਪ ਦਿੱਤੀ ਸੀ। ਪਰ ਆਪ ਵੀ ਬੜੇ ਉਹ ਲਰਨਡ ਬੰਦੇ ਸੀਗੇ, ਤੇ ਪ੍ਰਚਾਰ ਦੇ ਤੌਰ ਤੇ ਵੀ ਉਹਨਾਂ ਦਾ ਇੱਕ ਬੜਾ ਅੱਛਾ। ਫਿਰ ਡਾਕਟਰ ਸਾਹਿਬ ਉੱਥੇ ਪ੍ਰੈਕਟਿਸ ਸ਼ੁਰੂ ਕਰਨ ਤੋਂ ਬਾਅਦ 77 'ਚ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਆ, ਤੇ 77 ਦੇ ਅਖੀਰ 'ਚ ਇਮੀਡੀਏਟਲੀ ਬਾਅਦ 1978 ਦਾ ਜਿਹੜਾ ਵਿਸਾਖੀ ਦਾ ਸਾਕਾ ਦਰਬਾਰ ਸਾਹਿਬ ਦਾ ਜੀ, ਇਹ ਸ਼ੁਰੂ ਹੋ ਗਿਆ। ਤੇ ਸਾਡੇ ਪਿੰਡ ਦੇ ਜਵਾਈ ਸੀਗੇ ਉਹ ਕਰਾਲਾ ਤੋਂ, ਸਰਦਾਰ ਅਵਤਾਰ ਸਿੰਘ, ਉਹਦੇ ਵਿੱਚ ਉਹ ਸ਼ਹੀਦ ਹੋਏ ਸੀ। ਉਹਦੇ ਕਰਕੇ ਅਵਤਾਰ ਸਿੰਘ ਪਾਰੋਵਾਲ ਜਾਂ ਨਹੀਂ ਅਵਤਾਰ ਸਿੰਘ ਪਾਰੋਵਾਲ ਤਾਂ ਜਿਹੜੇ 1984 ਦੇ ਵਿੱਚ ਹੋਏ ਨਾ, ਅਵਤਾਰ ਸਿੰਘ ਕਰਾਲੇ ਤੋਂ, ਇਹ ਖੰਡ ਕੀਰਤਨੀ ਨਾਲ ਸੰਬੰਧ ਸੀ। ਹਾਂ, ਜਿਹੜੇ 13 ਸਿੰਘ ਸ਼ਹੀਦ ਹੋਏ ਉਹਨਾਂ ਦੇ ਵਿੱਚ ਖੁੱਡਾ ਕਰਾਲਾ ਇੱਕ ਪਿੰਡ ਆ, ਤੇ ਉਹ ਕਰਾਲੇ ਤੋਂ ਸੀਗੇ ਸਾਡੇ, ਕਿਉਂਕਿ ਅਸੀਂ ਛੋਟੇ ਹੁੰਦੇ ਹੀ ਉਹਨਾਂ ਨੂੰ ਦੇਖਦੇ ਹੁੰਦੇ ਸੀ, ਸਾਡੇ ਪਿੰਡ 'ਚੋਂ ਆਉਂਦੇ ਹੁੰਦੇ ਸੀ ਜਥਾ ਲੈ ਕੇ, ਤੇ ਜਿਹੜਾ ਰਹਿਣ ਸਫਾਈ ਕੀਰਤਨ ਉਹਨਾਂ ਨੇ ਕਰਨਾ। ਸੋ ਸ਼ੁਰੂ ਤੋਂ ਹੀ ਇੱਕ ਉਹਨਾਂ ਨਾਲ ਬਣੀ ਹੋਈ ਸੀ, ਉਸ ਪਰਿਵਾਰ ਨਾਲ ਵੀ ਸਾਡਾ ਬੜਾ ਨੇੜ ਸੀਗਾ। ਸੋ ਉਹਦੇ ਕਰਕੇ ਇੱਕ ਹੋਰ ਅਟੈਚਮੈਂਟ ਬਣੀ। ਇੱਕ ਇਹਦੇ ਵਿੱਚ ਹੋਰ ਘਟਨਾ ਹੋਈ ਸੀ, ਮੈਂ 77 'ਚ ਜਦੋਂ ਡਾਕਟਰ ਸਾਹਿਬ ਸ਼ੁਰੂ ਕੀਤੀ ਸੀ ਨਾ ਪ੍ਰੈਕਟਿਸ, ਤੇ ਜਲੰਧਰ ਜਿੱਥੇ ਉਹ ਇੰਸਟਰੂਮੈਂਟ ਖਰੀਦਦੇ ਹੁੰਦੇ ਸੀਗੇ ਜੇਲ੍ਹ ਦੇ ਲਾਗੇ, ਸਬਜ਼ੀ ਮੰਡੀ ਦੇ, ਹਾਂਜੀ, ਮੈਂ ਉੱਥੇ ਲੈ ਰਿਹਾ ਸੀਗਾ ਆਪਣਾ ਸਮਾਨ ਇੰਸਟਰੂਮੈਂਟਸ, ਤੇ ਕੋਈ 3-4 ਬੱਸਾਂ ਦਾ ਕਾਫਲਾ ਜਿਹਦੇ ਵਿੱਚ ਉੱਪਰ ਸਿੰਘ ਬੈਠੇ ਹੋਏ ਸੀਗੇ, ਤੇ ਮੈਂ ਜਦ ਤਾਈਂ ਕੋਈ ਜਾਣਦਾ ਨਹੀਂ ਸੀ ਉਹਨਾਂ ਨੂੰ, ਸੰਤ ਭਿੰਡਰਾਂ ਵਾਲਿਆਂ ਨੂੰ, ਤੇ ਉਸੇ ਕਿਸੇ ਨੇ ਦੱਸਿਆ, ਕਹਿੰਦੇ ਵੀ ਜਿਹੜੇ ਵੱਡੇ ਸੰਤ ਸੀਗੇ ਉਹ ਚੜ੍ਹਾਈ ਕਰ ਗਏ ਸੀ, ਤੇ ਸੰਤਾਂ ਦਾ ਜਥਾ ਉਹਨਾਂ ਦੇ ਜਿਹੜੇ ਅਸਤ ਲੈ ਕੇ ਅੱਛਾ ਉਹ ਜਾ ਰਹੇ ਆ ਉੱਥੇ ਨੂੰ ਆਪਣਾ। ਦਿਲਚਸਪ ਗੱਲ ਇਹ ਹੈ ਵੀ ਮੈਨੂੰ ਵੀ 1977 'ਚ ਪਹਿਲੀ ਵਾਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਦੀਦਾਰ ਦਾ ਮੌਕਾ ਬਣਿਆ। ਮੌਂਟਗੋਮਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਵਾਲੇ ਸਾਲਾਨਾ ਕੀਰਤਨ ਦਰਬਾਰ ਕਰਦੇ ਸੀ, ਔਰ ਉਸ ਕੀਰਤਨ ਦਰਬਾਰ 'ਚ ਭਾਈ ਤਰਲੋਚਨ ਸਿੰਘ ਦਿੱਲੀ ਵਾਲੇ ਕੀਰਤਨ ਕਰਕੇ ਹਟੇ, ਤੇ ਸਟੇਜ ਤੋਂ ਅਨਾਊਂਸ ਹੋਇਆ ਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਹੁਣੇ ਹੀ ਸੇਵਾ ਮਿਲੀ ਆ, ਉਹ ਗੁਜ਼ਰ ਰਹੇ ਸੀ ਮਹਿਤੇ ਜਾਣ ਨੂੰ, ਉਹ ਇੱਥੇ ਨੇ, ਸੰਗਤ ਦੇ ਦੀਦਾਰ ਕਰਨਗੇ। ਸੋ ਮੇਰੇ ਲਈ ਵੀ ਇਹ ਸੁਭਾਗ ਵਾਲੀ ਗੱਲ ਸੀ ਕਿ 1977 ਦੇ ਵਿੱਚ ਹੀ ਸੰਤਾਂ ਦੇ ਵਿਚਾਰ ਸੁਣਨ ਦਾ ਵੀ ਔਰ ਆਮੋ ਸਾਹਮਣੇ ਉਹਨਾਂ ਦੇ ਦੀਦਾਰ ਕਰਨ ਦਾ ਮੌਕਾ ਵੀ। ਉਹ ਬਸ ਮੇਰੀ ਇੰਨੀ ਕੀ ਇਨਫੋਰਮੇਸ਼ਨ ਸੀਗੀ। ਫਿਰ 78 ਦੇ ਵਿੱਚ ਜਦੋਂ ਦਰਬਾਰ ਆਪਣਾ ਅੰਮ੍ਰਿਤਸਰ ਦਾ ਸਾਕਾ ਹੋਇਆ, ਉਹ ਨਿਰੰਕਾਰੀ ਕਾਂਡ ਜਿਹੜਾ ਹੋਇਆ, ਉਹਦੇ 'ਚ ਉਹ ਸੰਤ ਜਰਨੈਲ ਸਿੰਘ ਲਾਈਮਲਾਈਟ 'ਚ ਆਉਂਦੇ ਜੀ। ਫਿਰ ਇਹਨਾਂ ਨੇ SGPC ਦੀਆਂ ਚੋਣਾਂ ਦੇ ਵਿੱਚ 1979 'ਚ ਹੋਈਆਂ, 1979 ਜਿਹੜੀਆਂ ਹੋਈਆਂ ਉਹਦੇ ਵਿੱਚ, ਸੋ ਮੇਰੇ ਮਾਈਂਡ 'ਚ ਤਾਂ ਪਹਿਲਾਂ ਹੀ ਇੱਕ ਗੱਲ ਚੱਲਦੀ ਸੀ, ਤਾਂ ਮੈਂ ਕੁਦਰਤੀ ਗੱਲ ਆ ਇਹਨਾਂ ਦੇ ਵੱਲ ਖਿੱਚਿਆ ਗਿਆ। ਆਪਣੇ ਇਲਾਕੇ 'ਚ ਜਿਹੜੇ ਲੋਕ ਸੀਗੇ ਉਹਨਾਂ ਦੀ ਮਦਦ ਵੀ ਕੀਤੀ, ਔਰ ਕਾਫੀ ਲੈਵਲ 'ਤੇ ਕੋਸ਼ਿਸ਼ ਵੀ ਕੀਤੀ ਵੀ ਕੁਛ ਬਣ ਜਾਵੇ, ਪਰ ਉਹ ਕੁਛ ਗੱਲ ਬਣ ਨਾ ਸਕੀ। ਸੋ ਫਿਰ ਇੱਕ ਕਿਉਂਕਿ ਸਿਆਸੀ ਤੌਰ ਤੇ ਬਾਦਲ ਦੀ ਹਕੂਮਤ ਸੀ, ਔਰ ਇੰਨੀ ਜ਼ਿਆਦਾ ਇੰਟਰਫੀਅਰੈਂਸ ਔਰ ਇਸ ਕਿਸਮ ਦਾ ਪ੍ਰਚਾਰ ਕਿ ਸੰਤ ਪਿੰਡਾਂ ਵਾਲਿਆਂ ਨੂੰ ਕਾਂਗਰਸ ਦੇ ਖਾਤੇ 'ਚ ਪਾ ਦਿੱਤਾ ਗਿਆ। ਔਰ ਦੂਸਰੇ ਪਾਸੇ ਇਹ ਸੀ, ਮੈਨੂੰ ਯਾਦ ਹੈ ਵੀ 1979 ਦੀਆਂ ਇਲੈਕਸ਼ਨ 'ਚ ਬਿਆਸ ਸੀਟ ਤੋਂ ਭਾਈ ਅਮਰੀਕ ਸਿੰਘ ਖੜੇ ਸਨ, ਔਰ ਜੀਵਨ ਸਿੰਘ ਉਮਰਾਨਗੜ੍ਹ ਸਰਕਾਰੀ ਕਿਵੇਂ ਰਾਧਾ ਸਵਾਮੀਆਂ ਨੂੰ ਭੁਗਤਾਇਆ ਗਿਆ। ਈਵਨ ਭਾਈ ਅਮਰੀਕ ਸਿੰਘ ਉਹ ਸੀਟ ਵੀ ਹਾਰੇ, ਔਰ ਸਿਰਫ ਸ਼ਾਇਦ 4 ਜਾਂ 5 ਸੀਟਾਂ ਹੀ ਸ਼੍ਰੋਮਣੀ ਕਮੇਟੀ ਦੀਆਂ ਦਲ ਖਾਲਸਾ ਦੇ ਥੱਲੇ ਕੱਢੀਆਂ ਜਾ ਸਕੀਆਂ ਸੀ। ਡਾਕਟਰ ਸਾਹਿਬ ਉਹ 'ਚ ਇੱਦਾਂ ਸੀ, ਅਸੀਂ ਜਿੱਦਾਂ ਜਿਸ ਰਫਤਾਰ ਨਾਲ ਸੰਤਾਂ ਦੀ ਸ਼ਖਸੀਅਤ ਵੱਲ 78-9 'ਚ ਖਿੱਚੇ ਗਏ ਸੀਗੇ, ਮੈਂ ਮਹਾਂਪੁਰਖਾਂ ਨੂੰ ਖੁਦ ਵੀ ਉਹਨਾਂ ਨੇ ਗੱਲ ਕਹੀ ਵੀ ਅਸੀਂ ਤੁਹਾਡੇ ਵੱਲ ਇੱਕਦਮ ਜਿਹੜਾ ਨੌਜਵਾਨ ਤਬਕਾ ਅਸੀਂ ਆਏ ਸੀ, ਪਰ ਜਿਸ ਤਰੀਕੇ ਨਾਲ ਇਲੈਕਸ਼ਨ ਹੈਂਡਲ ਹੋਈ ਹੈ SGPC ਦੀ, ਸਾਨੂੰ ਉਹਨੇ ਨਿਰਾਸ਼ ਕੀਤਾ। ਮੈਂ ਉਹਨਾਂ ਨੂੰ ਬੜੇ ਸਪਸ਼ਟ ਸ਼ਬਦਾਂ 'ਚ ਕਿਹਾ ਸੀ। ਉਹ ਕਹਿੰਦੇ ਕੀ? ਮੈਂ ਕਿਹਾ ਵੀ ਪਬਲਿਕ ਦੇ ਵਿੱਚ ਇੱਕ ਆਵਾਰ ਵੀ ਸੀ ਤੇ ਅਵਾਲ ਵੀ ਸੀ। ਜੇ ਤੁਹਾਨੂੰ ਯਾਦ ਹੋਵੇ ਡਾਕਟਰ ਸਾਹਿਬ, ਜਥੇਦਾਰ ਟੌੜਾ ਨੇ
ਇਹਨਾਂ ਦੀ ਫੇਵਰ ਦਾ ਬਿਆਨ ਇੱਕ ਦੇ ਦਿੱਤਾ ਸੀ ਕਿ ਸੰਤ ਜਰਨੈਲ ਸਿੰਘ ਠੀਕ ਚੱਲ ਰਿਹਾ। ਉਹ ਬੜਾ ਡਿਸਟਰਬਿੰਗ ਬਿਆਨ ਸੀਗਾ ਅਕਾਲੀ ਦਲ ਵਾਸਤੇ। ਉਹਨਾਂ ਨੇ ਆਪਸ ਵਿੱਚ ਹੀ ਮੈਨੇਜ ਕਰ ਲਿਆ। ਇਹਨਾਂ ਦੇ ਨਾਲੋਂ ਜਿੰਨੀ ਸਪੋਰਟ ਸੀਗੀ ਫਿਰ, ਕਿਉਂਕਿ ਇਨਫਰਾਸਟ੍ਰਕਚਰ ਇਹਨਾਂ ਕੋਲ ਹੈ ਕੋਈ ਨਹੀਂ ਸੀ, ਪੈਸੇ ਕੋਈ ਨਹੀਂ ਸੀ ਇਹਨਾਂ ਦੇ ਕੋਲ। ਸੋ ਪਿੰਡਾਂ ਦੇ ਵਿੱਚ ਨਹੀਂ, ਹਾਲਾਂ ਮੈਂ ਤੁਹਾਡੀ ਗੱਲ ਨੂੰ ਦੇ ਚ ਆਪਣਾ ਐਡ ਕਰਦਾ ਇਨਪੁਟ। 1978 ਦੇ ਵਿੱਚ ਲੁਧਿਆਣੇ ਦੇ ਵਿੱਚ ਅਕਾਲੀ ਕਾਨਫਰੰਸ ਹੋਈ, ਸਾਕਾ ਨਰਕਧਾਰੀਆਂ ਦਾ ਜੋ ਸੀ। ਇਹਨਾਂ ਨੂੰ ਬੋਲਣ ਦਾ ਟਾਈਮ ਨਹੀਂ ਸੀ ਦਿੱਤਾ ਉਸ ਨਹੀਂ ਜੀ, ਨਾਟ ਬੋਲਣ ਦਾ, ਕਿਉਂਕਿ ਉਹਨੂੰ ਮੈਂ ਇਨ ਪਰਸਨ ਅਟੈਂਡ ਕੀਤਾ। ਅਮਰ ਸਿੰਘ ਦੋਸਾਂਝ ਸਟੇਜ ਹੈਂਡਲ ਕਰ ਰਿਹਾ ਸੀ, ਚੰਦਰ ਸ਼ੇਖਰ ਵੀ ਸਟੇਜ ਤੇ ਸੀ, ਸੁਰਜੀਤ ਬਰਨਾੜਾ ਵੀ ਸੀ, ਸੰਤ ਪਿੰਡਰਾਂਵਾਲੇ ਤਾਬਿਆ ਬੈਠੇ। ਜਦੋਂ ਬਰਨਾੜਾ ਬੋਲਣ ਲਈ ਖਲੋਤਾ ਤੇ ਸਾਹਮਣੇ ਡਿਸਟਰਬੈਂਸ ਹੋਈ ਕਿ ਜੀ ਨਿਰੰਕਾਰੀ, ਉਹ ਉਦੋਂ ਆਮ ਸੀ ਕਿ ਇਹਦੀ ਘਰ ਵਾਲੀ ਨਿਰੰਕਾਰਨ ਹੈ। ਸੋ ਉਸ ਪੀਰੀਅਡ ਦੇ ਵਿੱਚ ਜਦੋਂ ਤਲਵੰਡੀ ਪ੍ਰਧਾਨ ਸੀ, ਉਸ ਤੋਂ ਇੱਕ ਦਿਨ ਪਹਿਲਾਂ ਉਹਦਾ ਹਾਥੀ ਦਾ ਜਲੂਸ ਨਿਕਲਿਆ ਸੀ। ਉਹ ਆ ਕੇ ਫੜ ਕੇ ਕਹਿੰਦਾ ਹੈ ਕਿ ਵੀ ਰੌਲਾ ਪਾਈ ਜਾਂਦੇ ਨੇ 13 ਸ਼ਹੀਦ ਹੋ ਗਏ, 13 ਤੁਹਾਨੂੰ ਭੇਜਿਆ ਕਿਹਨੇ ਸੀ, ਕਿੱਥੋਂ ਆਗਿਆ ਲੈ ਕੇ ਗਏ। ਸੋ ਮੈਨੂੰ ਇਹ ਲੱਗਦਾ ਹੈ ਵੀ ਹੋ ਸਕਦਾ ਹੈ ਟੌੜਾ ਸਾਹਿਬ ਦਾ ਉਹ ਬਿਆਨ ਉਦੋਂ ਥੋੜ੍ਹਾ ਬਹੁਤ ਸ਼ਾਂਤ ਕਰਨ ਲਈ ਹੋਏ, ਕਿਉਂਕਿ ਤਲਵੰਡੀ ਦੇ ਥੱਲੇ ਬਾਦਲ ਤਾਂ ਪਹਿਲਾਂ ਹੀ ਹੌਸਟਾਈਲ RSS ਦੀ ਖਾਕੀ ਨਿੱਕਰ ਵਾਲਾ ਕੰਮ ਸੀ। ਮੈਨੂੰ ਤਲਵੰਡੀ ਨੇ ਵੀ ਉਸ ਦੌਰ ਦੇ ਵਿੱਚ ਬਹੁਤ ਐਗਰੈਸਿਵਲੀ ਨੈਗੇਟਿਵ ਲਾਈਨ ਲਈ ਸੀ। ਸੋ ਉਹ ਕਹਿੰਦੇ, ਮਤਲਬ ਅਸੀਂ ਇੱਦਾਂ ਮਹਿਸੂਸ ਕਰਦੇ ਸੀ ਕਿ ਜਿਸ ਤਰੀਕੇ ਨਾਲ ਸੰਗਤ ਦੇ ਵਿੱਚ ਉਭਾਰ ਸੀਗਾ ਜਾਂ ਉਬਾਲ ਸੀਗਾ, ਉਹ ਹੈਂਡਲ ਨਹੀਂ ਹੋਈ। ਉਹ ਕਹਿੰਦੇ ਨਹੀਂ, ਇੱਦਾਂ ਨਹੀਂ ਸੀਗਾ, ਚਲੋ ਖੈਰ। ਅਤੇ ਫਿਰ ਉਹਦੇ ਤੋਂ ਬਾਅਦ 'ਚ ਜਦੋਂ ਦਾ ਲਾਲਾ ਜਗਤ ਨਾਰਾਇਣ ਕਤਲ ਕਾਂਡ ਹੋਇਆ, ਠੀਕ ਹੈ, ਉਹਦੇ ਵਿੱਚ ਉਹਦੇ ਤੋਂ ਪਹਿਲਾਂ ਵੀ ਪਹਿਲਾ ਪੋਲੀਟੀਕਲ ਮਰਡਰ ਸੀ। ਉਦੋਂ ਤੱਕ ਜਿਹੜਾ ਪਾਰਟ ਸੀ ਨਰਕਧਾਰੀਆਂ ਦੇ ਖਿਲਾਫ ਕੇਸ ਪੰਜਾਬ 'ਚੋਂ ਹਰਿਆਣੇ 'ਚ ਲੈ ਗਏ, ਕਰਨਾਲ 'ਚ, ਉਹ ਸਾਰੇ ਕੁਇਟ ਹੋਏ। ਔਰ ਉਦੋਂ ਸੰਤਾਂ ਨੇ ਕਿਹਾ ਕਿ ਭਾਈ ਹੁਣ ਕਿਉਂਕਿ ਜੇ ਇਹਨਾਂ ਦੀਆਂ ਅਦਾਲਤਾਂ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਤੇ ਅਸੀਂ ਖਾਲਸਾ ਇਨਸਾਫ ਲਵਾਂਗੇ। ਉਹ ਦੌਰ ਸ਼ੁਰੂ ਹੋ ਗਿਆ ਇਨਸਾਫ ਲੈਣ ਦਾ। ਪਰ ਜਗਤ ਨਾਰਾਇਣ ਤੋਂ ਬਾਅਦ ਇਹ ਸਾਰੀ ਮੂਵਮੈਂਟ ਨੇ ਇੱਕ ਪੋਲੀਟੀਕਲ ਟਰਨ ਲਿਆ। ਉਹਦੇ 'ਚ ਇੱਕ ਡਾਕਟਰ ਸਾਹਿਬ ਹੋਰ ਗੱਲ ਸੀ ਵੀ ਜਿਹੜਾ ਸੰਤਾਂ ਦਾ ਸਾਡੇ ਨੇੜੇ ਜਾਣ ਦਾ, ਕਿਉਂਕਿ ਮਹਾਂਪੁਰਖਾਂ ਕੋਲ ਤਾਂ ਬਹੁਤ ਦੁਨੀਆ ਜਾਂਦੀ ਸੀ, ਕਿਸੇ ਨਾ ਕਿਸੇ ਤੋਂ ਤੁਹਾਨੂੰ ਕੋਈ ਚਾਹੀਦਾ ਹੁੰਦਾ ਜਿਹੜਾ ਬੰਦਾ ਤੁਹਾਨੂੰ ਮਤਲਬ ਗੱਲਬਾਤ ਕਰਾਉਣ ਵਾਸਤੇ ਤੁਹਾਡਾ ਹੱਥ ਫੜ ਕੇ ਗੱਲ ਕਰਾ ਦੇਵੇ। ਡਾਕਟਰ ਸਾਹਿਬ ਉੱਥੇ ਜਦੋਂ ਤੁਸੀਂ ਵੀ ਮਿਲੇ ਉਹਨਾਂ ਨੂੰ, ਬੁੱਲੋ ਵਾਲੀ ਸਰਦਾਰ ਬਲਦੇਵ ਸਿੰਘ ਸੋਤਾ, ਪੰਜਾਬ ਐਂਡ ਸਿੰਧ ਦੇ ਮੈਨੇਜਰ ਸੀ। ਉਹ ਸੰਤਾਂ ਦੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਦਾ ਬਹੁਤ ਨਹੀਂ, ਉਹ ਸੰਤ ਕਰਤਾਰ ਸਿੰਘ ਜੀ ਦੇ ਵੇਲੇ ਤੋਂ ਹੀ ਜੁੜੇ ਹੋਏ ਸੀ। ਅੱਛਾ, ਉਹ ਉੱਥੇ ਉਹ ਬੈਂਕ ਮੈਨੇਜਰ ਲੱਗੇ ਤੇ ਮੇਰੇ ਬ੍ਰਦਰ ਦੇ ਉਹ ਕਲਾਸ ਫੈਲੋ ਨਹੀਂ ਸੀ, ਪਰ ਇੱਕ ਯੂਨੀਵਰਸਿਟੀ 'ਚ ਇਕੱਠੇ ਪੜ੍ਹੇ ਸੀ। ਅਸੀਂ ਮਿਲਣ ਗਏ ਤੇ ਸਾਡੀ ਇੱਕ ਗੱਲਬਾਤ ਸ਼ੁਰੂ ਹੋ ਗਈ। ਅਤੇ ਫਿਰ 1980 ਤੋਂ ਹੀ ਅਸੀਂ ਸੰਤਾਂ ਦੇ ਕੋਲ ਜਾਣਾ ਸ਼ੁਰੂ ਕਰਤਾ ਸੀ। ਸਾਡੇ ਲਾਗੇ ਭੋਗਪੁਰ ਦੇ ਲਾਗੇ ਇੱਕ ਜਗ੍ਹਾ ਹੈਗੀ ਆ, ਉੱਥੇ ਮੈਂ ਨਾਮ ਭੁੱਲਦਾ, ਆਦਮਪੁਰ ਦੇ ਲਾਗੇ, ਉੱਥੇ ਹਰ ਸਾਲ 7 ਦਿਨ ਦਾ ਇਹਨਾਂ ਦਾ ਦੀਵਾਨ ਹੁੰਦਾ ਸੀਗਾ। ਰਾਮਪੁਰ ਖੇੜੇ? ਨਹੀਂ ਜੀ, ਰਾਮਪੁਰ ਖੇੜਾ ਤਾਂ ਗੜਦੀ ਵਾਲੇ ਦੇ ਲਾਗੇ ਆ। ਇਹ ਮੈਨੂੰ ਯਾਦ ਆ ਜਾਏਗਾ ਨਾ ਹੁਣੇ, ਕਿਉਂਕਿ ਮੈਨੂੰ ਇਹ ਪਤਾ ਹੈ ਵੀ ਰਾਮਪੁਰ ਖੇੜੇ ਸੰਤ ਆਪਣੇ ਜਥੇ ਸਮੇਤ ਪੂਰਾ ਇੱਕ ਹਫ਼ਤਾ ਰੁਕਦੇ ਸੀ। ਇਹ ਇੱਥੇ ਮਤਲਬ ਭੋਗਪੁਰ ਤੋਂ ਜਦੋਂ ਆਪਾਂ ਜਾਂਦੇ ਹਾਂ ਆਦਮਪੁਰ ਨੂੰ, ਉੱਥੇ ਇੱਕ ਪਿੰਡ ਆ ਜਿੱਥੇ ਸਰਦਾਰ ਬਲਬੀਰ ਸਿੰਘ ਢਿੱਲੋਂ ਇੱਥੇ ਸਾਡੇ ਹੈਗੇ ਸਿੱਖ ਯੂਥ ਹੁੰਦੇ ਸੀ, ਇਹ ਉਹਨਾਂ ਦਾ ਪਿੰਡ ਸੀਗਾ। ਉੱਥੇ ਉਹ 7 ਦਿਨ ਵਾਸਤੇ ਲਗਾਤਾਰ ਆਉਂਦੇ ਸੀ। ਅਤੇ ਰਾਦਰ ਉਹ ਜਿਹੜੀ ਫੈਮਿਲੀ ਸੀ, ਉਹਨਾਂ ਦਾ ਇੱਕ ਬੰਦਾ ਮਤਲਬ ਬੜਾ ਕਾਮਰੇਡ ਸੀਗਾ, ਪਰ ਆਪ ਉਹ ਬੜਾ ਉਹ ਆਪਣਾ ਸਾਰਾ ਦੇਂਦੇ ਸੀ ਜਿਹੜਾ ਹਾਤਾ ਵਗੈਰਾ। ਅਤੇ ਅੱਛਾ, ਅਸੀਂ ਉੱਥੇ ਉਹਨਾਂ ਨੂੰ ਮਿਲਦੇ ਰਹੇ। ਉਹਦੇ ਤੋਂ ਬਾਅਦ ਫਿਰ ਜਿਹੜਾ ਲਾਲਾ ਜਗਤ ਨਾਰਾਇਣ ਜਿਹੜਾ ਕਾਂਡ ਹੁੰਦਾ, ਅਤੇ ਤੁਹਾਨੂੰ ਯਾਦ ਆ ਵੀ ਆਪਾਂ ਇਕੱਠੇ ਹੀ ਫਿਰ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਉਸ ਦਿਨ 20 ਸਤੰਬਰ 1981 ਨੂੰ ਅਸੀਂ ਉੱਥੇ ਇਕੱਠੇ ਗਏ। ਸਾਰਾ ਟ੍ਰੇਨਸ ਬੱਸਾਂ ਬੰਦ ਸੀ, ਅਸੀਂ ਸਕੂਟਰ ਦੇ ਉੱਤੇ ਹੀ ਸਫ਼ਰ ਕੀਤਾ। ਹਾਂਜੀ। ਫਿਰ ਤੁਸੀਂ ਦੇਖੋ ਵੀ ਕਿੰਨਾ ਉੱਥੇ ਜੋ ਹੋਇਆ, ਉਹ ਸਾਰਾ ਇੱਕ ਹਿਸਟਰੀ ਦਾ ਇੱਕ ਪਾਰਟ ਹੈ। ਔਰ ਉਹਦੇ 'ਚ ਵੀ ਜਿਹੜੀ ਰਿਮਾਰਕੇਬਲ, ਜਿਵੇਂ ਜਥੇਦਾਰ ਸਾਧੂ ਸਿੰਘ ਭੌਰਾ ਤੋਂ ਬਾਅਦ ਜਥੇਦਾਰ ਗੁਰਦਿਆਲ ਸਿੰਘ ਅਜਨੋਆ ਜਥੇਦਾਰ ਬਣਦੇ ਨੇ। ਔਰ ਉਸ ਇਕੱਠ 'ਚ ਜੇ ਤੁਹਾਨੂੰ ਯਾਦ ਹੋਏ ਕਿ ਜਥੇਦਾਰ ਅਜਨੋਆ ਨੇ ਗਲ 'ਚ ਹਾਰ ਪਾ ਕੇ ਸੰਤਾਂ ਨੂੰ ਵਿਦਾ ਕੀਤਾ ਗ੍ਰਿਫਤਾਰੀ ਲਈ, ਔਰ ਇਹ ਵੀ ਐਲਾਨ ਕੀਤਾ ਵੀ ਜੇ ਇਹਨਾਂ ਦੀ ਰਿਹਾਈ ਫੌਰਨ ਨਹੀਂ ਹੁੰਦੀ ਤਾਂ ਮੈਂ ਜਥਾ ਲੈ ਕੇ ਗ੍ਰਿਫਤਾਰੀ, ਸ਼ਹੀਦੀ ਜਥਾ ਲਫ਼ਜ਼ ਉਹਨਾਂ ਨੇ ਕਿਹਾ। ਸੋ ਇਹ ਉਹ ਬੜਾ ਇਸ ਲੈਵਲ ਦੇ ਉੱਤੇ ਜਦੋਂ ਅਕਾਲ ਤਖਤ ਬਿਲਕੁਲ ਨਾਲ ਖਲੋਤਾ ਸੀ, ਜਿਹੜਾ ਕਿ ਠੀਕ ਸਟੈਂਡ ਹੈ, ਜਿਹੜਾ ਕਿ ਵਕਤ ਪਾ ਕੇ ਫਿਰ ਬਿਲਕੁਲ ਡਿਵੀਏਸ਼ਨ ਹੁੰਦੀ ਅੱਜ ਕਿਸ ਲੈਵਲ ਦੀ ਡੀਜਨਰੇਸ਼ਨ ਹੈ, ਉਹਦੀ ਗੱਲ ਵੀ ਅਸੀਂ ਕਰਾਂਗੇ। ਤੁਸੀਂ ਆਪਣਾ ਬਿਰਤਾਂਤ ਉਹਦੇ 'ਚ ਡਾਕਟਰ ਸਾਹਿਬ ਨਾਲ ਦੀ ਮੈਂ ਦੱਸਾਂ, ਜਥੇਦਾਰ ਅਜਨੋਹਾ ਤੱਕ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਆ, ਉਹ ਪੋਲੀਟੀਕਲ ਹੁੰਦੀ ਸੀ ਜੀ। ਪੋਲੀਟੀਕਲ ਫੀਲਡ 'ਚੋਂ ਲੋਕ ਇਲੈਕਸ਼ਨ ਵੀ ਹੁੰਦੀ ਰਹੀ ਇੱਕ ਜ਼ਮਾਨੇ 'ਚ। ਸ਼੍ਰੋਮਣੀ ਕਮੇਟੀ ਮੈਂਬਰ
ਗੁਰਮੁਖ ਸਿੰਘ ਮੁਸਾਫਰ ਬਹੁਤ ਜਾਂ ਪਹਿਲਾਂ ਹਾਂ ਜਥੇਦਾਰ ਊਧਮ ਸਿੰਘ ਦੂਜੇ ਔਰ ਸੋਹਣ ਸਿੰਘ ਭਕਨਾ, ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ 1930 ਜਥੇਦਾਰ ਸੋਹਣ ਸਿੰਘ ਭਕਨਾ ਫਿਰ ਕੰਸੈਂਸਸ ਜਥੇਦਾਰ ਵੀ ਰਹੇ ਅਕਾਲ ਤਖਤ ਦੇ। ਪਰ ਉਹ ਤੋਂ ਪਹਿਲਾਂ ਜਿਹੜੀਆਂ ਅਪਾਇੰਟਮੈਂਟਸ ਹੁੰਦੀਆਂ ਸੀ ਉਹ ਪੋਲੀਟੀਕਲ ਹੁੰਦੀਆਂ ਸੀ। ਜਿਹੜੇ ਜਥੇਦਾਰ ਅਜਨੋਹਾ ਆ ਉਹ ਪੋਲੀਟੀਕਲ ਸਾਈਡ ਤੋਂ ਆਏ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸੀ। ਫਿਰ ਜਿਹੜੇ ਸਾਧੂ ਸਿੰਘ ਭੌਰਾ ਆ ਇਹ ਵੀ ਇਹ ਮਤਲਬ ਜਿਹੜੀ ਸਾਡੀ ਇੱਕ ਜਿਹੜੀ ਮੌਜੂਦਾ ਜਿਹੜੀ ਅੱਜ ਕੱਲ੍ਹ ਪ੍ਰਚਾਰਕ ਸ਼੍ਰੇਣੀ ਕਹਿ ਲਓ ਜਾਂ ਜਿਹੜੀ ਕਲਰਜੀ ਇਧਰੋਂ ਨਹੀਂ ਸੀ ਆਉਂਦੀ। ਨਹੀਂ ਬਿਲਕੁਲ। ਉਹਦਾ ਕਾਰਨ ਇਹੀ ਸੀ, ਉਦੋਂ ਹੀ ਇਹਨਾਂ ਨੇ ਸੋਚਿਆ ਵੀ ਜਿਹੜਾ ਜਥੇਦਾਰ ਅਜਨੋਹਾ ਨੂੰ ਟੈਕਲ ਕਰਨਾ ਬਹੁਤ ਔਖਾ ਸੀ। ਬਿਲਕੁਲ। ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਫਿਰ ਜਿਹੜੇ ਜਥੇਦਾਰ ਆਏ ਦਿਨ ਉਹ ਸਾਰੇ ਥੱਲੇ ਹੀ ਥੱਲੇ ਇਹਨਾਂ ਦੇ ਜਿਹੜੀ ਨਹੀਂ। ਇੱਥੇ ਮੈਂ ਤੁਹਾਨੂੰ ਇੱਕ ਵਾਕਿਆ ਤੁਹਾਡੀ ਵੀ ਯਾਦ 'ਚ ਹੋਏਗਾ, ਕਿਉਂਕਿ ਜਦੋਂ ਜਥੇਦਾਰ ਅਜਨੋਹਾ ਚੜ੍ਹਾਈ ਕਰ ਜਾਂਦੇ ਨੇ ਤੇ ਗਿਆਨੀ ਕਿਰਪਾਲ ਸਿੰਘ ਹੈੱਡ ਗ੍ਰੰਥੀ ਸਨ ਦਰਬਾਰ ਸਾਹਿਬ ਦੇ, ਉਹਨਾਂ ਨੂੰ ਐਕਟਿੰਗ ਜਥੇਦਾਰ ਬਣਾਇਆ ਜਾਂਦਾ। ਉੱਪਰੋਂ ਥੱਲੇ 2-3 ਕਾਨਫਰੰਸਿਸ ਸਾਬਕਾ ਫੌਜੀਆਂ ਦੀ, ਸਾਬਕਾ ਬੁੱਧੀਜੀਵੀਆਂ ਦੀ ਧਰਮਯੁੱਧ ਮੋਰਚੇ ਦੇ ਥੱਲੇ ਲੌਂਗੋਵਾਲ ਦੀ ਕਾਲ ਤੇ ਹੋਈਆਂ। ਜਿਹੜਾ ਸਾਬਕਾ ਫੌਜੀਆਂ ਦਾ ਇਕੱਠ ਹੋਇਆ ਜਿਹਦੇ 'ਚ 8 ਤੋਂ 10,000 ਫੌਜੀ ਆਏ, ਬਹੁਤ ਸਾਰੇ ਲੈਫਟੀਨੈਂਟ ਜਨਰਲ, ਮੇਜਰ ਜਨਰਲ, ਬ੍ਰਿਗੇਡੀਅਰ, ਉਹਨਾਂ ਨੇ ਇੱਕ ਮਤਾ ਪਾਸ ਕੀਤਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਜਾਏ। ਔਰ ਜਿਸ ਦਿਨ ਇਹ ਮਤਾ ਪਾਸ ਹੁੰਦਾ ਹੈ ਅਗਲੇ ਦਿਨ, ਕਿਉਂਕਿ ਉਦੋਂ ਸੋਸ਼ਲ ਮੀਡੀਆ ਤਾਂ ਨਹੀਂ ਸੀ, ਅੱਧੀ ਰਾਤ ਨੂੰ ਅਖਬਾਰਾਂ ਛਪਦੀਆਂ ਸੀ, ਅਗਲੇ ਦਿਨ ਇਹ ਖਬਰ ਕਿ ਉਹਨਾਂ ਨੂੰ ਜਥੇਦਾਰ ਬਣਾਇਆ ਜਾਏ ਤਾਂ ਕਿਸੇ 16ਵੇਂ ਸਫ਼ੇ ਤੇ ਲੱਗੀ ਸੀ, ਲੇਕਿਨ ਫਰੰਟ ਪੇਜ ਤੇ ਖਬਰ ਸੀ ਕਿ ਗਿਆਨੀ ਕਿਰਪਾਲ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਥਾਪ ਦਿੱਤਾ ਗਿਆ ਔਰ ਗਿਆਨੀ ਸਾਹਿਬ ਸਿੰਘ ਚਮਕ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੋਣਗੇ। ਸੋ ਇਹ ਤੁਹਾਡੀ ਵੀ ਯਾਦ 'ਚ ਹੋਏਗਾ ਕਿ ਜੀ ਬਿਲਕੁਲ। ਉਹਨਾਂ ਦਿਨਾਂ 'ਚ ਮੈਨੂੰ ਯਾਦ ਹੈ ਵੀ ਅਸੀਂ ਗਏ ਹੋਏ ਸੀਗੇ ਤੇ ਸੰਤਾਂ ਨੇ ਕਿਹਾ ਵੀ ਮੈਨੂੰ ਪੁੱਛਿਆ ਇਹਨਾਂ ਨੇ ਵੀ ਤੁਹਾਡੇ ਬਾਰੇ, ਕਹਿੰਦੇ ਮੇਰਾ ਤੇ ਕੋਈ ਕਮੈਂਟ ਨਹੀਂ, ਜੋ ਸੰਗਤ ਦੀ ਮਰਜ਼ੀ ਹੋਊਗੀ। ਬਿਲਕੁਲ। ਫਿਰ ਇਸੇ ਲਹਿਰ ਨੂੰ ਤੋਰਦੇ ਹੋਏ ਡਾਕਟਰ ਸਾਹਿਬ ਜਿਹੜੇ ਆਪਣੇ ਜਨਰਲ ਨਰਿੰਦਰ ਸਿੰਘ ਸੀਗੇ, ਉਹਨਾਂ ਨੂੰ ਵੀ ਇਸ ਲਾਈਮਲਾਈਟ 'ਚ ਲਿਆਉਣ, ਉਹ ਉਹਨਾਂ ਨੇ ਫਿਰ ਆਪ ਮਨਾ ਕਰਤਾ ਸੀ ਵੀ ਕੱਲ੍ਹ ਨੂੰ ਤੁਸੀਂ ਮੇਰੇ ਬਾਰੇ ਕਹਿਣਾ ਵੀ ਮੈਂ ਹੁਣ ਤਾਂ ਠੀਕ ਹਾਂ, ਅਮਰਧਾਰੀ ਹਾਂ, ਵੀ ਮੇਰੀ ਫੌਜ ਦੀ ਲਾਈਫ ਕੁਛ ਹੋਰ ਤਰ੍ਹਾਂ ਦੀ ਸੀਗੀ ਤੇ ਤੁਸੀਂ ਅੱਗੋਂ ਪਰਿਵਾਰਕ ਪੱਖੋਂ ਉਹ ਕਹਿੰਦੇ ਐਨੀਵੇ। ਪਰ ਇਹ ਇੱਕ ਬੜਾ ਮੇਜਰ ਸ਼ਿਫਟ ਸੀਗੀ ਸਿੱਖ ਪੋਲੀਟਿਕਸ ਵਿੱਚ ਕਿ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹ ਤੁਸੀਂ ਜਿਹੜੀ ਕਲਰਜੀ ਦੇ ਵਿੱਚੋਂ, ਕਿਉਂਕਿ ਉਹ ਆਲਰੇਡੀ ਉਹਨਾਂ ਦੇ EMPLOYE ਹੋ ਰਿਹਾ ਵੀ ਅੱਜ ਤੱਕ ਵੀ ਉਹਨੂੰ ਐਕਟਿੰਗ ਹੀ ਰੱਖਦੇ ਆ। ਪਰਮਾਨੈਂਟ ਜਥੇਦਾਰ ਇਹਨਾਂ ਨੇ ਬਣਾਇਆ ਨਹੀਂ। ਬਿਲਕੁਲ। ਇਹ ਤੁਸੀਂ ਬਿਲਕੁਲ ਪਿਨ ਪੁਆਇੰਟ ਕੀਤਾ ਹੈ ਵੀ ਕਿਵੇਂ ਗੁਰਦੁਆਰਾ ਐਕਟ ਤੁਸੀਂ ਵੀ ਪੜ੍ਹਿਆ ਹੋਏਗਾ। ਗੁਰਦੁਆਰਾ ਐਕਟ ਦੇ ਵਿੱਚ ਅਕਾਲ ਤਖਤ ਉਹਦੇ ਪ੍ਰਵਿਊ 'ਚ ਨਹੀਂ ਹੈ, ਉਹ ਮੈਨੇਜਮੈਂਟਲ ਬਾਡੀ ਸੀ। ਅਕਾਲ ਤਖਤ ਦਾ ਆਪਣਾ ਸਟੇਟਸ ਸੀ, ਪਰ ਇਹਨਾਂ ਨੇ ਹੌਲੀ ਅਕਾਲ ਤਖਤ ਦੇ ਜਥੇਦਾਰ ਨੂੰ ਨਾ ਸਿਰਫ ਸ਼੍ਰੋਮਣੀ ਕਮੇਟੀ EMPLOYE ਵਾਂਗ ਟਰੀਟ ਕੀਤਾ, ਬਲਕਿ ਜਸਟ ਐਕਟਿੰਗ ਰੱਖ ਕੇ ਉਹ ਐਟ ਦਾ ਮਰਸੀ ਆਫ ਦਾ ਮਾਸਟਰਸ ਜਦੋਂ ਮਰਜ਼ੀ ਰਿਮੂਵ ਕਰ ਦੇ। ਸੋ ਉਹਨਾਂ ਦੀ ਜੇ ਤੁਹਾਨੂੰ ਯਾਦ ਹੋਵੇ ਜਥੇਦਾਰ ਅਜਨੋਹਾ ਦੀ ਸਪੀਚ ਉਦਣ ਬੜੀ ਅੱਛੀ ਜੀ। ਔਰ ਔਨ ਦਾ ਸਾਈਡ ਲਾਈਨ ਡਾਕਟਰ ਸਾਹਿਬ ਜਿਹੜੇ ਆਪਣਾ ਦਿੱਲੀ ਤੋਂ ਸੀਗੇ ਜਥੇਦਾਰ ਸੰਤੋਖ ਸਿੰਘ, ਉਹਨਾਂ ਦੀ ਸਪੀਚ ਸਭ ਤੋਂ ਵਧੀਆ ਸੀ। ਉਹਨੇ ਕਿਹਾ ਵੀ ਅੱਜ ਜਿਹੜਾ ਮਤਲਬ ਠੀਕ ਹੈ ਸਾਡੀਆਂ ਪਾਰਟੀਆਂ ਅਲੱਗ-ਅਲੱਗ ਹੋ ਸਕਦੀਆਂ ਪਰ ਸਾਡਾ ਧਰਮ ਜਿਹੜਾ ਹੈ ਅਸਲੇ ਉਹ ਖਤਰੇ 'ਚ ਆ। ਸੋ ਸਾਰੇ ਔਰ ਤੁਹਾਨੂੰ ਇਹ ਪਤਾ ਹੀ ਹੋਏਗਾ ਕਿ ਜਥੇਦਾਰ ਸੰਤੋਖ ਸਿੰਘ ਦਾ ਬਹੁਤ ਜਲਦੀ ਬਾਅਦ ਉੱਥੇ ਮਰਡਰ ਹੁੰਦਾ ਹੈ ਔਰ ਕਰਨ ਵਾਲੇ ਦਾ ਵੀ ਮਰਡਰ ਹੋ ਜਾਂਦਾ ਹੈ। ਸੋ ਉਹ ਵੀ ਕਹਾਣੀ ਖਤਮ ਹੋ ਜਾਂਦੀ ਹੈ ਕਿ ਵੀ ਇਹ ਪਸੰਦ, ਕਿਉਂਕਿ ਜਥੇਦਾਰ ਸੰਤੋਖ ਸਿੰਘ ਇੰਦਰਾ ਗਾਂਧੀ ਦੇ ਵੀ ਨੇੜੇ ਸੀ, ਸੋ ਉਹਨਾਂ ਨੂੰ ਇਹ ਪਸੰਦ ਨਹੀਂ ਆਇਆ ਕਿ ਵੀ ਇਹ ਜਾ ਕੇ ਉਹਨੇ ਇਕੱਲਾ ਲੈਕਚਰ ਨਹੀਂ, ਬਾਅਦ ਦੇ ਵਿੱਚ ਵੀ ਜਦੋਂ ਇਹ ਹੋਇਆ ਵੀ ਉਹਨਾਂ ਨੂੰ ਪੇਸ਼ ਨਹੀਂ ਹੋਣਾ ਚਾਹੀਦਾ ਅਕਾਲ ਤਖਤ ਤੇ ਕਿਸੇ ਹੋਰ ਮੁੱਦੇ ਦੇ, ਉਹ ਪੇਸ਼ ਵੀ ਹੋਏ ਆ ਕੇ। ਨਹੀਂ ਠੀਕ ਸੀ ਉਹਨਾਂ ਦੇ। ਬੇਸਿਕਲੀ ਇਹ ਇੱਕ ਬੜੀ ਮੇਜਰ ਸ਼ਿਫਟ ਸੀਗੀ ਸਿੱਖ ਪੋਲੀਟਿਕਸ ਦੇ ਵਿੱਚ, ਤੇ ਉਹਦੇ ਵਿੱਚ ਜਿਹੜਾ ਇਹਨਾਂ ਨੇ ਦੇਖਿਆ ਵੀ ਸਾਡੇ ਹੱਥੋਂ ਇਹ ਚੀਜ਼ ਨਿਕਲ ਜਾਏਗੀ, ਉਹਨਾਂ ਨੇ ਉਹ ਕੀਤਾ। ਔਰ ਉਹਦੇ ਤੋਂ ਬਾਅਦ 'ਚ ਡਾਕਟਰ ਸਾਹਿਬ ਫਿਰ ਜਿਹੜਾ 1981 ਦਾ ਇਹ ਹੋ ਗਿਆ, ਅਤੇ 1982 ਦੇ ਵਿੱਚ ਜਦੋਂ ਮੋਰਚਾ ਧਰਮਯੁੱਧ ਮੋਰਚਾ, ਉਹਦੇ ਤੋਂ ਪਹਿਲਾਂ ਅਸੀਂ ਆਈ ਥਿੰਕ ਇਹ ਜੁਲਾਈ ਦੀ ਗੱਲ ਆ 1982, 4 ਜੁਲਾਈ ਨੂੰ ਸ਼ਾਇਦ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਆ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਜੀ, ਅਤੇ ਅਸੀਂ ਉਹ ਤੋਂ ਪਹਿਲਾਂ ਉੱਥੇ ਗਏ ਹੋਏ ਸੀ। 1-2 ਵਿਦਵਾਨ ਸੱਜਣ ਹੋਰ ਸੀਗੇ, ਅਤੇ ਅਸੀਂ ਸੰਤਾਂ ਨੂੰ ਇਹ ਬੇਨਤੀ ਕੀਤੀ ਕਿ ਸਾਡੇ ਕੋਲ ਆਪਣਾ ਅਖਬਾਰ ਚਾਹੀਦਾ। ਜੀ। ਅੱਛਾ, ਉਹਦੇ ਲਈ ਗੱਲਬਾਤ ਕਰਨ ਅਸੀਂ ਗਏ। ਸਰਦਾਰ ਬਲਦੇਵ ਸਿੰਘ ਸੋਤਾ ਨੇ ਮੀਟਿੰਗ ਜਿਹੜੀ ਫੈਸਿਲੀਟੇਟ ਕਰਾਈ ਸੀ, ਅਤੇ ਉਹਦੇ ਵਿੱਚ ਗੱਲਬਾਤ ਹੋਈ ਵੀ ਸਾਨੂੰ ਉਦੋਂ 1 ਕਰੋੜ ਦਾ ਬਜਟ ਸੀ ਜੇ ਮੈਂ ਗਲਤ ਨਾ ਹੋਵਾਂ। ਜਾਂ ਉੱਥੇ ਮੈਨੂੰ ਇਹ ਸਟਿਲ ਵੀ ਯਾਦ ਆ ਵੀ ਇੱਕ ਬੰਬੇ ਤੋਂ ਕੋਈ ਸਿੰਘ ਆਇਆ ਹੋਇਆ ਸੀਗਾ,
ਤੇ ਉਹਨੂੰ ਸੰਤਾਂ ਨੇ ਉੱਥੇ ਕਿਹਾ ਵੀ ਇਹ ਨੌਜਵਾਨ ਹੈਗੇ ਆ, ਇਹ ਆਪਣਾ ਅਖਬਾਰ ਸ਼ੁਰੂ ਕਰਨਾ ਚਾਹੁੰਦੇ ਆ ਤੇ ਤੂੰ 50 ਲੱਖ ਰੁਪਈਆ ਦੇ ਦੇ। ਹੂੰ। ਤੇ ਉਹ ਕਹਿੰਦਾ ਜੀ ਵੀ ਕਦੋਂ? ਉਹ ਕਹਿੰਦੇ ਸਵੇਰੇ ਦੇ ਦੇ। ਜਿੱਦਾਂ ਮਹਾਂਪੁਰਖਾਂ ਦਾ ਹੁੰਦਾ। ਉਹ ਕਹਿੰਦੇ ਜੀ ਆ ਗਏ। ਸੋ ਉਹ ਤੋਂ ਬਾਅਦ ਛੇਤੀ ਜਿਹੜਾ ਸੀਗਾ ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ, 3 ਸਿੰਘਾਂ ਦੀ ਗ੍ਰਿਫਤਾਰੀ ਹੋਈ ਸੀ। ਉਹਨੂੰ ਉਸ ਗ੍ਰਿਫਤਾਰੀ ਵਾਸਤੇ ਫਿਰ ਸੰਤਾਂ ਨੇ ਮੋਰਚਾ ਲਾਇਆ। ਵਿਦਨ 24 ਆਵਰਸ। ਹਾਂਜੀ, ਉੱਥੇ ਅਕਾਲ ਤਖ਼ਤ ਸਾਹਿਬ ਤੇ ਅਰਦਾਸਾ ਸੋਧ ਕੇ ਪਹਿਲਾ ਜਥਾ ਤੋੜ ਦਿੱਤਾ। ਤੇ ਉਹੀ ਮੋਰਚਾ ਇਹਨਾਂ ਨੇ, ਅਕਾਲੀਆਂ ਨੇ ਇੱਕ ਮੋਰਚਾ ਲਾਇਆ ਹੋਇਆ ਸੀਗਾ ਕਪੂਰੀ 'ਚ ਜੀ, ਤੇ ਜਿਹੜਾ ਫਲॉप ਹੋ ਰਿਹਾ ਸੀ। ਉਹ ਇੱਥੇ ਆ ਗਏ। ਇਹ ਰਿਲੈਕਟੈਂਟ ਤਾਂ ਸੀਗੇ ਉਸ ਮੋਰਚੇ ਨੂੰ ਅਡਾਪਟ ਕਰਨ ਵਾਸਤੇ, ਸੰਤਾਂ ਵਾਲੇ ਨੂੰ, ਪਰ ਉੱਥੇ ਪਬਲਿਕ ਦਾ ਪ੍ਰੈਸ਼ਰ। ਕਪੂਰੀ ਮੋਰਚੇ ਦਾ ਵੀ ਜਿਸ ਤੱਕ ਮੈਨੂੰ ਯਾਦ ਹੈ, ਕਿਉਂਕਿ ਟੌੜਾ ਇਹਦੀ ਬਹੁਤ ਨਜ਼ਦੀਕੀ ਸੀ ਕਾਮਰੇਡ ਹਰਕਿਸ਼ਨ ਸੁਰਜੀਤ ਨਾਲ, ਔਰ ਇਹ ਉਹਨਾਂ ਨੂੰ ਹਮੇਸ਼ਾ ਕਹਿੰਦੇ ਸੀ ਜੀ ਦੇਖੋ ਅਸੀਂ ਵੀ ਤੁਹਾਡੇ ਨਾਲ ਖੜੀ ਹੈ, ਜੇ ਤੁਸੀਂ ਅਕਾਲ ਤਖਤ ਤੇ ਧਾਰਮਿਕ ਮੁੱਦਿਆਂ ਦੀ ਥਾਂ ਪੰਜਾਬ ਦੇ ਆਰਥਿਕ ਮੁੱਦੇ ਚੁੱਕੋ। ਇਹਦੇ ਥੱਲੇ ਹੀ ਇਹਨਾਂ ਨੇ ਅਕਾਲ ਤਖਤ ਛੱਡ ਕੇ ਪੂਰੀ ਮੋਰਚਾ ਲਾਇਆ। ਪਰ ਪਹਿਲੀਆਂ ਜਦੋਂ ਡਾਂਗਾ ਫਿਰੀਆਂ ਕਾਮਰੇਡ ਤਾਂ ਲੱਭੇ ਨਹੀਂ ਗਏ ਕਿੱਧਰ, ਤੇ ਇਹਨਾਂ ਦਾ ਵੀ ਉਹ ਜਲੂਸ ਨਿਕਲਣ ਲੱਗ ਗਿਆ। ਔਰ ਇਹਨਾਂ ਦੀ ਮਜਬੂਰੀ ਵੀ ਜਦੋਂ ਸੰਤਾਂ ਨੇ ਸ਼ੁਰੂਆਤ ਕੀਤੀ, ਉਦੋਂ ਹੀ ਫਿਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਮਤਾ ਕਰਕੇ ਆਪਣਾ ਮੋਰਚਾ ਇਹਨਾਂ 'ਚ ਮਰਜ ਕੀਤਾ। ਉਹ ਮਰਜ ਹੋਣ ਤੋਂ ਬਾਅਦ ਫਿਰ ਡਾਕਟਰ ਸਾਹਿਬ ਇਹ ਵੀ ਜਿਹੜਾ 2 ਸਾਲ ਦਾ 82 ਜੁਲਾਈ ਤੋਂ ਲਾ ਲਓ ਤੁਸੀਂ ਜੀ, ਤੇ ਉਹ 2 ਸਾਲ ਤੋਂ ਫਿਰ ਸੰਤ ਉੱਥੇ ਹੀ ਸਟੇਸ਼ਨ ਰਹੇ ਤੇ ਅਸੀਂ ਗਾਹੇ ਬਗਾਹੇ ਜਾਂਦੇ ਰਹਿੰਦੇ ਸੀਗੇ। ਸੰਤਾਂ ਦਾ ਮੈਂ ਦੇਖਿਆ ਵੀ ਜਿਹੜੀ ਸ਼ਖਸੀਅਤ ਹੀ ਇੱਦਾਂ ਦੀ ਸੀ ਵੀ ਹਰ ਬੰਦਾ ਹੀ ਇਹ ਸਮਝਦਾ ਸੀਗਾ ਵੀ ਸੰਤ ਮੇਰੇ ਬਹੁਤ ਨੇੜੇ ਆ, ਪਰ ਉਹਨਾਂ ਦੀ ਸ਼ਖਸੀਅਤ ਹੀ ਇੱਦਾਂ ਦੀ ਸੀਗੀ। ਮੈਨੂੰ ਤੁਹਾਡੇ ਨਾਲ ਸੋਹਤਾ ਸਾਹਿਬ ਨਾਲ, ਉਹਨਾਂ ਨਾਲ ਸੰਤਾਂ ਦੇ ਦੀਦਾਰ ਦਾ ਵੀ ਮੌਕਾ ਮਿਲਦਾ ਰਿਹਾ, ਔਰ ਬਾਅਦ ਦੇ ਵਿੱਚ ਅਕਤੂਬਰ 1983 'ਚ 51 ਸਿੰਘਾਂ ਸਿੰਘਣੀਆਂ ਦਾ ਜਥਾ ਲੈ ਕੇ ਮੈਂ ਧਰਮਯੁੱਧ ਮੋਰਚੇ 'ਚ ਗ੍ਰਿਫਤਾਰੀ ਦਿੱਤੀ। ਫਿਰੋਜ਼ਪੁਰ ਜੇਲ੍ਹ 'ਚ ਵੀ ਕੁਝ ਸਮਾਂ ਕੱਢਣ ਦਾ ਮੌਕਾ ਮਿਲਿਆ। ਔਰ ਮੈਂ ਦੇਖਦਾ ਹਾਂ ਕਿ ਵੀ ਜਿਹੜਾ ਉਹ ਮੰਜੀ ਸਾਹਿਬ ਦਾ ਮਾਹੌਲ ਸੀ ਜਿਸ ਪੀਰੀਅਡ 'ਚ, ਹਾਲਾਂ ਮੈਂ ਬਹੁਤ ਛੋਟਾ ਸੀ ਜਦੋਂ ਕਿ ਅਰਲੀ 60s ਦੇ ਵਿੱਚ ਪੰਜਾਬੀ ਸੂਬਾ ਮੋਰਚਾ, ਮੈਂ ਮਾਸਟਰ ਤਾਰਾ ਸਿੰਘ ਨੂੰ ਵੀ ਸਟੇਜ 'ਤੇ ਬੈਠ ਕੇ ਬੋਲਦਿਆਂ ਦੀ ਮੈਨੂੰ ਯਾਦ ਹੈ, ਜਥੇਦਾਰ ਮੋਹਨ ਸਿੰਘ ਤੁੜ ਦਾ ਵੀ ਇਮੇਜ ਮੈਨੂੰ ਯਾਦ ਹੈ। ਪਰ ਜੋ ਰੰਗ ਮੰਜੀ ਸਾਹਿਬ ਦੇ ਦੀਵਾਨ ਹਾਲ 'ਚ ਹਰ ਰੋਜ਼ ਆਲਮੋਸਟ 2 ਸਾਲ, ਜਦੋਂ ਤੱਕ ਫਾਈਨਲੀ ਘੱਲੂਘਾਰਾ 84 ਨਹੀਂ ਹੋਇਆ, ਉਹ ਸਾਰਾ ਹੀ ਪੁਰਾਤਨ ਇਤਿਹਾਸ ਦੀ ਰਿਵਾਈਵਲ ਸੀ। ਔਰ ਸੰਤਾਂ ਦੀ ਮਿਕਨਾਤੀਸੀ ਸ਼ਖਸੀਅਤ ਜਿਹੜਾ ਇੱਕ ਵਾਰ ਵੀ ਉਹਨਾਂ ਨੂੰ ਮਿਲ ਲੈਂਦਾ ਸੀ, ਉਹ ਨਹੀਂ ਸੀ ਰਹਿੰਦਾ ਜੋ ਮਿਲਣ ਤੋਂ ਪਹਿਲੇ ਸੀ। ਸੱਚਾਈ ਸੀ ਨਾ ਅੰਦਰ। ਹਾਂਜੀ, ਤੇ ਜਿਹੜੀ ਗੱਲ ਕਹਿੰਦੇ ਸੀ ਸਿੰਪਲ ਸੀਗੀ, ਉਹ ਸਿੱਖੀ ਦੇ ਦਾਇਰੇ 'ਚ ਹੁੰਦੀ ਸੀ ਤੇ ਸਿੱਖ ਹਿਰਦੇ ਦੀ ਉਪਜ ਹੁੰਦੀ ਸੀ, ਜੋ ਸਾਡੇ ਗੁਰੂ ਸਾਹਿਬ ਸਿੱਧੀ ਔਰ ਸਪਟ ਲੈਂਗੁਏਜ ਦੇ ਵਿੱਚ ਗੱਲ ਸਮਝ ਆਉਂਦੀ ਸੀ। ਸਾਡਾ ਮਤਲਬ ਹੈ ਵੀ ਇੱਦਾਂ ਦਾ ਹੀ ਆ। ਚਲੋ ਉਹਦੇ ਤੋਂ ਬਾਅਦ 'ਚ ਸਾਡਾ ਜਾਣ ਆਉਣ ਰਿਹਾ ਉੱਥੇ, ਤੇ ਗੱਲਬਾਤ ਹੁੰਦੀ ਰਹਿੰਦੀ ਸੀ ਇਹਨਾਂ ਦੇ ਨੌਜਵਾਨਾਂ ਦੇ ਨਾਲ, ਜਿਹੜੇ ਫੈਡਰੇਸ਼ਨ ਵਾਲੇ ਵੀ ਸੀਗੇ। ਤੇ ਉਹਨਾਂ ਦਿਨਾਂ 'ਚ ਹੀ ਸੰਤਾਂ ਨੇ ਵੀ ਡਾਕਟਰ ਸਾਹਿਬ ਇੱਕ ਸੱਦਿਆ ਸੀ ਇੱਕ ਕੁਛ ਭਾਈ ਅਮਰੀਕ ਸਿੰਘ ਹੋਰਾਂ ਬਾਰੇ ਵੀ ਮੈਂ ਜਾਣਨਾ ਚਾਹਾਂਗਾ, ਤੁਸੀਂ ਉਹਨਾਂ ਨੂੰ ਮਿਲੇ ਜਾਂ ਉਹਨਾਂ ਦੀ ਸ਼ਖਸੀਅਤ, ਜਿਵੇਂ ਉਹਨਾਂ ਨੇ ਰੂਬਰੂ ਸ਼ਹਾਦਤ ਪਾਈ ਅਕਾਲ ਤਖਤ ਦੇ ਸਾਹਮਣੇ, ਸੰਤਾਂ ਦੇ ਨਾਲ ਖਲੋਤੇ, ਉਹਨਾਂ ਬਾਰੇ ਵੀ ਮੈਂ ਚਾਹਾਂਗਾ ਵੀ ਤੁਸੀਂ ਆਪਣਾ। ਡਾਕਟਰ ਸਾਹਿਬ ਉਹਨਾਂ ਦਾ ਜਿਹੜਾ ਸੀਗਾ ਮਤਲਬ ਉੱਥੇ ਹੀ ਜਿੰਨੀ ਜਦੋਂ ਵੀ ਮਿਲੇ ਆਪਾਂ ਉੱਥੇ ਹੀ ਮਿਲਦੇ ਰਹੇ ਹਾਂ, ਪਰ ਜ਼ਿਆਦਾ ਸਾਡਾ ਜਿਹੜਾ ਆਉਣ ਜਾਣ ਸੀਗਾ ਇਹ ਮਹਾਂਪੁਰਖਾਂ ਵਾਲੇ ਪਾਸੇ ਸੀਗਾ, ਇਹ ਫੈਡਰੇਸ਼ਨ ਵਾਲੇ ਪਾਸੇ ਹੁੰਦੀ ਸੀ। ਪਰ ਜਿਹੜਾ ਉਹਨਾਂ ਦਾ ਜਿਹੜਾ ਕਿਸੇ ਵੀ ਗੱਲ ਨੂੰ ਫੈਡਰੇਸ਼ਨ ਦੇ ਲੈਵਲ 'ਤੇ ਡੀਲ ਕਰਨ ਦਾ ਹੁੰਦਾ ਸੀ, ਬੜਾ ਇੰਪ੍ਰੈਸਿਵ ਹੁੰਦਾ ਸੀ ਭਾਈ ਅਮਰੀਕ ਸਿੰਘ ਦਾ। ਮੈਨੂੰ ਯਾਦ ਹੈ ਫਿਰ ਜਦੋਂ ਇੱਕ ਵਾਰੀ ਬੁੱਧੀਜੀਵੀਆਂ ਦੀ ਉੱਥੇ ਕਾਨਫਰੰਸ ਇੱਕ ਬੁਲਾਈ ਸੀ, ਫਿਰ ਫੌਜੀਆਂ ਦੀ ਵੀ ਕਾਨਫਰੰਸ, ਉਹਦਾ ਹੀ ਮੈਂ ਜ਼ਿਕਰ ਕੀਤਾ ਪਹਿਲਾਂ। ਫੌਜੀਆਂ ਦੀ ਅਕਾਲੀਆਂ ਨੇ ਵੀ ਬਣਾਈ ਸੀ, ਇਹਨੇ ਇੱਕ ਚੋਣਵੀ ਕਾਨਫਰੰਸ ਵੀ ਬੁਲਾਈ ਸੀ ਉੱਥੇ। ਤੇ ਜਿਹੜੀ ਬੁੱਧੀਜੀਵੀਆਂ ਵਾਲੀ ਆ, ਮੈਂ ਉਹ ਅੱਜ ਸ਼ੁਰੂ ਹੋਈ 10 ਵਜੇ ਤੇ ਅਗਲਾ ਰਾਤ ਨੂੰ 11 ਕੁ ਵਜੇ ਉਹਨਾਂ ਨੇ ਕਿਹਾ ਵੀ ਤੁਸੀਂ ਸੌਂ ਜਾਓ ਹੁਣ, ਜਿਹਨੂੰ ਸੌਣਾ। ਤੇ ਅਗਲੇ ਦਿਨ ਫਿਰ ਸਵੇਰੇ ਸ਼ੁਰੂ ਹੋ ਗਿਆ, ਫਿਰ ਸਾਰਾ ਦਿਨ ਚੱਲੀ, ਲਗਾਤਾਰ ਚੱਲੀ ਸੀ। ਉਹ 'ਚ ਮਤਲਬ ਫੌਜੀ ਵੀ ਸੀਗੇ ਤੇ ਮਿਕਸਡ ਸੀਗੀ। ਤੇ ਜਨ ਮੈਨੂੰ ਸਟਿਲ ਯਾਦ ਆ ਕਿ ਜਨਰਲ ਨਰਿੰਦਰ ਸਿੰਘ ਨੇ ਉਹਦੇ ਵਿੱਚ ਬੋਲਦਿਆਂ ਕਿਹਾ ਸੀ, ਬੜਾ ਛੋਟੀ ਜਿਹੀ ਸਪੀਚ ਸੀ ਉਹਨਾਂ ਦੀ, ਉਹ ਕਹਿੰਦੇ ਸੀ ਵੀ ਮਤਲਬ ਜਦੋਂ ਸਾਡੀ ਫੌਜ ਦੀ ਨੌਕਰੀ ਆ ਤੇ ਫੌਜ ਦੇ ਵਿੱਚ ਸਾਨੂੰ ਟਾਰਗੇਟ ਦਿੱਤਾ ਜਾਂਦਾ ਵੀ ਆਹ ਤੁਸੀਂ ਅਚੀਵ ਕਰਨਾ, ਤੇ ਟਾਰਗੇਟ ਸਾਡਾ ਮੇਨ ਹੁੰਦਾ ਵੀ ਸਾਨੂੰ ਤੁਸੀਂ ਦੱਸੋ ਪਹਿਲਾਂ ਤੁਹਾਡਾ ਟਾਰਗੇਟ। ਬੜਾ ਸਪਸ਼ਟ ਸ਼ਬਦਾਂ 'ਚ। ਤੇ ਉਹਨੂੰ ਜਿਹੜੀ ਸਾਰੀ ਸਟੇਜ ਆ ਉਹਦੀ ਕਾਰਵਾਈ ਜਿਹੜੀ ਸੀ ਭਾਈ ਅਮਰੀਕ ਸਿੰਘ ਨੇ ਬਹੁਤ ਸੋਹਣੇ ਤਰੀਕੇ ਨਾਲ ਚਲਾਈ ਸੀ। ਬੜੀ ਪ੍ਰਭਾਵੀ ਸ਼ਖਸੀਅਤ ਸੀ। ਇੱਕ ਤਾਂ ਗੁਰਸਿੱਖੀ ਮਤਲਬ ਮਹਾਂਪੁਰਖਾਂ ਦੇ ਪਰਿਵਾਰ 'ਚੋਂ ਹੋਣ ਕਰਕੇ ਵੀ ਉਹ ਵੀ
ਔਰ ਬੜਾ ਨੂਰਾਨੀ ਚਿਹਰਾ, ਬਹੁਤ ਹੈਂਡਸਮ ਪਰਸਨੈਲਿਟੀ, ਰੌਣਕ ਹੁੰਦੀ ਸੀ, ਨੂਰ ਹੁੰਦਾ ਸੀ। ਮਤਲਬ ਪੜ੍ਹਾਈ ਵੀ ਸੀਗੀ, ਹਾਂ, ਐਜੂਕੇਸ਼ਨ ਪੱਖੋਂ ਵੀ ਬਹੁਤ ਸੋਹਣੀ ਔਰ ਬਹੁਤ ਨਿਮਰਤਾ, ਹਿਊਮਿਲਿਟੀ। ਸੋ ਉਹਨਾਂ ਨਾਲ ਜਿੰਨੀ ਵਾਰੀ ਵੀ ਗੱਲ ਕਰਨ ਦਾ ਮੌਕਾ ਮਿਲਿਆ ਉਹ ਇੱਦਾਂ ਹੀ ਹੁੰਦਾ ਸੀ। ਅਤੇ ਪਰ ਜ਼ਿਆਦਾ ਜਿਹੜਾ ਸਾਡਾ ਆਉਣ ਜਾਣ ਸੀ, ਜਾਂ ਕਹਿ ਲਓ ਜਿਸ ਤਰ੍ਹਾਂ ਵੀ, ਕਿਉਂਕਿ ਹਰ ਵਾਰੀ ਇਹ ਭਾਈ ਅਮਰੀਕ ਸਿੰਘ ਉੱਥੇ ਹੁੰਦੇ ਨਹੀਂ ਸੀ, ਅਤੇ ਜਾਂ ਸੰਤਾਂ ਦੇ ਨਾਲ ਹੀ। ਅੱਛਾ, ਇਹ ਦੱਸੋ ਵੀ ਤੁਸੀਂ ਜੂਨ 84 ਦੇ ਘੱਲੂਘਾਰੇ ਤੋਂ ਪਹਿਲਾਂ ਅਖੀਰਲੀ ਵਾਰ ਸੰਤ ਭਿੰਡਰਾਂ ਵਾਲਿਆਂ ਨੂੰ ਕਦੋਂ ਮਿਲੇ, ਔਰ ਕੀ ਕੋਈ ਐਸੀ ਗੱਲਬਾਤ ਜਿਹੜੀ ਉਸ ਪੀਰੀਅਡ 'ਚ ਉਹਨਾਂ ਦੇ ਮੁਖਾਰਬਿਨ ਤੋਂ ਜਿਹੜੀ ਤੁਹਾਨੂੰ ਅੱਜ ਤੱਕ ਵੀ ਯਾਦ ਹੋਏ, ਕਿ ਕੀ ਉਸ ਮੁਲਾਕਾਤ 'ਚ ਸੀ? ਅਕਸਰ ਡਾਕਟਰ ਸਾਹਿਬ ਸਾਡੀ ਉਹਨਾਂ ਦਿਨਾਂ 'ਚ ਗੱਲਬਾਤ ਹੁੰਦੀ ਰਹਿੰਦੀ ਸੀ। ਹਰ 15-20 ਦਿਨ ਬਾਅਦ ਅਸੀਂ ਚਲੇ ਜਾਈਦਾ ਸੀਗਾ, ਸੋਤਾ ਸਾਹਿਬ ਚਲੇ ਜਾਂਦੇ ਸੀ, ਜਾਂ ਮੈਂ ਉਹਨਾਂ ਦੇ ਨਾਲ ਜਾਂਦਾ, ਇਕੱਲੇ ਵੀ ਚਲੇ ਜਾਂਦੇ ਸੀ। ਅਤੇ ਮੈਨੂੰ ਲੱਗਦਾ ਅਖੀਰਲੀ ਵਾਰੀ ਅਸੀਂ ਜਿਹੜਾ ਹਰਮਿੰਦਰ ਸਿੰਘ ਸੰਧੂ ਦੀ ਮੈਰਿਜ ਸੀ, ਆਈ ਥਿੰਕ 6 ਮਈ ਨੂੰ, ਉਸ ਦਿਨ ਮੈਂ ਉਹ ਅਟੈਂਡ ਕੀਤੀ ਸੀ ਮੈਰਿਜ ਉਹਨਾਂ ਦੀ, ਉਹਨਾਂ ਨੇ ਸੱਦਿਆ ਸੀਗਾ, ਉੱਦਣ ਅਸੀਂ ਗਏ ਹਾਂ। ਅਤੇ ਇੰਸੀਡੈਂਟਲੀ ਕੀ ਹੋਇਆ ਸੀ ਵੀ, ਜਦੋਂ ਫੌਜ ਆਰਮੀ ਆਊਟ ਹੋਈ ਹੈ ਨਾ 2 ਤਰੀਕ ਨੂੰ ਆਈ ਥਿੰਕ, ਪਹਿਲੀ ਨੂੰ ਕਹਿ ਦਿੱਤਾ ਉਹਨੇ, ਅਤੇ 2 ਤਰੀਕ ਨੂੰ ਆਰਮੀ ਆਊਟ ਹੋ ਗਈ ਸੀ। ਆਰਮੀ ਆਊਟ ਦਾ ਵੀ ਮੈਨੂੰ ਸਟਿਲ ਯਾਦ ਆ ਵੀ ਚਰਨਜੀਤ ਸਿੰਘ ਚੰਨੀ, ਉਹ ਕਹਿੰਦਾ ਵੀ ਮੈਂ ਉਹਦੀਆਂ ਪੌੜੀਆਂ ਉਤਰਦਾ ਆਉਂਦਾ ਸੀਗਾ, ਜਿਹੜਾ ਕਾਲ ਰੈਸਟ ਹਾਊਸ ਦੀਆਂ, ਅਤੇ ਜਨਰਲ ਸਵੇਗ ਸਿੰਘ ਨੇ ਉਹ ਗੱਲ 'ਚ ਪਾਈ ਹੋਈ ਸੀ ਸਟੈਂਡਿੰਗਾਂ ਤੋਂ, ਪੌੜੀਆਂ ਚੜ੍ਹਦੇ ਆਉਂਦੇ ਸੀ। ਤਾਂ ਮੈਨੂੰ ਕਹਿੰਦਾ ਵੀ ਸਿੰਘੋ ਬਈ ਆਰਮੀ ਆਊਟ ਹੋ ਗਈ। ਆਮ ਸਿਵਲੀਅਨ ਨੂੰ ਆਰਮੀ ਆਊਟ ਦਾ ਮਤਲਬ ਨਹੀਂ ਪਤਾ ਹੁੰਦਾ। ਉਹ ਕਹਿੰਦਾ ਮੈਂ ਵੀ ਜਾਣਨਾ ਚਾਹਾਂਗਾ ਵੀ ਤੁਸੀਂ ਇਹ ਟਰਮ ਯੂਜ਼ ਕੀਤੀ ਹੈ, ਸਾਡੇ ਵਿਊਅਰਸ ਨੂੰ ਦੱਸੋਗੇ। ਅਤੇ ਉਹਦਾ ਫੌਜ ਨੂੰ ਤਾਂ ਪਤਾ ਹੀ ਹੁੰਦਾ ਵੀ ਇਹਦਾ ਕੀ ਮਤਲਬ। ਉਹ ਕਹਿੰਦਾ ਮੈਂ ਉਹਨੂੰ ਚਰਨਜੀਤ ਕਹਿੰਦਾ ਮੈਂ ਤਾਂ ਕੈਜੂਅਲ ਹੋ ਗਈ ਤਾਂ ਹੋ ਗਈ, ਤਾਂ ਫਿਰ ਕੀ ਆ। ਅਤੇ ਉਹਨੂੰ ਜਨਰਲ ਸਵੇਗ ਸਿੰਘ ਨੂੰ ਇਸ ਗੱਲ ਦਾ ਪਤਾ ਸੀ ਵੀ ਆਰਮੀ ਆਊਟ ਦਾ ਕੀ ਮਤਲਬ ਹੁੰਦਾ। ਸੋ ਅਤੇ ਅਸੀਂ ਮੈਨੂੰ ਇੱਦਾਂ ਦਾ ਸੀਗਾ ਵੀ ਅਟੈਕ ਹੋਊਗਾ ਜਾਂ ਕੁਛ ਕਰਨਗੇ, ਪਰ ਇਸ ਲੈਵਲ 'ਤੇ ਏਡਾ ਵੱਡਾ ਹੋਊਗਾ, ਮਤਲਬ ਤੁਸੀਂ ਤਸੱਵਰ ਨਹੀਂ ਕਰਦੇ। ਕਦੇ ਸੰਤਾਂ ਨੇ ਕਿਸੇ ਮੁਲਾਕਾਤ ਦੌਰਾਨ ਤੁਹਾਡੇ ਨਾਲ ਕਿ ਭਾਈ ਫਿਊਚਰ ਕੌਮ ਦਾ ਜੇ ਫੌਜੀ ਹਮਲਾ ਹੁੰਦਾ, ਕੁਛ ਇਸ ਕਿਸਮ ਦੀ ਗੁਫ਼ਤਗੂ ਤਾਂ ਕਦੇ 1 to 1 'ਤੇ ਨਹੀਂ? ਉਹ ਅਸਲ 'ਚ ਡਾਕਟਰ ਸਾਹਿਬ ਮੈਨੂੰ ਲੱਗਦਾ ਵੀ ਜਿਹੜਾ ਆਮ ਪਬਲਿਕ ਦਾ ਵੀ ਵਿਊ ਸੀਗਾ ਨਾ, ਉਹ ਇਹ ਤਾਂ ਸੀਗਾ ਵੀ ਘੇਰਾ ਪੈ ਜਾਊਗਾ ਜਾਂ ਉਹ ਅੰਦਰ ਵੜ ਜਾਣਗੇ। ਜਿਹੜੀ ਡਿਸਟਰਕਸ਼ਨ ਦਾ ਲੈਵਲ ਆ, ਜਿਸ ਲੈਵਲ 'ਤੇ ਅਸੀਂ ਆਈ ਥਿੰਕ ਸ਼ਾਇਦ ਨਹੀਂ, ਪਰ ਜਿਵੇਂ ਮਾਰਕ ਟਲੀ ਜਾਂ ਸਤੀਸ਼ ਜੈਕਬ ਦੀ ਕਿਤਾਬ 'ਚੋਂ ਕਹਿੰਦੇ ਵੀ ਉਹ ਸੰਤਾਂ ਬਾਰੇ ਵੀ ਉਹਨਾਂ ਨੇ ਮੈਂਸ਼ਨ ਕੀਤਾ ਲਾਸਟ ਇੰਟਰਵਿਊ, ਪਰ ਜਨਰਲ ਸੁਬੇਗ ਸਿੰਘ ਤਾਂ ਬਿਲਕੁਲ ਕਲੀਅਰ ਸੀ ਕਿ ਕਿਸੇ ਵੇਲੇ ਵੀ ਅਟੈਕ ਹੋ ਸਕਦਾ। ਅੱਛਾ, ਉਹਦੇ ਵਾਸਤੇ ਦਿੰਦਾ ਨਾ ਵੀ 15-20 ਦਿਨ ਪਹਿਲਾਂ ਜਿਹੜੀ ਮੋਰਚਾਬੰਦੀ ਆ ਉਹ ਸ਼ੁਰੂ ਹੋ ਗਈ ਸੀ। ਜਿਹੜੀ ਤੁਸੀਂ ਦੇਖੋ, ਜਿਹੜੇ ਅਕਾਲ ਤਖ਼ਤ ਸਾਹਿਬ ਤੇ ਉਹਦੇ ਨਾਲ ਜਿੰਨੀਆਂ ਫਸੀਲਾਂ ਹੈਗੀਆਂ, ਉਹ ਸਾਡੀ ਫੈਮਿਲੀ ਦਾ ਇੱਕ ਮੈਂਬਰ ਆਰਮੀ 'ਚ ਬੜਾ ਅਫਸਰ ਰਿਹਾ। ਉਹ ਕਹਿੰਦਾ ਵੀ ਸਾਨੂੰ ਜਿਹੜੇ ਉਹ ਮੋਰਚਿਆਂ ਦੀ ਸੀਗੀ ਉਹ ਟ੍ਰੇਨਿੰਗ ਦਿੱਤੀ ਜਾਂਦੀ ਸੀ। ਇਹ ਜਿਹੜੇ ਆਰਮੀ ਵਾਲੇ ਇੱਦਾਂ ਹੀ ਕਰਦੇ ਆ ਵੀ ਸਪੈਸ਼ਲ ਦਿੰਦੇ ਵੀ ਆ ਭਾਈ ਜੇ ਇੱਦਾਂ ਦੀ ਸਿਚੁਏਸ਼ਨ ਪੈਦਾ ਹੋਈ। ਨਹੀਂ, ਇਹਦੇ ਤਾਂ ਹੁਣ ਸਬੂਤ ਨੇ ਕਿ ਇੱਕ ਪਾਸੇ ਫਰਵਰੀ 1984 'ਚ ਇੰਦਰਾ ਗਾਂਧੀ ਮਾਰਗਰਟ ਥੈਚਰ ਤੋਂ ਮਦਦ ਮੰਗਦੀ ਹੈ। MI6 ਦੇ 2 ਜਿਹੜੇ ਆਫਿਸਰ ਨੇ ਉਹ ਰੇਕੀ ਲਈ ਜਾਂਦੇ ਨੇ। ਇਹ ਵੀ ਹੁਣ ਸਾਹਮਣੇ ਹੈ ਕਿ ਉੱਤਰਾਖੰਡ ਦੇ ਵਿੱਚ ਚਕਰਾਤਾ 'ਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਸ ਕਿਸਮ ਦੀ ਕਮਾਂਡੋ ਟ੍ਰੇਨਿੰਗ, ਈਵਨ ਉਹਦੇ ਲਈ ਇੰਡੋ ਤਿੱਬਤਨ ਬਾਰਡਰ ਫੋਰਸ ਔਰ ਦੂਜੇ ਕਮਾਂਡੋ ਲਿਆਂਦੇ ਜਾਂਦੇ ਨੇ। ਔਰ ਇਹ ਸਾਰਾ ਪਾਰਟ ਜਿਹੜਾ ਹੈ, ਔਰ ਮੇਰਾ ਖਿਆਲ ਹੈ ਵੀ ਜੇ ਅਕਾਲ ਤਖ਼ਤ ਸਾਹਿਬ ਦੀ ਜਿਵੇਂ ਤੁਸੀਂ ਮੋਰਚਾਬੰਦੀ ਜਾਂ ਫੋਰਟੀਫਿਕੇਸ਼ਨ ਦੀ ਗੱਲ ਕਰੀਏ, ਇਹ ਵੀ ਉਦੋਂ ਹੀ ਸ਼ੁਰੂ ਹੋਈ ਜਦੋਂ ਫਰਵਰੀ ਤੋਂ ਬਾਅਦ ਇਹਨਾਂ ਤੱਕ ਕਿ ਪੁਖਤਾ ਜਾਣਕਾਰੀ ਸੀ ਕਿ ਫੌਜੀ ਹਮਲਾ ਹੋਣ ਜਾ ਰਿਹਾ। ਡਾਕਟਰ ਸਾਹਿਬ, ਇੱਦਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸੀ। ਜਦੋਂ ਤੁਹਾਨੂੰ ਯਾਦ ਹੋਏ, ਪਹਿਲਾਂ ਸੰਤ ਨਾਨਕ ਨਿਵਾਸ ਦੇ ਉੱਪਰ ਬੈਠਦੇ, ਜੀ ਅਸੀਂ ਉੱਥੇ ਦੀਦਾਰ ਉਹਨਾਂ ਦੇ ਮਿਲਦੇ ਰਹੇ ਹਾਂ। ਉੱਥੋਂ ਇਹਨਾਂ ਨੇ ਇੱਕ ਵਾਰੀ ਫੋਰਸੀਬਲੀ ਚੁੱਕਣ ਦੀ ਕੋਸ਼ਿਸ਼, ਪਲਾਨ ਸੀਗਾ ਵੀ ਇੱਦਾਂ ਹੀ ਚੁੱਕ ਕੇ ਲੈ ਜਾਈਏ। ਅਤੇ ਤੁਹਾਨੂੰ ਯਾਦ ਹੋਵੇ ਵੀ ਉੱਥੇ ਉਹਨਾਂ ਨੇ ਜਿਹੜੀ ਨਾਨਕ ਨਿਵਾਸ ਦੀ ਮੰਜ਼ਿਲ ਸੀ ਉੱਪਰਲੀ, ਸਾਰੇ ਜਿੱਥੇ ਬੈਠਦੇ ਸੀ, ਉੱਥੇ ਬੋਰੀਆਂ ਰੱਖ ਕੇ ਰੇਤਾ ਦੀਆਂ, ਤਾਂ ਉੱਥੇ ਵੀ ਮੋਰਚੇ ਉਹਨਾਂ ਦਿਨਾਂ 'ਚ ਬਣ ਗਏ। ਅਤੇ ਇਸ ਗੱਲ 'ਤੇ ਬੜਾ ਓਬਜੈਕਸ਼ਨ ਹੋਇਆ ਸੀ। ਅਕਾਲੀਆਂ ਨੇ ਵੀ ਰੌਲਾ ਪਾਇਆ ਵੀ ਇਹ ਤੁਸੀਂ ਸਰਕਾਰ ਦੇ ਵਿੱਚ ਸਿੱਧੀ ਦਖਲ। ਸੰਤ ਨੇ ਕਿਹਾ ਵੀ ਸਾਨੂੰ ਰਾਈਟ ਆ ਸਾਡੀ ਸਿਕਿਉਰਿਟੀ ਦਾ। ਉੱਥੋਂ ਫਿਰ ਜਦੋਂ ਇਹ ਬਦਲ ਗਏ, ਇਹ ਫਿਰ ਅਕਾਲ ਤਖ਼ਤ ਸਾਹਿਬ 'ਤੇ ਚੱਲ ਗਏ। ਜਦੋਂ ਉੱਥੇ ਵੀ ਸੀ ਤਾਂ ਸਿਕਿਉਰਿਟੀ ਪੱਖੋਂ ਜਿਹੜਾ ਲੰਗਰ ਦੀ ਬਿਲਡਿੰਗ ਆ, ਉਹਦੇ ਉੱਪਰ ਵੀ ਜਾ ਕੇ ਕੁਛ ਦੇਰ ਦੁਪਹਿਰ ਦਾ, ਜਦੋਂ ਉਹਨਾਂ ਨੇ ਅਕਾਲ ਤਖ਼ਤ ਦੇ ਨੇੜੇ ਨਿਵਾਸ ਕੀਤਾ, ਉਦੋਂ ਇਕੱਠ ਜਿਹੜਾ ਉਹ ਲੰਗਰ ਦੀ ਇਮਾਰਤ ਦੇ ਉੱਤੇ ਹੁੰਦਾ ਸੀ, ਸੰਤ ਉੱਥੇ ਬੈਠਦੇ ਸੀ।
ਸਾਈਮਲਟੇਨੀਅਸਲੀ ਸੀਗਾ। ਜਦੋਂ ਫਿਰ ਉੱਧਰ ਚਲ ਗਏ ਫਿਰ ਉੱਥੇ ਇਕੱਠ ਘਟ ਗਿਆ ਸੀ, ਦਰਸ਼ਨ ਜ਼ਿਆਦਾ ਮਤਲਬ ਮਿਲਦੇ, ਕਿਉਂਕਿ ਮੈਂ ਉੱਥੇ ਅਕਾਲ ਤਖ਼ਤ ਸਾਹਿਬ 'ਤੇ ਵੀ ਉਹਨਾਂ ਨੂੰ ਮਿਲਣ ਜਾਂਦਾ ਰਿਹਾ ਸੀ, ਅਤੇ ਉਹ ਮਤਲਬ ਛੋਟੀ ਜਗ੍ਹਾ ਸੀ ਸਾਰਾ ਕੁਝ। ਜਿਹੜੀ ਆਪਾਂ ਤਿਆਰੀ ਦੀ ਜਿੱਦਾਂ ਪਹਿਲਾਂ ਉਸੇ ਗੱਲ 'ਤੇ ਆਈਏ, ਇਹ ਪਹਿਲਾਂ ਹੀ ਸ਼ੁਰੂ ਹੋ ਗਈ ਸੀ, ਪਹਿਲਾਂ ਸ਼ੁਰੂ, ਉਹ ਸਿਰਫ ਆਪਣੀ ਪ੍ਰੋਟੈਕਸ਼ਨ ਵਾਸਤੇ, ਅਤੇ ਉਹ ਵਿਜ਼ੀਬਲ ਨਹੀਂ ਸੀਗੀ, ਇੰਨੀ ਦਿਸਦੀ ਨਹੀਂ ਸੀ। ਉਸ ਜੰਗ ਦੇ ਵਿੱਚ ਜਿਹੜਾ ਜੰਗ ਹਿੰਦ ਪੰਜਾਬ ਕਹਿ ਲਓ ਜਾਂ ਹਿੰਦ ਪੰਜਾਬ, ਬਿਲਕੁਲ। ਅੱਛਾ, ਉਹਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਖਾਸੀਅਤ, ਜਿਹੜਾ ਕਿ ਮੈਨੂੰ ਆਰਮੀ ਵਾਲਿਆਂ ਨੇ ਦੱਸਿਆ, ਇੱਕ ਤਾਂ ਜਿਹੜੀ ਉਹਦੀ ਸੀਗੀ ਫੋਰਟੀਫਿਕੇਸ਼ਨ, ਉਹ ਬਹੁਤ ਵਧੀਆ ਤਰੀਕੇ ਦੀ ਹੋਈ ਸੀ। ਉਹਦੀ ਉਹਨਾਂ ਨੇ ਫੋਟੋ ਲੈ ਕੇ ਸਾਰਾ ਕਰਕੇ, ਉਹ ਉਹਨਾਂ ਦੇ ਇੱਕ ਕਿਸੇ ਨੂੰ ਪੜ੍ਹਾਇਆ ਵੀ ਜਾਂਦਾ ਸੀ, ਕੋਰਸ ਵਿੱਚ ਵੀ ਸੀਗਾ। ਇੱਕ ਡਾਕਟਰ ਸਾਹਿਬ, ਜਿਹੜੀ ਜਿਸ ਕੰਮ ਵਾਸਤੇ ਜਿਹੜੀ ਫੌਜ ਤਿਆਰ ਨਹੀਂ ਸੀਗੀ, ਉਹ ਜਿਹੜੀ ਲੜਾਈ, ਜਿਹੜੀ ਗੋਲੀ ਆ, ਉਹ ਥੱਲੇ ਵਾਲੇ ਲੈਵਲ 'ਤੇ ਕਦੇ ਨਹੀਂ ਲੱਗਦੀ ਸੀ। ਉਹ 3 ਟਾਇਰ ਫਾਇਰ ਜਿਹਦੇ ਲਈ ਲਫ਼ਜ਼ ਇਸਤੇਮਾਲ ਹੋਇਆ, ਉਹ ਮਤਲਬ ਜਿਹੜਾ ਇਹ ਸੀਗਾ, ਇਹਦੀ ਸਕੀਮ ਸੀਗੀ ਜਨਰਲ ਸਵੇਗ ਸਿੰਘ ਦੀ। ਉਹਦੇ ਨਾਲ ਨੁਕਸਾਨ ਵੀ ਬਹੁਤ ਹੋਇਆ ਫੌਜ ਦਾ, ਬਹੁਤ ਜ਼ਿਆਦਾ। ਔਰ ਜਿਹੜੀਆਂ ਡੈਥਸ ਤਾਂ ਹੋਈਆਂ ਹੀ ਹੋਈਆਂ, ਅਦਰਵਾਈਜ਼ ਐਂਪੂਟੇਸ਼ਨਸ ਹੋਈਆਂ, ਕਿਉਂਕਿ ਜਿਹੜੀ ਬਹੁਤ ਨੁਕਸਾਨ, ਉਹ ਲੱਤਾਂ ਵੱਢੀਆਂ ਗਈਆਂ ਬਹੁਤਿਆਂ ਦੀਆਂ। ਕਿਉਂਕਿ ਜਿਹੜਾ ਉਹ ਡਾਕਟਰ ਸਾਹਿਬ, ਇੱਕ ਵੀ ਔਨ ਦਾ ਸਾਈਡ ਲਾਈਨ ਇਹ ਸੀ, ਜਿਹੜੀ ਗੋਲੀ ਚਲਾਉਣ ਦਾ ਵੀ ਹੁੰਦਾ, ਜਿਹੜੀ ਜਿਸ ਤੁਸੀਂ ਫਾਇਰ ਕੱਢ ਰਹੇ ਹੋ, ਉਹਦਾ ਵੀ ਇੱਕ ਹੁੰਦਾ ਵੀ ਕਿੰਨਾ ਕੁ ਕੱਢਣਾ ਆ। ਇਹਨਾਂ ਨੂੰ ਪਤਾ ਹੀ ਸੀ ਵੀ ਮੈਗਜ਼ੀਨ ਲੋਡ ਹੁੰਦਾ, ਲਾਈਨਾਂ ਚੇਨ ਸੀਗੀ, ਅਤੇ ਉਹ ਫੌਜੀਆਂ ਨੇ ਇੱਕ ਤੋਂ ਬਾਅਦ ਕਮੈਂਟ ਕੀਤੇ ਵੀ ਜਿੰਨਾ ਉੱਥੇ ਢੇਰ ਲੱਗਾ ਸੀਗਾ ਕਾਰਤੂਸਾਂ ਦਾ, ਅਤੇ ਇਹਨਾਂ ਨੂੰ ਮੈਨੂੰ ਲੱਗਦਾ ਕਹਿੰਦੇ ਪਤਾ ਨਹੀਂ ਸੀ ਵੀ ਬੈਰਲ ਫਟ ਵੀ ਸਕਦੀ ਸੀ ਗਰਮ ਹੋ ਕੇ, ਪਰ ਉਹ ਨਹੀਂ ਦੱਬੀ ਗਿਆ ਜਿੱਦਾਂ ਵੀ ਸੀਗਾ। ਅਤੇ ਖੈਰ, ਉਹ ਤਾਂ ਡਾਕਟਰ ਸਾਹਿਬ ਇੱਕ ਵੱਖਰਾ ਹੀ ਚੈਪਟਰ ਆ, ਵੱਖਰਾ ਹੀ ਇੱਕ ਲੜਾਈ ਦਾ ਜਿਹੜਾ ਉਹ ਮੈਦਾਨ ਸੀਗਾ। ਤੇ ਜਦੋਂ ਜੂਨ 84 ਦਾ ਘੱਲੂਘਾਰਾ, ਜੂਨ ਦੇ ਪਹਿਲੇ ਹਫ਼ਤੇ, ਕਿਉਂਕਿ 3 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਸੀ, ਜਦੋਂ ਤੱਕ ਪੂਰੀ ਘੇਰਾਬੰਦੀ ਹੋ ਚੁੱਕੀ ਸੀ, ਕਿਉਂਕਿ 4 ਜੂਨ ਦੀ ਸਵੇਰ ਨੂੰ ਅੰਮ੍ਰਿਤ ਵੇਲੇ ਪਹਿਲਾ ਗੋਲਾ ਆਉਂਦਾ, ਉਦੋਂ ਤੁਸੀਂ ਮੈਂ ਉਹੀ ਤੁਹਾਨੂੰ ਦੱਸਣ ਲੱਗਿਆ ਸੀਗਾ, ਜਦੋਂ ਇਹ ਗੱਲ ਹੋਈ ਨਾ, ਆਰਮੀ ਆਊਟ ਵਾਲੇ ਪਾਸੇ ਗੱਲ ਸ਼ੁਰੂ ਹੋ ਗਈ, ਇੰਦਰਾ ਗਾਂਧੀ ਦੀ ਸਪੀਚ ਆਈ ਥਿੰਕ 1 ਜੂਨ ਰਾਤ ਨੂੰ ਸੀ, ਉਹਨੇ ਬਰੋਡਲੀ ਹਿੰਟ ਦੇ ਦਿੱਤਾ ਸੀਗਾ, TV ਤੋਂ ਦੀ ਸਪੀਚ ਆਈ ਸੀ, ਅਤੇ ਮੈਂ ਇਹ ਕਿਹਾ, ਮੈਂ ਕਿਹਾ ਵੀ ਨਹੀਂ, ਪਰ ਉਹਦੀ ਸਪੀਚ ਤਾਂ ਸੀ ਕਿ ਧਾਰਮਿਕ ਸਥਾਨਾਂ 'ਚ ਬਿਲਕੁਲ ਨਹੀਂ ਜਾਏਗੀ। ਡਾਕਟਰ ਸਾਹਿਬ ਬਰੋਡ ਹਿੰਟ ਉਹਨੇ ਫਿਰ ਵੀ ਦੇ ਦਿੱਤਾ ਸੀਗਾ। ਅਤੇ ਅਸਲ 'ਚ ਜਿਹੜਾ ਡਾਕਟਰ ਸਾਹਿਬ, ਜੇ ਤੁਸੀਂ ਸਾਈਕੋਲੋਜੀਕਲੀ ਦੇਖੋ ਨਾ, ਜਦੋਂ ਬੰਦਾ ਗੱਲ ਕਰਦਿਆਂ ਇੱਕ ਅੱਖ ਮੀਟੀ ਜਾਂਦੀ ਨਾ ਉਹਦੀ, ਉਹ ਬੜੀ ਡੇਂਜਰਸ ਹੁੰਦੀ ਆ। ਇੰਦਰਾ ਗਾਂਧੀ ਬਾਰੇ ਮਸ਼ਹੂਰ ਸੀ ਵੀ ਇਹ ਮੋਸਟ ਡੇਂਜਰਸ ਹੋਊਗੀ ਜਦੋਂ ਇਹਦਾ ਬਿਹੇਵੀਅਰ ਇੱਦਾਂ ਦਾ ਹੁੰਦਾ। ਮੈਂ ਇਹਦੇ ਬਾਰੇ ਪੜ੍ਹਿਆ ਸੀਗਾ। ਅੱਛਾ, ਮੈਂ ਇਹ ਸੋਚਿਆ, ਮੈਂ ਕਿਹਾ ਵੀ ਘੇਰਾ ਪੈ ਜਾਣਾ ਉੱਥੇ, ਅਤੇ ਅੰਦਰ ਮੈਡੀਕਲ ਫੈਸਿਲਿਟੀ ਹੋ ਸਕਦਾ ਘੱਟ ਹੋਣ, ਅਤੇ ਮੈਂ ਸੋਤਾ ਸਾਹਿਬ ਨੂੰ ਕਿਹਾ ਵੀ ਆਪਾਂ 3 ਤਰੀਕ ਨੂੰ ਉੱਥੇ ਜਲੰਧਰ ਇਕੱਠੇ ਹੋਵਾਂਗੇ ਬੱਸ ਸਟੈਂਡ 'ਤੇ, ਅਤੇ ਉੱਥੋਂ ਆਪਾਂ ਬਾਈ ਬੱਸ ਅੱਗੇ ਨਿਕਲ ਚੱਲਾਂਗੇ। ਮੈਂ ਉਡੀਕਦਾ ਰਿਹਾ ਉਹਨਾਂ ਨੂੰ। ਉਹ ਉੱਧਰੋਂ ਜਿਹੜੀਆਂ ਹੁਸ਼ਿਆਰਪੁਰ ਵਾਲੀਆਂ ਬੱਸਾਂ ਸੀ, ਉਹ ਪਹਿਲਾਂ ਹੀ ਬੰਦ ਹੋ ਗਈਆਂ ਸੀ, ਉਹ ਆ ਨਹੀਂ ਸਕੇ, ਅਤੇ ਮੈਂ ਫਿਰ 3 ਤਰੀਕ ਨੂੰ ਉਹਨਾਂ ਨੂੰ ਉਡੀਕ ਕੇ 4 ਵਜੇ ਨਾ, ਮਤਲਬ ਉੱਥੇ ਬੱਸ ਸਟੈਂਡ 'ਤੇ ਉਹਨਾਂ ਨੇ ਸਵਾਰੀਆਂ ਨੂੰ ਪੁਲਿਸ ਨੇ ਕੱਢਣਾ ਸ਼ੁਰੂ ਕਰਤਾ, ਕਿਉਂਕਿ ਕਰਫਿਊ ਲੱਗ ਗਿਆ ਸੀਗਾ। ਅੰਮ੍ਰਿਤਸਰ ਪਹਿਲਾਂ ਲੱਗ ਗਿਆ ਸੀ, ਅਤੇ ਪੰਜਾਬ ਸ਼ਾਇਦ ਯਾਦ ਨਾ ਹੋਏ, ਉਦੋਂ ਮੈਂ ਤੁਹਾਡੇ ਨਾਲ ਹੀ ਸੀ ਜਦੋਂ ਅਸੀਂ ਜਲੰਧਰ ਬੱਸ ਸਟੈਂਡ 'ਤੇ ਗਏ, ਔਰ ਸਭ ਬੱਸਾਂ ਬੰਦ ਹੋ ਚੁੱਕੀਆਂ ਸੀ। ਭੈਣ ਵੱਲ ਫਿਰ ਚਲੇ ਗਏ। ਤੁਸੀਂ ਸਾਈਕਲ ਲੈ ਕੇ ਫਿਰ ਨਿਕਲੇ ਹੋ? ਨਹੀਂ, ਸਾਈਕਲ ਲੈ ਇੱਦਾਂ ਫਿਰ 3 ਤਰੀਕ ਨੂੰ ਇਹ ਗੱਲ ਹੋਈ ਆ। 3 ਤਰੀਕ ਨੂੰ ਤਾਂ ਫਿਰ ਕਿਸੇ ਪਾਸੇ ਨਿਕਲ ਨਹੀਂ ਹੋਣਾ ਸੀ, ਮੈਂ ਫਿਰ ਆਪਾਂ ਜਲੰਧਰ ਰੁਕ ਗਏ, ਅਤੇ 6 ਤਰੀਕ ਨੂੰ ਡਾਕਟਰ ਸਾਹਿਬ ਦੁਪਹਿਰੇ ਕਰਫਿਊ 'ਚ ਥੋੜ੍ਹੀ ਜਿਹੀ ਢਿੱਲ ਹੋਈ ਸੀ, ਅਤੇ ਮੈਂ ਫਿਰ ਉਹਨਾਂ ਦਾ ਸਾਈਕਲ ਲੈ ਕੇ, ਟਾਂਡਾ ਦੇਖੋ ਉੱਥੋਂ 45 ਕਿਲੋਮੀਟਰ ਹੈ, 40-45 ਕਿਲੋਮੀਟਰ, ਅਤੇ ਬਾਈ ਸਾਈਕਲ ਹੀ ਫਿਰ ਮੈਂ ਉੱਥੇ ਗਿਆ। ਉਹਦੇ ਤੋਂ ਬਾਅਦ ਜਿਹੜੇ ਫਿਰ ਇਹ ਹਾਲਾਤ ਬਣੇ ਪਏ, ਥਾਂ ਛਾਪੇ ਸਾਰਾ, ਉਹ ਕਿਉਂਕਿ ਸਾਡੀ ਕੋਈ ਇੱਦਾਂ ਦੀ ਇਨਵੋਲਵਮੈਂਟ ਨਹੀਂ ਸੀ ਵੀ ਜਿਹੜੀ ਹੌਟ ਪਰਸਿਊਟ ਹੁੰਦੀ, ਪਰ ਪੁਲਿਸ ਦੇ ਤੁਸੀਂ ਨੈੱਟ 'ਤੇ ਹੁੰਦੇ ਹੋ, ਹੈ ਨਾ, ਅਤੇ ਪਰ ਕੋਈ ਐਸੀ ਗੱਲ ਨਹੀਂ ਸੀ। ਫਿਰ ਜਿਹੜਾ ਮਤਲਬ ਇਹ 1984 ਦਾ ਦਰਬਾਰ ਸਾਹਿਬ ਦਾ ਸਾਕਾ ਹੋਇਆ, ਅਤੇ 1984 ਦੇ ਵਿੱਚ ਹੀ ਜਿਹੜਾ ਫਿਰ ਇੰਦਰਾ ਗਾਂਧੀ ਦੇ ਉਹਨੂੰ ਸਜ਼ਾ ਯਾਫਤਾ ਕੀਤਾ। ਸਜ਼ਾ ਯਾਫਤਾ ਤੋਂ ਬਾਅਦ ਜਿਹੜਾ ਕੁਛ ਜਿਹੜਾ ਸਿੱਖ ਨਸਲਕੁਸ਼ੀ ਜਿਹੜੇ ਹਫ਼ਤੇ 'ਚੋਂ ਅਸੀਂ ਗੁਜ਼ਰ ਵੀ ਰਹੇ, ਉਹ 40 ਵਰ੍ਹੇ ਪਹਿਲਾਂ ਉਹ ਹੋਇਆ, ਅਤੇ ਉਹਨੇ ਇੱਕ ਬੜਾ ਡੀਪ, ਸਾਰੀਆਂ ਗੱਲਾਂ ਨਹੀਂ, ਇੱਕ ਮਾਈਂਡ 'ਤੇ, ਹਰ ਸਿੱਖ ਦੇ ਮਾਈਂਡ 'ਤੇ ਇੱਕ ਬੜਾ ਡੀਪ ਇੰਪੈਕਟ ਛੱਡਿਆ ਵੀ ਅਸੀਂ ਜਿਸ ਮੁਲਕ ਦੇ ਵਾਸੀ ਹੈਗੇ ਹਾਂ, ਜਿੱਥੇ ਰਹਿੰਦੇ ਹਾਂ, ਸਾਰਾ ਕੁਛ ਆਪਣਾ ਜਿਹੜਾ ਅਸੀਂ ਛੱਡਾ ਕੇ ਇਹਨਾਂ ਦੇ ਨਾਲ ਹੀ ਕਿਸਮਤ ਜੋੜੀ ਸੀ, ਅਤੇ ਇਹਨਾਂ ਨੇ ਸਾਡੇ ਨਾਲ ਪੋਲੀਟੀਕਲੀ ਚਲੋ ਗੱਲਾਂ ਹੁੰਦੀਆਂ ਰਹਿੰਦੀਆਂ, ਕੋਈ ਨਹੀਂ, ਪਰ ਜਿਹੜਾ
ਧਾਰਮਿਕ ਤੌਰ 'ਤੇ ਮਤਲਬ ਜਿਹੜਾ ਉਹਨਾਂ ਨੇ ਕੀਤਾ, ਇਹ ਕਦੀ ਸਿੱਖ ਕਦੀ ਇਹਨੂੰ ਭੁੱਲਣਗੇ ਨਹੀਂ, ਜੀ ਭੁਲਾਉਣਗੇ ਨਹੀਂ। ਔਰ ਜਿੰਨੀ ਦੇਰ ਤੱਕ ਜਿਹੜੇ ਇਹਦੇ ਲੋਕਾਂ ਨੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਅਸੀਂ ਇਨਸਾਫ ਨਹੀਂ ਦੇ ਦਿੰਦੇ, ਜੀ ਇਨਸਾਫ ਉਹਨਾਂ ਨੂੰ ਨਹੀਂ ਕਰਦੇ, ਸਿੱਖ ਕਦੀ ਕਿਸੇ ਨੂੰ ਇਹ ਜੇ ਖਾਸ ਤੌਰ 'ਤੇ ਜਿਹੜਾ ਦਰਬਾਰ ਸਾਹਿਬ ਦਾ ਸੀ ਡਾਕਟਰ ਸਾਹਿਬ, ਉਹਨੂੰ ਭੁਲਾਇਆ ਨਹੀਂ ਜਾ ਸਕਦਾ ਔਰ ਸਿੱਖ ਕਦੀ ਇਹਨੂੰ ਭੁੱਲਣਗੇ ਨਹੀਂ। ਔਰ ਤੁਸੀਂ ਦੇਖੋ ਇਹ ਜਿਹੜਾ ਬਰਤਾਂਤ ਆ, ਇਹ ਹੁਣ ਤੱਕ ਵੀ ਆਪਾਂ ਚੱਲ ਰਿਹਾ। ਅਤੇ ਉਹਦੇ ਤੋਂ ਬਾਅਦ 'ਚ ਫਿਰ ਡਾਕਟਰ ਸਾਹਿਬ ਜਿਹੜਾ 1984 ਦਾ ਇਹ ਪੀਰੀਅਡ ਨਿਕਲ ਗਿਆ। 1985 ਦੇ ਸ਼ੁਰੂ ਦੇ ਵਿੱਚ ਜਿਹੜੇ ਸਿੰਘ, ਕੁਛ ਤਾਂ ਮਹਾਂਪੁਰਖਾਂ ਨੇ ਕਹਿਤਾ ਸੀ ਚਲੇ ਜਾਓ, ਤੁਸੀਂ ਨਿਕਲ ਜਾਓ, ਲੜਨ ਵਾਲੇ ਸਿੰਘ ਜਿਹੜੇ ਅੰਦਰ ਰਹਿ ਗਏ ਸੀ। ਅਤੇ ਫਿਰ ਜਿਹੜੇ ਸਿੰਘਾਂ ਨੇ ਰੀਗਰੁੱਪ ਸ਼ੁਰੂ ਕੀਤਾ। ਉਹਦੇ ਵਿੱਚ ਮੈਂ ਦੋ ਨਾਵਾਂ, ਮੈਂ ਇਹਦੇ 'ਚ ਇੱਕ ਤੁਹਾਨੂੰ ਇੰਟਰਪਟ ਕਰ ਰਿਹਾ, ਕਿਉਂਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਪਹਿਲਾ ਇਕੱਠ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਹੁੰਦਾ ਹੈ ਮੇਰਾ ਖਿਆਲ। ਉੱਧਰ ਹੀ ਆ ਰਿਹਾ, ਹਾਂ, ਉਹਦੇ 'ਚ ਅਸੀਂ ਇਕੱਠੇ ਸੀ ਔਰ ਮੈਂ ਉਹਦੇ ਬਾਰੇ ਵੀ ਜਾਣਨਾ ਚਾਹਾਂਗਾ। ਉੱਧਰ ਹੀ ਆ ਰਿਹਾ। 1985 ਦੇ ਵਿੱਚ ਮਤਲਬ ਇਹ ਫਿਰ ਮੁੜ ਕੇ ਰੀਗਰੁੱਪਿੰਗ ਹੌਲੀ ਹੌਲੀ ਉਹਦੇ ਵਿੱਚ, ਕਿਉਂਕਿ 6 ਮਹੀਨੇ ਤਾਂ ਫੌਜ ਦਾ ਕਬਜ਼ਾ ਰਿਹਾ, ਅਕਤੂਬਰ ਨਵੰਬਰ ਤੱਕ ਤਾਂ ਫੌਜ ਨਿਕਲੀ ਨਹੀਂ ਦਰਬਾਰ ਸਾਹਿਬ। ਬਿਲਕੁਲ। ਅਤੇ ਉਹਦੇ ਵਿੱਚ ਮੈਂ ਦੋ ਸ਼ਖਸੀਅਤਾਂ ਦਾ ਜ਼ਿਕਰ ਕਰਨਾ ਜ਼ਰੂਰ ਸਮਝਦਾ। ਜਿਹੜੇ ਮਾਝੇ ਦੇ ਏਰੀਏ ਦੇ ਜਾਂ ਫਿਰੋਜ਼ਪੁਰ ਦੇ ਏਰੀਏ ਦੇ ਵੀ ਜਿਹੜੇ ਸਿੰਘ ਸੀਗੇ, ਉਹਨਾਂ ਨੂੰ ਵੀ ਕਾਫੀ ਮਿਹਨਤ ਆ, ਪਰ ਕਿਉਂਕਿ ਅਸੀਂ ਜਦੋਂ ਸੰਤਾਂ ਕੋਲ ਜਾਂਦੇ ਆਉਂਦੇ ਸੀ, ਅਤੇ ਇਹ ਜਿਹੜੇ ਸਿੰਘ ਸੀ ਭਾਈ ਧੰਨਾ ਸਿੰਘ, ਜਿਹੜੇ ਪੰਥਕ ਕਮੇਟੀ ਦੇ ਮੈਂਬਰ ਵੀ ਬਣੇ ਬਾਅਦ 'ਚ, ਅਤੇ ਮਨਵੀਰ ਸਿੰਘ ਚਹੇੜੂ, ਇਹਨਾਂ ਦਾ ਬੜਾ ਰੋਲ ਸੀ। ਇਹਨਾਂ ਸਿੰਘਾਂ ਨੇ ਜਿਸ ਤਰ੍ਹਾਂ ਸਾਈਕਲਾਂ 'ਤੇ ਸਫ਼ਰ ਕਰਕੇ, ਕੋਈ ਗੱਡੀ ਨਹੀਂ ਸੀ, ਕੋਈ ਸਾਈਕਲਾਂ 'ਤੇ ਹੀ ਇਹਨਾਂ ਨੇ ਸਾਰੀ ਜਿਹੜੀ ਮੂਵਮੈਂਟ ਆ ਉਹ ਖੜੀ ਕੀਤੀ, ਬੱਸਾਂ 'ਤੇ ਚੱਲ ਜਾਣਾ, ਸਾਈਕਲਾਂ 'ਤੇ ਚਲੇ ਜਾਣਾ। ਸੋ ਇਹਨਾਂ ਨੇ ਜਿਹੜੇ ਮੁੜ ਕੇ ਰੀਗਰੁੱਪਿੰਗ ਦੇ ਵਿੱਚ ਜਿੰਨੇ ਫੈਡਰੇਸ਼ਨ ਦੇ ਪੁਰਾਣੇ ਸਿੰਘ ਸੀਗੇ, ਉਹਨਾਂ ਨੂੰ ਲੈ ਕੇ ਇਹ ਇਕੱਠ ਕੀਤਾ। ਫਿਰ ਇਹਨਾਂ ਨੇ ਡਿਸਾਈਡ ਕੀਤਾ ਵੀ ਆਪਾਂ ਜਿਹੜਾ ਹੈਗਾ ਮਹਿਤਾ ਚੌਂਕ, ਉੱਥੇ ਇਕੱਠ ਸੱਦਿਆ ਜਾਵੇ। ਇਹ 1985 ਦੇ ਅਖੀਰ ਵਿੱਚ ਸੀਗਾ, ਅਤੇ ਕੁਛ ਨਾ ਡਿਸਾਈਡ ਨਹੀਂ ਸੀ ਹੋ ਰਿਹਾ ਵੀ ਕਿੱਦਾਂ ਕਰਨੀ ਹੈ, ਕਿਸ ਤਰ੍ਹਾਂ। ਇਨ ਦਾ ਮੀਨ ਟਾਈਮ ਡਾਕਟਰ ਸਾਹਿਬ 1981-82 ਦੇ ਵਿੱਚ ਹੀ ਜਦੋਂ ਅਸੀਂ ਸੰਤਾਂ ਦੇ ਕੋਲ ਉੱਥੇ ਜਾਂਦੇ ਹੁੰਦੇ ਸੀ, ਅਤੇ ਉਹਨਾਂ ਦਿਨਾਂ 'ਚ ਜਿਹੜੀ ਸਾਡੀ ਮੇਲ ਮੁਲਾਕਾਤ ਆ ਡਾਕਟਰ ਸੋਹਣ ਸਿੰਘ ਨਾਲ, ਭਾਵੇਂ ਸਾਡੇ ਮਹਿਕਮੇ ਦੇ ਡਾਇਰੈਕਟਰ ਰਿਟਾਇਰ ਹੋਏ, ਅਤੇ ਕੁਛ ਸਾਡੇ ਦੋਸਤ ਜਿਹੜੇ ਸੀ ਉਹਨਾਂ ਦੇ ਨਾਲ ਇਹਨਾਂ ਦੀ ਰਿਸ਼ਤੇਦਾਰੀ ਵੀ ਸੀ, ਅਤੇ ਇਹਨਾਂ ਦੇ ਨਾਲ ਜਿਹੜਾ ਸਾਡਾ ਤਾਲਮੇਲ ਆ 1982 ਦੇ ਵਿੱਚ ਸ਼ੁਰੂ ਹੋਇਆ। ਜਦੋਂ ਇਹ ਫਿਰ ਅੰਡਰਗਰਾਊਂਡ ਸੀ 1984 ਦੇ ਵਿੱਚ, ਉਦੋਂ ਇਹਨਾਂ ਨਾਲ ਆਪਣਾ ਤਾਲਮੇਲ ਬਣਿਆ। ਅਤੇ ਫਿਰ 85 ਤੋਂ ਅਸੀਂ ਇਕੱਠੇ ਬਕਾਇਦਾ ਮੀਟਿੰਗਾਂ ਦੇ ਵਿੱਚ, ਜਿਹੜੀਆਂ ਕਈ ਵਾਰੀ ਜਲੰਧਰ ਦੇ ਕਿਸੇ ਪਿੰਡ ਵਿੱਚ ਜਾਂ ਦਰਬਾਰ ਸਾਹਿਬ ਦੇ ਵਿੱਚ ਜਾਂ ਮਹਿਤਾ ਚੌਂਕ, ਜਿਹੜੀਆਂ ਮੀਟਿੰਗਾਂ ਹੁੰਦੀਆਂ ਰਹੀਆਂ, ਉਹਦੇ ਵਿੱਚ ਅਸੀਂ ਜਾਂਦੇ ਰਹੇ। ਜਿਹੜਾ ਡਾਕਟਰ ਸਾਹਿਬ ਤੁਸੀਂ ਵੀ ਉਦੋਂ ਨਾਲ ਹੀ ਸੀਗੇ, ਜਿਹੜਾ ਸਰਬੱਤ ਖਾਲਸਾ ਸੱਦਣ ਦਾ ਸੀਗਾ ਗੱਲ, ਉਹ ਡਾਕਟਰ ਸੋਹਣ ਸਿੰਘ ਨੇ ਸੁਜੈਸਟ ਕੀਤੀ ਸੀ, ਕਿਉਂਕਿ ਕਿਸੇ ਪਾਸੇ ਗੱਲ ਲੱਗਦੀ ਸੀ ਵੀ ਇੱਦਾਂ ਕਰ ਲਈ, ਇੱਦਾਂ ਕਰ ਲਈ। ਅਤੇ ਸਮੇਤ ਡਾਕਟਰ ਸੋਹਣ ਸਿੰਘ ਅਤੇ ਬਾਕੀ ਕੁਛ ਹੋਰ ਸਿੰਘ ਸੀ, ਉਹਨਾਂ ਨੇ ਰਾਏ ਦਿੱਤੀ ਸੀ ਵੀ ਤੁਸੀਂ ਇੱਦਾਂ ਕਰੋ, ਸਰਬੱਤ ਖਾਲਸਾ ਸੱਦ ਲਓ, ਵੀ ਕੋਈ ਨਹੀਂ, ਮਸਲੇ ਜਿਹੜੇ ਆਪੇ ਹੱਲ ਹੋ ਜਾਂਦੇ। ਅਤੇ ਉੱਥੇ ਜਦੋਂ ਦਸੰਬਰ ਦੇ ਵਿੱਚ ਉੱਥੇ ਸਰਬੱਤ ਖਾਲਸਾ ਸੱਦਿਆ, ਉਦੋਂ ਹੀ ਇਹ ਡਿਸੀਜਨ ਲੈ ਲਿਆ ਵੀ ਆਪਾਂ ਜਨਵਰੀ 1986 ਦੇ ਵਿੱਚ ਸਰਬੱਤ ਖਾਲਸਾ ਸੱਦਾਂਗੇ। ਉਹਦੇ ਵਾਸਤੇ ਜਿਹੜਾ ਸੀਗਾ ਵੀ ਇਹਨੂੰ ਕਿੱਦਾਂ ਆਪਾਂ ਕੀ ਕਰਨਾ। ਉਹਨਾਂ ਦਿਨਾਂ 'ਚ ਡਾਕਟਰ ਸਾਹਿਬ ਜਿਹੜੇ ਟਕਸਾਲ ਦੇ ਵੀ ਸਾਰੇ ਜਿਹੜੇ ਸਿੰਘ ਸੀ, ਮੋਹਤਬਰ ਸਿੰਘ ਤਾਂ ਬਹੁਤੇ ਸ਼ਹੀਦ ਹੋ ਗਏ ਸੀ। ਫਿਰ ਜਿਹੜੇ ਦੂਸਰੇ ਸਿੰਘ ਸੀਗੇ, ਉਹ ਜਜ਼ਬਾਤੀ ਤਾਂ ਬਹੁਤ ਸੀਗੇ, ਪਰ ਹੁਣ ਜਿਹੜੀ ਮੂਵਮੈਂਟ ਨੂੰ ਇੱਕ ਰਨ ਕਰਨਾ ਉਹਦਾ ਔਖਾ ਹੁੰਦਾ ਸੀਗਾ। ਅਤੇ ਉਹ ਫਿਰ ਜਿਹੜੇ ਪੁਰਾਣੇ ਸੰਤਾਂ ਦੇ ਸੰਬੰਧੀ ਹੁੰਦੇ ਸੀਗੇ, ਉਹ ਵਿੱਚ ਆ ਗਏ, ਉਹਨਾਂ ਨੇ ਡੀਲ। ਮੈਂ ਮਤਲਬ ਬਿਨਾਂ ਕਿਸੇ ਲੱਗ ਲਪੇਟ ਤੋਂ ਇਹ ਦੱਸਣਾ ਚਾਹੁੰਦਾ ਕਿ ਦਸੰਬਰ 1985 ਦੇ ਵਿੱਚ ਦਸੰਬਰ ਦੇ ਵਿੱਚ ਤਾਂ ਹੋਇਆ ਨਾ ਇਹ ਮਹਿਤਾ ਚੌਂਕ ਦਾ ਇਕੱਠ ਹੋਇਆ। ਜਦੋਂ ਸਰਬੱਤ ਖਾਲਸਾ ਦਾ ਸਮਾਗਮ ਹੋਣਾ ਸੀ 26 ਜਨਵਰੀ 1986 ਨੂੰ ਅੰਮ੍ਰਿਤਸਰ ਸਾਹਿਬ, ਅਤੇ ਉਹਦੇ ਵਾਸਤੇ ਜਿਹੜੀ ਇਨੀਸ਼ੀਅਲ ਪਲਾਨਿੰਗ ਵਾਸਤੇ ਵੀ ਚਲੋ ਆਓ ਬੈਠ ਕੇ ਗੱਲ ਕਰਾਂਗੇ। ਆਈ ਥਿੰਕ 24 ਤਰੀਕ ਦੀ ਗੱਲ ਸੀ, 24 ਜਨਵਰੀ ਦੀ, 23 ਜਾਂ 24 ਦੀ ਹੋਏਗੀ। ਅਤੇ ਅਸੀਂ ਵੀ, ਮੈਂ, ਡਾਕਟਰ ਸੋਹਣ ਸਿੰਘ, ਬਲਦੇਵ ਸਿੰਘ ਸੋਤਾ, ਅਸੀਂ ਉੱਥੇ ਮਹਿਤਾ ਚੌਂਕ ਗਏ।
ਤੇ ਉਹ ਜਿਹੜੇ ਉਦੋਂ ਨੂੰ 26 ਤਰੀਕ ਨੂੰ ਜਿਹੜੇ ਮਤੇ ਪੜ੍ਹੇ ਜਾਣੇ ਸੀਗੇ, ਬਾਕੀ ਵੀ ਸਿੰਘ ਸੀਗੇ, ਇਹਨੇ ਅਸੀਂ ਸੀ ਇਕੱਲੇ, ਮਤਲਬ ਸਾਰਿਆਂ ਦਾ ਇਕੱਠ ਸੀਗਾ, ਤੇ ਉਹ ਜਿਹੜੇ ਮਤੇ ਪੜ੍ਹੇ ਜਾਣੇ ਸੀ ਉਹਦਾ ਉੱਤੇ ਵਿਚਾਰ ਕਰਨੀ ਸੀ। ਤੇ ਉਹ ਪਹਿਲਾਂ ਲੰਗਰ ਛਕਣ ਲੱਗ ਪਏ ਤੇ ਬੈਠ ਕੇ ਉੱਥੇ ਗੱਲਬਾਤ ਸ਼ੁਰੂ ਹੋਈ। ਤੇ ਵਿੱਚੋਂ ਇੱਕ ਸਿੰਘ ਨੇ ਕਿਹਾ ਵੀ ਤੁਸੀਂ ਕਾਹਦੇ ਤੇ ਗੱਲ ਕਰਦੇ ਹੋ, ਵੀ ਜਿਹੜੇ ਮਤੇ ਲਿਖ ਹੋਣੇ ਉਹ ਤਾਂ ਚਲੇ ਗਏ ਲੈ ਕੇ, ਉਹ ਆਪਣੇ ਅੰਮ੍ਰਿਤਸਰ ਚਲੇ ਗਏ ਹੋਏ। ਤੇ ਆਪਣੇ ਬੰਦੇ ਨੂੰ ਬੜਾ ਗੁੱਸਾ ਆਇਆ ਵੀ ਫਿਰ ਸਾਨੂੰ ਕਾਹਦੇ ਲਈ ਬਿਠਾਇਆ ਹੋ, ਜੇ ਤੁਸੀਂ ਲਿਖ ਹੀ ਲਏ ਆਲਰੇਡੀ, ਹੈ ਨਾ। ਤੇ ਫਿਰ ਮੈਨੂੰ ਯਾਦ ਆ ਵੀ ਦਸੰਬਰ 'ਚ ਡਾਕਟਰ ਸਾਹਿਬ, ਜਨਵਰੀ 'ਚ ਧੁੰਦ ਦੇਖ ਲਓ ਤੁਸੀਂ ਕਿੰਨੀ ਪਈ ਹੁੰਦੀ ਆ, ਉਹ ਏਰੀਆ ਵੀ ਸਾਰਾ ਰੂਰਲ ਏਰੀਆ, ਤੇ ਉੱਥੇ ਗੱਡੀ ਨਹੀਂ ਹੈਗੀ ਸੀ ਕੋਈ ਵੀ। ਤਾਂ ਫਿਰ ਮੈਂ ਬਾਬਾ ਬੜੇ ਧੰਨਾ ਸਿੰਘ ਸੀ, ਧੰਨਾ ਸਿੰਘ ਤਾਂ ਮੈਂ, ਫਿਰ ਅਸੀਂ ਮੇਰੇ ਵਾਲੀ ਕਾਰ 'ਚ ਅਸੀਂ ਅੰਮ੍ਰਿਤਸਰ ਨੂੰ ਗਏ ਰਾਤ ਨੂੰ, ਬਹੁਤ ਧੁੰਦ ਸੀ, ਗੱਡੀ ਚੱਲਦੀ ਨਹੀਂ ਸੀ। ਤੇ ਰਾਤੋਂ ਰਾਤ ਅਸੀਂ ਭਾਈ ਮੋਹਕਮ ਸਿੰਘ, ਦਲਵੀਰ ਸਿੰਘ ਜਿਹੜੇ ਪੱਤਰਕਾਰ ਹੁੰਦੇ ਸੀਗੇ ਪੰਜਾਬੀ ਟ੍ਰਿਬਿਊਨ ਦੇ, ਇੰਗਲਿਸ਼ ਟ੍ਰਿਬਿਊਨ, ਅੰਮ੍ਰਿਤਸਰ ਕਾਰਸਪੋਂਡੈਂਟ ਸੀ, ਤੇ ਇੱਕ ਸ਼ਾਇਦ ਸੀਗਾ ਕਾਲੋਂ, ਇਹ ਕਿਤੇ ਠਹਿਰੇ ਹੋਏ ਸੀ। ਅਸੀਂ ਇਹਨੂੰ ਰਾਤ ਲੈ ਕੇ ਤੇ ਅਸੀਂ ਇਹਨੂੰ ਕਿਹਾ ਵੀ ਦਿਖਾਓ ਕੀ ਆ ਮਤੇ, ਉਹ 'ਤੇ ਬਕਾਇਦਾ ਬਹਿਸ ਸ਼ੁਰੂ ਹੋਈ। ਤੇ ਉਹ ਗੱਲ ਕਿਸੇ ਪਾਸੇ ਲੱਗਦੀ ਨਹੀਂ ਸੀ। ਜਿਹੜਾ ਬੜੀ ਓਨੈਸਟਲੀ ਜਿਹੜਾ ਦਲਵੀਰ ਸਿੰਘ ਪੱਤਰਕਾਰ ਸੀ, ਉਹ ਬਹਿਸ ਕਰਦੇ ਸੀ ਵੀ ਖਾਲਿਸਤਾਨ ਦਾ ਜਿਹੜਾ ਹੈਗਾ, ਮੈਨੂੰ ਸਟਿਲ ਉਹਨਾਂ ਦੇ ਸ਼ਬਦ ਵੀ ਯਾਦ ਆ ਕਿ ਸੰਤਾਂ ਨੇ ਕਦੀ ਖਾਲਿਸਤਾਨ ਦੀ ਗੱਲ ਨਹੀਂ ਕੀਤੀ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਖਾਲਿਸਤਾਨ ਦੀ ਜਿਹੜੀ ਕੋਈ ਚੀਜ਼ ਨਹੀਂ ਨਿਕਲਦੀ ਹੈਗੀ। ਖੈਰ ਇਹ 'ਤੇ ਬੜੀ ਲੰਮੀ ਚੌੜੀ ਬਹਿਸ ਹੋਈ। ਡਾਕਟਰ ਸੋਹਣ ਸਿੰਘ ਨਾਲ ਵੀ ਇੱਕ ਦੋ ਵਾਰੀ ਚੰਗੀ ਨੋਕ ਝੋਕ ਹੋਈ। ਨਹੀਂ, ਮੇਰਾ ਖਿਆਲ ਹੈ ਮੈਂ ਜੇ ਇਹਦੇ 'ਤੇ ਇੱਕ ਆਪਣੀ ਟਿੱਪਣੀ ਦਿਆਂ ਕਿ ਜਿਹੜੀ ਕਾਮਰੇਡੀ ਵਿਚਾਰਧਾਰਾ ਵਾਲੇ ਲੋਕ ਮੂਵਮੈਂਟ ਦਾ ਹਿੱਸਾ ਬਣੇ ਜਾਂ ਸੰਤ ਭਿੰਡਰਾਂਵਾਲਿਆਂ ਦੇ ਕਰੀਬੀ ਵੀ ਹੋਏ, ਉਹ ਸਟੇਟ ਨਾਲ ਟੱਕਰ ਲੈਣ ਜਾਂ ਐਸਟੈਬਲਿਸ਼ਮੈਂਟ ਦੇ ਨਾਲ ਟੱਕਰ ਲੈਣ ਤੱਕ ਤਾਂ ਸਹਿਮਤ ਸੀ, ਉਹ ਸਿੱਖੀ ਸਪਿਰਿਟ ਔਰ ਦੂਸਰੇ ਨੂੰ। ਪਰ ਜਦੋਂ ਖਾਲਿਸਤਾਨ ਦੀ ਗੱਲ ਆਉਂਦੀ ਸੀ, ਉਹ ਉਹਨਾਂ ਨੂੰ ਸਵਾਲੋ ਨਹੀਂ ਸੀ ਹੁੰਦੀ। ਉਹ ਅਲਟੀਮੇਟਲੀ ਅਨੰਦਪੁਰ ਦੇ ਮਤੇ ਦੇ ਉੱਤੇ ਹੀ ਆ ਕੇ ਵੱਧ ਅਧਿਕਾਰਾਂ ਤੱਕ ਹੀ ਗੱਲ ਮੁੱਕ ਜਾਂਦੀ ਸੀ। ਬੇਸ਼ੱਕ ਇਹ ਜਿਵੇਂ ਤੁਸੀਂ ਬੜਾ ਚੰਗੇ ਢੰਗ ਨਾਲ ਐਕਸਪਲੇਨ ਕੀਤਾ ਵੀ ਖਾਲਿਸਤਾਨ ਦੇ ਐਲਾਨਨਾਮੇ ਤੋਂ ਪਹਿਲਾਂ ਦੇ ਕੀ ਹਾਲਾਤ ਸੀ, ਪਰ ਵੈਸੇ ਜੇ ਤੁਹਾਨੂੰ ਯਾਦ ਹੋਏ, ਜਿਹੜਾ ਪਾਰਟ ਮੈਂ ਤੁਹਾਨੂੰ ਰਿਮਾਈਂਡ ਕਰਵਾਉਣਾ ਚਾਹੁੰਦਾ ਹੈ ਕਿ ਵੀ ਜਦੋਂ ਇੰਦਰਾ ਗਾਂਧੀ ਨੇ ਜੁਲਾਈ 1984 'ਚ ਵਾਈਟ ਪੇਪਰ ਜਾਰੀ ਕੀਤਾ, ਅਸੀਂ ਵਿਦਨ 3-4 ਮੰਥ, ਜਿਹਦੇ 'ਚ ਤੁਹਾਡਾ ਡਾਕਟਰ ਸਹੋਤਾ ਔਰ ਬਾਕੀਆਂ ਦੀ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਸੀ ਔਰ ਬਹੁਤ ਸਾਰੀ ਡਰਾਫਟਿੰਗ ਔਰ ਦੂਸਰੀ ਕਾਊਂਟਰ ਵਾਈਟ ਪੇਪਰ, ਜਿਹੜਾ ਅਸੀਂ ਨਵੰਬਰ ਦੇ ਵਿੱਚ ਦਿੱਲੀ ਜਾ ਕੇ BBC, ਈਰਾਨ ਦੀ ਐਮਬੈਸੀ, ਪਾਕਿਸਤਾਨ ਦੀ ਐਮਬੈਸੀ, ਅਮਰੀਕਾ ਦੀ ਐਮਬੈਸੀ, ਮੈਂ ਇਨ ਪਰਸਨ ਗਿਆ, ਬਾਕੀ ਉਹ ਸਾਰੇ 'ਚ ਉਹਦੇ 'ਚ ਹੀ ਖਾਲਿਸਤਾਨ ਦੀ ਗੱਲ ਤਾਂ, ਕਿਉਂਕਿ ਦੇਖੋ ਸੰਤ ਭਿੰਡਰਾਂਵਾਲਿਆਂ ਦੇ ਜਿਹੜੇ ਅਲਫਾਜ਼ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਪਰ ਜਿਹੜਾ ਵਿਦਨ ਕਾਮਰੇਡੀ ਲਾਣਾ ਸੀ, ਉਹ ਇਹਨੂੰ ਇੱਕ ਸਿੰਬੋਲਿਕ ਕਹਿੰਦਾ ਸੀ ਕਿ ਜੀ ਇਹ ਇੱਕ ਜਨਰਲ ਸਟੇਟਮੈਂਟ ਹੈ, ਇਹ ਨਿਸ਼ਾਨਾ ਨਹੀਂ ਹੈ। ਔਰ ਇਹ ਇੱਕ ਵੱਡਾ ਕਾਰਨ ਬਣਿਆ ਜਿਹੜਾ ਕਿ 26 ਜਨਵਰੀ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਹੋ ਸਕਿਆ ਔਰ ਉਹ ਅਲਟੀਮੇਟਲੀ 29 ਅਪ੍ਰੈਲ ਨੂੰ ਗਿਆ। ਥੋੜ੍ਹਾ ਜਿਹਾ ਰੁਕਿਓ, ਉਹ ਅਸਲ 'ਚ ਇੱਦਾਂ ਸੀ ਡਾਕਟਰ ਸਾਹਿਬ, ਜਦੋਂ ਕਿਤੇ ਗੱਲ ਅੜ ਜਾਂਦੀ ਆ ਨਾ, ਉਹਦੇ 'ਚੋਂ ਸੰਗਤ 'ਚ ਬੈਠਿਆਂ ਕਈ ਵਾਰੀ ਕੋਈ ਛੋਟਾ ਜਿਹਾ ਸੁਝਾਅ ਦਾ ਤੁਹਾਡੀ ਲਾਈਨ ਬਦਲ ਜਾਂਦੀ ਸਾਰੀ। ਉਸੇ 1 ਵਜੇ ਤੋਂ ਲੈ ਕੇ ਸਵੇਰ ਤਾਈਂ ਡਾਕਟਰ ਸਾਹਿਬ ਸਵੇਰ ਦੇ 4 ਵਜੇ ਤੱਕ ਬਹਿਸ ਹੁੰਦੀ ਰਹੀ, ਔਰ ਦਲਵੀਰ ਸਿੰਘ ਨੇ ਗੱਲ ਕਿਸੇ ਤਣ ਪਤਨ ਲੱਗਣ ਨਹੀਂ ਦਿੱਤੀ ਜੀ। ਠੀਕ ਹੈ ਜੀ। 4 ਵਜੇ ਇਹ ਬਾਕਆਊਟ ਕਰ ਗਿਆ ਮੀਟਿੰਗ 'ਚ ਵੀ ਚੰਗਾ ਵੇ, ਜੇ ਤੁਸੀਂ ਇਹੀ ਕਰਨਾ ਤਾਂ ਮੈਂ ਨਹੀਂ ਇਹਦਾ ਪਾਰਟ ਹੈਗਾ। ਕਲੀਅਰਲੀ ਮੈਨੂੰ ਸਟਿਲ ਯਾਦ ਹੈ ਸਾਰੀ ਉਹ ਘਟਨਾ ਦਾ। ਉੱਥੇ ਅਸੀਂ ਜਿੱਥੇ ਇੱਕ ਜਿਹੜਾ ਇੱਕ ਤਾਂ ਮੇਨ ਗੇਟ ਸੀ ਨਾ ਮਹਿਤਾ ਚੌਂਕ ਦਾ, ਉਹਦੇ ਨਾਲ ਇੱਕ ਛੋਟਾ ਗੇਟ ਸੀ, ਉਹਦੇ ਨਾਲ ਇੱਕ ਛੋਟਾ ਜਿਹਾ ਕਮਰਾ ਸੀ ਜਨਰੇਟਰ ਵਾਲਾ ਕਮਰਾ। ਉਹ ਚਾਹ ਪੀਣ ਵਾਲੇ ਸਾਰੇ ਉੱਥੇ ਹੀ ਬਹਿੰਦੇ ਹੁੰਦੇ ਸੀ, ਉਹ ਦੂਜੇ ਪਾਸੇ ਨਹੀਂ ਸੀ ਜਾਣ ਦਿੰਦੇ, ਚਾਹ ਬਣਾਉਂਦੇ ਸੀ ਵੈਸੇ ਉੱਥੇ ਸਾਰੇ। ਅੱਛਾ, ਉੱਥੇ ਬੈਠੇ ਸਾਰੀ ਮੀਟਿੰਗ ਹੋ ਰਹੀ ਸੀ। ਉੱਥੇ ਫਿਰ ਭਾਈ ਮੁੱਖ ਸਿੰਘ ਨੇ ਗੱਲ ਕਹੀ, ਆਈ ਥਿੰਕ ਭਾਈ ਮੁੱਖ ਸਿੰਘ ਨੇ ਕਹੀ ਜਾਂ ਕਿਸੇ ਹੋਰ ਨੇ ਕਹੀ। ਉਹ ਕਹਿੰਦੇ ਵੀ 4 ਵੱਜ ਗਏ, ਇੱਦਾਂ ਕਰੋ ਵੀ ਦਰਬਾਰ ਸਾਹਿਬ ਤੋਂ ਹੁਣ ਹੁਕਮਨਾਮਾ ਆਉਣਾ, ਫਿਰ ਜਿਹੜਾ ਹੁਕਮਨਾਮਾ ਆ ਗਿਆ ਫਿਰ ਆਪਾਂ ਦੇਖ ਲਾਂਗੇ। ਇੱਦਾਂ ਹੀ ਹੋਈ। ਅੱਛਾ, ਜਿਹੜਾ ਹੁਕਮਨਾਮਾ ਆਇਆ ਉਹ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੂਧੇ ਕੋ ਜਾਓ, ਇਹ ਸੀਗਾ। ਤੇ ਜਦੋਂ ਇਹ ਹੁਕਮ ਆਇਆ ਤਾਂ ਸੰਗਤ ਨੇ ਜਕਾਰੇ ਛੱਡਤੇ ਤੇ ਠੀਕ ਹੈ ਭਾਈ, ਬਦਲੋ ਹੁਣ ਸਾਰਾ ਕੁਝ ਨਾ। ਅੱਛਾ, ਉਹਦੇ 'ਚ ਫੇਰ ਲਿਖਿਆ ਹੋਇਆ ਸੀ ਮਤਾ ਇਹਨਾਂ ਨੇ ਸਾਰਾ ਆਪਣੇ ਹਿਸਾਬ ਨਾਲ। ਇੱਕ ਤੇ ਜੇ ਤੇ ਮੈਂ ਓਬਜੈਕਸ਼ਨ ਕੀਤਾ,
ਉਹ 'ਚ ਸੀ ਵੀ ਪੰਜਾਬ ਦੇ ਪਾਣੀਆਂ ਦੀ ਵੰਡ, ਪੰਜਾਬ ਦੇ ਡੈਮ, ਸਾਰਾ ਕੁਝ। ਮੈਂ ਇਹਨੂੰ ਕਿਹਾ ਦਲਵੀਰ ਸਿੰਘ ਨੂੰ, ਮੈਂ ਕਿਹਾ ਜੀ ਇੱਕ ਮੇਰੀ ਬੇਨਤੀ ਆ ਵੀ ਇਹ ਜਿਹੜਾ ਤੁਸੀਂ ਇਕੱਠ ਸੱਦ ਰਹੇ ਆ, ਇਹ ਪੰਜਾਬ ਦੇ 'ਚ ਨਹੀਂ ਹੈਗਾ, ਇਹ ਅਕਾਲ ਤਖ਼ਤ ਤੇ ਆ, ਠੀਕ ਹੈ। ਹੁਣ ਤਾਂ ਤੁਸੀਂ ਅੱਜ ਕਹਿਤੇ ਵੀ ਪੰਜਾਬ ਦੇ ਪਾਣੀ ਦੀ ਵੰਡ, ਕੱਲ ਨੂੰ ਤੁਹਾਡੇ ਦੋ ਮੁਲਕ ਬਣ ਜਾਣ ਸਿੱਖਾਂ ਦੇ, ਹਰਿਆਣਾ ਵੀ ਸਿੱਖਾਂ ਦਾ ਮੁਲਕ ਹੋਵੇ, ਤੁਹਾਡਾ ਪੰਜਾਬ ਵੀ ਹੋਵੇ, ਤਾਂ ਅਕਾਲ ਤਖ਼ਤ ਹਾਂ, ਅਕਾਲ ਤਖ਼ਤ ਤਾਂ ਸਭ ਦਾ ਸਾਂਝਾ ਹੈ। ਕਿੱਧਰ ਜਾਊਗਾ ਫਿਰ? ਹਰਿਆਣੇ ਦਾ ਪਾਣੀ ਦੀ ਗੱਲ ਹੋਊਗੀ। ਮੈਂ ਕਿਹਾ ਇਹ ਵਿੱਚ ਮੱਦ ਜਿਹੜੀ ਕੱਢਦੇ, ਪਰ ਕੱਢੀ ਨਹੀਂ ਉਹਨਾਂ ਨੇ, ਉਹ ਢੰਗ ਜਿਹੇ ਨਾਲ ਵਿੱਚ ਫੇਰ ਉਹਨੂੰ ਫਸਾ ਦਿੱਤੀ। ਖੈਰ ਉਹਦੇ ਵਿੱਚ ਜਿਹੜੀ ਸੀ ਨਾ, ਜਿਹੜੀ ਸਾਰੀ ਗੱਲਬਾਤ ਦੀ ਜਿਹੜੀ ਰੌਂ ਵੀ ਬਦਲ ਗਈ, ਰੂਹ ਵੀ ਬਦਲ ਗਈ, ਤੇ ਫੈਸਲਾ ਦੂਜੇ ਪਾਸੇ ਨੂੰ ਹੋ ਗਿਆ। ਉਹਦੇ ਵਿੱਚ ਫੇਰ ਡਿਸਾਈਡ ਹੋਇਆ ਸੀਗਾ ਵੀ ਜਿਹੜਾ ਸੰਘਰਸ਼ ਆ ਉਹਨੂੰ ਚਲਾਉਣ ਵਾਸਤੇ ਇੱਕ 5 ਮੈਂਬਰੀ ਪੰਥਕ ਕਮੇਟੀ ਦਾ ਜੀ ਗਠਨ ਕੀਤਾ ਜਾਊਗਾ, ਤੇ ਜਿਹੜੀ 5 ਮੈਂਬਰੀ ਪੰਥਕ ਕਮੇਟੀ ਹੈ ਨਾ, ਫਿਰ ਉਹ ਦੇਖੂਗੀ ਵੀ ਕੀ ਕਰਨਾ। ਖਾਲਿਸਤਾਨ ਦਾ ਫਿਰ ਉੱਥੇ ਚੁੱਪ ਰਹੇ ਸੀ। ਉਹ ਵੀ ਬਾਅਦ 'ਚ ਮਤਲਬ ਅੰਡਰਸਟੈਂਡਿੰਗ ਇਹੀ ਸੀ ਵੀ ਸੰਘਰਸ਼ ਆ ਹੀ ਆ, ਤੇ ਪਰ ਉਹਦੇ ਤੋਂ ਬਾਅਦ ਫਿਰ 26 ਜਨਵਰੀ 1986 ਦਾ ਇਹ ਹੋ ਗਿਆ ਡਾਕਟਰ ਸਾਹਿਬ, ਤੇ ਉਹਦੇ ਤੋਂ ਬਾਅਦ ਫਿਰ 29 ਅਪ੍ਰੈਲ ਨਹੀਂ, ਵਿਸਾਖੀ ਉਦੋਂ 13 ਅਪ੍ਰੈਲ ਦੀ ਹੁੰਦੀ ਸੀ। 13 ਅਪ੍ਰੈਲ ਨੂੰ ਜਿਹੜਾ ਖਾਲਿਸਤਾਨ ਦਾ ਐਲਾਨ ਹੋਣਾ ਸੀਗਾ, ਉਦਣ ਫਿਰ ਜਿਹੜਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਆ, ਉਹ ਉਸ ਗੱਲ 'ਤੇ ਸਹਿਮਤ ਨਹੀਂ ਸੀਗੇ, ਤੇ ਫਿਰ ਉਹ ਗੱਲ ਉੱਥੇ ਰੁਕ ਗਈ ਸੀਗੀ। ਤੇ ਮੈਨੂੰ ਕਿਉਂਕਿ ਉਦੋਂ ਤੱਕ ਮੇਰਾ ਖਿਆਲ ਹੈ ਵੀ ਸੰਤ ਭਿੰਡਰਾਂ ਵਾਲਿਆਂ ਦੇ ਚੜ੍ਹਦੀ ਕਲਾ 'ਚ ਹੋਣ ਦੀ ਖਬਰ ਵੀ ਕਾਫੀ ਹੱਦ ਤੱਕ ਫੈਲਾ ਦਿੱਤੀ ਗਈ ਸੀ, ਜਾਂ ਇੱਕ ਉਹ ਐਸਪੈਕਟ ਵੀ ਕਿਤੇ ਨਾ ਕਿਤੇ ਸੀ। ਔਰ ਵਿਦਨ ਚਲੋ ਮੈਂ ਘੜੀ ਵੱਲ ਦੇਖ ਰਿਹਾ, ਥੋੜਾ ਜਿਹਾ ਫਾਸਟ ਫਾਰਵਰਡ ਕਰੀਏ ਸਾਰੇ ਪਾਰਟ ਨੂੰ, ਕਿਉਂਕਿ ਤੁਹਾਡਾ ਜਿਹੜਾ ਵੱਡਾ ਰੋਲ ਪਿਛਲੇ ਆਲਮੋਸਟ 3 ਦਹਾਕਿਆਂ ਤੋਂ ਬਾਹਰ ਹੈ, ਉਸ ਦਾ ਵੀ ਮੈਂ ਜ਼ਿਕਰ ਕਰਨਾ ਚਾਹੁੰਦਾ, ਤਾਂ ਕਿ ਤੁਹਾਡੇ ਐਕਸਪੀਰੀਅੰਸ ਗੱਲ ਲੰਬੀ ਹੋ ਗਈ, ਮੈਨੂੰ ਥੋੜੀ ਜਿਹੀ ਹੁਣ ਮੁਕਾ ਲੈਣ ਦਿਓ ਇੱਥੇ। ਹਾਂਜੀ, ਕਿਉਂਕਿ ਉਹਦੇ 'ਚ ਡਾਕਟਰ ਸਾਹਿਬ ਜਿਹੜਾ ਫਿਰ ਉਦੋਂ ਅਪ੍ਰੈਲ 'ਚ ਹੋਣਾ ਸੀ ਨਾ ਐਲਾਨ, ਫਿਰ ਉਹ 29 ਅਪ੍ਰੈਲ 1986 ਦੇ ਵਿੱਚ ਜੀ, ਉਹਦੇ ਵਿੱਚ ਸਟਿਲ ਵੀ ਆਪਣੇ ਕੋਲ ਜਿਹੜੇ ਜਿਉਂਦੇ ਜਾਗਦੇ ਨੇ ਭਾਈ ਧੰਨਾ ਸਿੰਘ, ਉਹਨਾਂ ਦੀ ਰਿਕਾਰਡਡ ਇੰਟਰਵਿਊ ਵੀ ਹੈਗੀ ਆ। ਮੈਂ ਪਿਛਲੇ ਦਿਨਾਂ 'ਚ ਉਹਨਾਂ ਨੂੰ ਕਿਹਾ ਸੀ ਵੀ ਇੱਕ ਵਾਰ ਦੁਬਾਰਾ ਤੁਹਾਡੀ ਰਿਕਾਰਡ ਕਰਾਂਗੇ। ਵੀ ਇੱਕ ਕੰਟਰੋਵਰਸੀ ਸੀਗੀ ਵੀ ਕਿਉਂ ਨਹੀਂ ਹੋਇਆ ਸੀ ਐਲਾਨ, ਹੁਕਮਨਾਮੇ ਦੀ ਗੱਲ ਜਾਂ ਜੋ ਸੀ, ਉਹ ਇੱਦਾਂ ਦੀ ਵੈਸੇ ਕੋਈ ਗੱਲ ਹੈ ਨਹੀਂ ਸੀ। ਉਹਦੇ ਭਾਈ ਧੰਨਾ ਸਿੰਘ, ਉਹ ਤਾਂ ਹੁਣ ਪੰਥ ਨੇ ਮੰਨ ਲਿਆ ਉਦੋਂ ਵੀ, ਬਾਕੀ ਥੋੜਾ ਬਹੁਤ ਤਾਂ ਹਮੇਸ਼ਾ ਹੀ। ਅੱਛਾ, ਉਹਦੇ ਤੋਂ ਬਾਅਦ ਡਾਕਟਰ ਸਾਹਿਬ ਫਿਰ ਜਿਹੜੀ ਇਹ ਕਾਰਵਾਈ ਸ਼ੁਰੂ ਹੁੰਦੀ ਆ ਵੀ ਜਿਹੜੇ ਸਿੰਘਾਂ ਨੇ ਆਪਣਾ ਖਾਲਿਸਤਾਨ ਦਾ ਐਲਾਨ ਕੀਤਾ ਸੀ, ਉਹਦਾ ਫਿਰ ਸਾਡੇ ਕੋਲ ਜਾਣਾ ਆਉਣਾ ਸ਼ੁਰੂ ਹੋ ਗਿਆ। ਜੀ। ਉਹਦੀ ਵਜ੍ਹਾ ਕਰਕੇ ਫਿਰ ਜਦੋਂ ਪੁਲਿਸ ਦਾ ਜੋ ਪ੍ਰੈਸ਼ਰ ਹੈ ਨਾ, ਤੇ ਉਹਦੇ ਵਿੱਚ ਮੇਰੀ ਨਹੀਂ, ਉਹ ਡਾਕਟਰ ਸਾਹਿਬ ਉਸ ਚੈਪਟਰ ਜਿਹੜੀ ਤੁਹਾਡੀਆਂ ਖਿਦਮਾਤ ਨੇ, ਉਹ ਮੈਂ ਸਮਝਦਾ ਵੀ ਅੱਜ ਦੇ ਸਾਡੇ ਬੇਸ਼ੱਕ ਇਸ ਸ਼ੋਅ ਦਾ ਹਿੱਸਾ ਨਹੀਂ ਬਣ ਸਕਣਗੀਆਂ, ਪਰ ਮੈਂ ਤੁਹਾਨੂੰ ਇਹ ਸੁਝਾਅ ਜ਼ਰੂਰ ਦਿਆਂਗਾ ਕਿ ਵੀ ਜਦੋਂ ਤੁਹਾਨੂੰ ਵਕਤ ਮਿਲੇ, ਉਹਨਾਂ ਆਪਣੀਆਂ ਸਾਰੀਆਂ ਯਾਦਾਂ ਨੂੰ ਜਿਹੜਾ ਪੈਨ ਡਾਊਨ ਕਰੋ, ਤਾਂ ਕਿ ਉਹ ਜਿਹੜਾ ਤੁਹਾਡਾ ਸਾਰਾ ਰੂਲ ਹੈ 84 ਤੋਂ ਬਾਅਦ ਦੇ ਪੀਰੀਅਡ, ਜਦੋਂ ਤੱਕ ਤੁਸੀਂ ਅਮਰੀਕਾ ਦੀ ਧਰਤੀ 'ਤੇ ਆਏ, ਉਹ ਜਿਹੜਾ ਸਾਡਾ ਵਡਮੁੱਲਾ ਇਤਿਹਾਸ ਹੈ ਮੈਂ ਸਮਝਦਾ। ਕਿਉਂਕਿ ਜਿਹੜੀ ਸਾਡੀ ਜੁਝਾਰੂ ਲਹਿਰ, ਜਿਨ੍ਹਾਂ ਨੇ ਕੌਮ ਦੇ ਉਸ ਇੱਕ ਪਾਸੇ, ਤਾਂ ਜਦੋਂ ਮੈਂ ਮਲਟੀਪਲ ਗੱਲ ਕਰਦਾ ਵੀ ਸਾਨੂੰ ਹਮੇਸ਼ਾ ਹੀ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ, ਹਵਾਰਿਆਂ 'ਤੇ ਮਾਣ ਰਹੇਗਾ। ਉਹ ਇੰਨੀ ਵੱਡੀ ਗਾਥਾ ਹੈ ਕਿ ਇਕੱਲੇ ਸਿੱਖ ਦਾ ਜੀਵਨ ਜਿਹੜਾ ਉਹ ਐਸਾ ਰੋਲ ਮਾਡਲ ਹੈ ਜਿਹਦੇ 'ਤੇ ਬਹੁਤ ਕੁਛ ਲਿਖਿਆ ਜਾਏਗਾ ਆਉਣ ਵਾਲੇ ਪੀਰੀਅਡ। ਹੁਣ ਮੈਂ ਫਾਸਟ ਫਾਰਵਰਡ ਕਰਕੇ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਆਏ, ਔਰ ਤੁਸੀਂ ਇੱਕ ਪਾਸੇ ਉੱਥੇ ਲੇਟ 70s ਤੋਂ ਹੀ ਇਨਵੋਲਵ ਸੀ ਡੀਪਲੀ, ਘੱਲੂਘਾਰੇ ਦੇ ਉਸ ਪਾਰਟ ਦਾ ਵੀ ਤੁਸੀਂ ਚਸ਼ਮਦੀਦ ਹੀ ਨਹੀਂ, ਉਸ ਦੇ ਇੱਕ ਸਾਰੇ ਦੌਰ ਦੇ ਇੱਕ ਐਕਟਿਵ ਪਾਰਟਿਸਪੈਂਟ ਹੋ, ਜਿਹਨੇ ਮੂਵਮੈਂਟ ਨੂੰ ਇੱਕ ਡਾਇਰੈਕਸ਼ਨ ਵੀ ਦਿੱਤੀ। ਖਾਲਿਸਤਾਨ ਦੇ ਐਲਾਨਨਾਮੇ ਤੱਕ ਦੀ ਗੱਲ, ਬਾਹਰ ਆ ਕੇ ਤੁਸੀਂ ਕਿਵੇਂ ਦੇਖਿਆ ਔਰ ਕਿਵੇਂ ਤੁਸੀਂ ਆਪਣਾ ਰੋਲ ਨਿਰਧਾਰਿਤ ਕੀਤਾ? ਜਿਵੇਂ ਤੁਹਾਡਾ ਵੱਡਾ ਰੋਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ 'ਚ ਵੀ, ਔਰ ਪੋਲੀਟੀਕਲ ਲੈਵਲ ਦੇ ਉੱਤੇ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਸ ਵੇਲੇ ਮਲਟੀਪਲ ਚੈਲੰਜਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਵੀ ਸਾਡੇ ਸਾਹਮਣੇ ਨੇ, ਪਰ ਤੁਸੀਂ ਜਿਵੇਂ US ਕਾਂਗਰੈਸ਼ਨਲ ਸਿੱਖ ਕਾਕਸ, ਇਸ ਦੇ ਰਾਹੀਂ ਜਿਹੜਾ ਰੋਲ ਅਦਾ ਕੀਤਾ, ਔਰ ਜਿਹਦਾ ਨਤੀਜਾ ਹੈ ਕਿ ਅੱਜ 50 ਤੋਂ ਜ਼ਿਆਦਾ ਕਾਂਗਰਸਮੈਨ ਇਸ ਕਾਕਸ ਦਾ ਹਿੱਸਾ ਨੇ। ਔਰ ਮੈਂ ਜੋ ਕੋਈ ਬਿਆਨ ਦੇਣ ਦਾ ਹਿੱਸਾ ਨਹੀਂ, ਅਸੀਂ ਇਹ ਦੇਖਦੇ ਹਾਂ ਕਿ ਬਰੀਫਿੰਗਸ ਹੋਈਆਂ ਨੇ ਜਦੋਂ ਮੋਦੀ ਅਮਰੀਕਾ ਦੀ ਧਰਤੀ 'ਤੇ ਸੀ, ਤਾਜ਼ਾ
ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਬਿੱਲ ਇੰਟਰੋਡਿਊਸ ਹੋਇਆ ਹੈ, ਔਰ ਹੁਣ ਦੀਆਂ ਇਲੈਕਸ਼ਨਸ ਬਾਰੇ ਵੀ ਗੱਲ ਕਰਾਂਗੇ। ਸੋ ਇਹ ਤੁਸੀਂ ਜਿਹੜਾ ਤੁਹਾਡਾ ਸਾਰਾ ਰੋਲ ਹੈ, ਇਸ ਬਾਰੇ ਤੁਸੀਂ ਆਪਣੀ ਜ਼ੁਬਾਨੀ ਦੱਸੋ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਿਸ ਲਾਈਨ ਤੇ ਤੁਸੀਂ ਦੇਖਿਆ ਸੀ ਕਿ ਭਾਈ ਅਸੀਂ ਕਿਵੇਂ ਡਿਸੀਜਨ ਮੇਕਿੰਗ ਨੂੰ ਪ੍ਰਭਾਵਿਤ ਕਰ ਸਕਦੇ ਹਾਂ, ਜਾਂ ਪੰਜਾਬ ਦੀ ਧਰਤੀ ਤੇ ਜਿਹੜਾ ਸਿੰਘਾਂ ਦਾ ਡੁੱਲਿਆ ਖੂਨ ਹੈ ਉਸ ਦਾ ਕਿਵੇਂ ਹੱਕ ਲੈ ਸਕਦੇ ਹਾਂ, ਇਸ ਬਾਰੇ ਜ਼ਰਾ ਚਾਨਣ ਉਹ 'ਚ ਡਾਕਟਰ ਸਾਹਿਬ ਜਿਹੜਾ ਪਹਿਲਾ ਪਾਰਟ ਸੀ, ਮੈਂ ਥੋੜ੍ਹਾ ਜਿਹਾ ਉਹਨੂੰ ਉਹਦੇ ਤੇ ਸਮ ਅਪ ਕਰਨਾ ਚਾਹੁੰਦਾ ਸੀਗਾ ਵੀ ਜਿਹੜਾ ਆਪਾਂ ਇਹ ਗੱਲ ਕਹਿੰਦੇ ਨਾ ਵੀ ਮੇਰਾ ਉਹਦੇ ਵਿੱਚ ਬੜਾ ਵੱਡਾ ਰੋਲ ਸੀ, ਇੱਦਾਂ ਨਹੀਂ ਸੀਗਾ। ਨਹੀਂ, ਵੱਡਾ ਲਫ਼ਜ਼ ਨਹੀਂ ਮੈਂ ਕਿਹਾ, ਨਹੀਂ ਪਰ ਜਿੰਨਾ ਵੀ certainly ਸੀਗਾ, ਜਿੰਨਾ ਵੀ ਸੀ ਡਾਕਟਰ ਸਾਹਿਬ, ਇਹ ਇੱਕ ਮੇਰੀ ਸ਼ੁਰੂ ਤੋਂ ਮੇਰੇ ਮਾਈਂਡ ਦੀ ਕਨਵਿਕਸ਼ਨ ਹੈ ਵੀ ਕਲੈਕਟਿਵ ਵੀ ਆਪਾਂ ਚੱਲੇ ਹਾਂ, ਉਹਦੇ ਵਿੱਚ ਮੈਂ ਪਾਰਟ ਉਹਦਾ ਜ਼ਰੂਰ ਸੀ, ਪਰ ਹੋਰ ਬਹੁਤ ਸਾਰੇ ਸਿੰਘ, ਤੁਸੀਂ ਵੀ ਉਹਦਾ ਪਾਰਟ ਰਹੇ ਹੋ, ਡਾਕਟਰ ਸੋਹਣ ਸਿੰਘ ਵੀ ਉਹਦਾ ਪਾਰਟ ਰਹੇ ਨੇ, ਫਿਰ ਆਪਣਾ ਬਲਦੇਵ ਸਿੰਘ ਸੋਤਾ, ਮੈਂ ਸਮਝਦਾ ਮੈਂ ਉਹਨਾਂ ਦਾ ਨਾਂ ਕਦੀ ਨਹੀਂ ਭੁਲਾਉਂਦਾ, ਕਿਉਂਕਿ ਜੇ ਸੰਤਾਂ ਨਾਲ ਆਪਣੀ ਜਿਹੜੀ ਇਸ ਸੰਘਰਸ਼ ਦੇ ਵਿੱਚ ਜਿਹੜੀ ਸਾਡੀ ਸ਼ਮੂਲੀਅਤ ਹੋਈ ਆ, ਉਹ ਸਰਦਾਰ ਬਲਦੇਵ ਸਿੰਘ ਸੋਤਾ ਦੀ ਵਜ੍ਹਾ ਕਰਕੇ ਹੋਈ ਆ। ਸੋ ਉਹ ਸਾਰਾ ਇੱਕ ਜਿਹੜਾ ਸੀਗਾ, ਉਹ ਇੱਕ ਪਾਰਟ ਸੀਗਾ, ਉਹ ਇੱਕ ਕਲੈਕਟਿਵ ਸੋਚ ਦਾ ਹਿੱਸਾ ਸੀਗਾ, ਨਾ ਕਿ ਉਹ ਇੰਡੀਵਿਜੂਅਲ। ਅਤੇ ਦੂਜਾ ਹੁੰਦਾ ਵੀ ਜਿਹੜੀ ਗੁਰੂ ਮਹਾਰਾਜ ਨੇ ਕੋਈ ਸੇਵਾ ਲੈਣੀ ਹੁੰਦੀ ਹੈ, ਉਹ ਸੇਵਾ ਲੈਂਦੀ ਬਹੁਤ ਲੋਕਾਂ ਨੇ ਡਾਕਟਰ ਸਾਹਿਬ ਉਹਦੇ ਵਿੱਚ ਯਤਨ ਕੀਤਾ, ਬਹੁਤ ਸੇਵਾਵਾਂ ਹੋਈਆਂ, ਕਈਆਂ ਦੀਆਂ ਸੇਵਾਵਾਂ ਅਜੇ ਤੱਕ ਵੀ ਗੁਪਤ ਪਈਆਂ, ਪਰ ਮੈਂ ਇੱਦਾਂ ਨਹੀਂ ਕਲੇਮ ਕਰਨਾ ਚਾਹੁੰਦਾ ਵੀ ਉਹਦੇ ਵਿੱਚ ਕੁਛ ਮੇਰਾ ਵੱਡਾ ਰੋਲ ਸੀ। ਹਾਂ, ਕਲੈਕਟਿਵ ਰੋਲ ਸੀਗਾ ਸਾਡਾ ਸਾਰਿਆਂ ਦਾ। ਫਿਰ ਉਹਦੇ ਉਸੇ ਸਿਲਸਿਲੇ ਵਿੱਚ ਚੱਲਦੇ ਹੀ ਮੈਨੂੰ ਮਤਲਬ ਜੇਲ੍ਹ ਵੀ ਜਾਣਾ ਪਿਆ। ਫਿਰ ਮੈਂ ਜੇਲ੍ਹ ਜਾਣ ਤੋਂ ਬਾਅਦ, ਕਿਉਂਕਿ ਪੁਲਿਸ ਫਿਰ ਫੋਲੋ ਕਰਦੀ ਸੀਗੀ, ਅਤੇ ਹਾਲਾਂਕਿ ਮੇਰੀ ਕੋਈ ਮੇਰੇ ਹੁਣੇ ਪਿਛਲੇ ਮਹੀਨੇ ਸਾਡਾ ਯੂਰਪ ਟ੍ਰਿਪ ਸੀ, ਸੋ ਜਰਮਨ ਦੇ ਟ੍ਰਿਪ ਦੇ ਦੌਰਾਨ 2 ਸਿੰਘ ਮਿਲੇ ਜਿਨ੍ਹਾਂ ਨੇ ਕਿਹਾ ਜੀ ਅਸੀਂ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨਾਲ ਹੁਸ਼ਿਆਰਪੁਰ ਜੇਲ੍ਹ 'ਚ ਵਕਤ ਗੁਜ਼ਾਰਿਆ ਹੋਇਆ। ਹਾਂਜੀ। ਅਤੇ ਉਹਦੇ ਵਿੱਚ ਇਹ ਆ ਵੀ ਉਹ ਸਾਲ ਕੁ ਦਾ ਮੇਰਾ ਜੇਲ੍ਹ ਦਾ ਪੀਰੀਅਡ ਰਿਹਾ। ਫਿਰ ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਮਿਲਦੇ ਰਹੇ, ਪਰ ਘਰ ਨਹੀਂ ਗਿਆ, ਕਿਉਂਕਿ ਐਂ ਨਹੀਂ ਸੀ ਮੇਰੇ ਤੋਂ ਕੇਸ ਨਹੀਂ ਸੀ ਪੈਂਡਿੰਗ ਕੋਈ ਵੀ, ਨਾ ਹੀ ਕੋਈ ਪੁਲਿਸ ਮੈਨੂੰ ਲੱਭਦੀ ਸੀਗੀ, ਪਰ ਮੈਂ ਜਿੱਦਾਂ ਇੱਕ ਹੁੰਦਾ ਹੀ ਆ ਵੀ ਬਚ ਕੇ ਥੋੜ੍ਹਾ, ਪਰ ਉਹਨਾਂ ਦਿਨਾਂ 'ਚ ਵੀ ਮੈਂ ਜਿਹੜੀ ਆਪਣੀ ਮੂਵਮੈਂਟ ਸੀਗੀ ਉਹ ਛੱਡੀ ਨਹੀਂ ਸੀ। ਜਿੰਨੇ ਵੀ ਮੋਤਬਰ ਸਿੰਘ ਉਸ ਵੇਲੇ ਮੂਵਮੈਂਟ ਚਲਾ ਰਹੇ ਸੀ, ਉਹਨਾਂ ਸਾਰਿਆਂ ਨਾਲ ਮੇਰਾ ਰਾਬਤਾ ਵੀ ਰਿਹਾ, ਮੇਲ ਮੁਲਾਕਾਤ ਸਾਰੀ ਹੁੰਦੀ ਰਹੀ। ਅਤੇ 90 ਦੇ ਵਿੱਚ ਮੈਂ ਇੱਥੇ ਆ ਗਿਆ। ਉਹਦੇ ਵੀ ਆਉਣ ਦਾ ਡਾਕਟਰ ਸਾਹਿਬ ਇੱਕ ਕਾਰਨ ਇਹ ਸੀਗਾ ਵੀ ਮੈਂ ਪਰਸਨਲੀ, ਮੇਰਾ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ, ਬੱਚਿਆਂ ਨੂੰ ਜ਼ਰੂਰ ਇੱਥੇ ਚਲੋ ਇੱਕ ਪਾਸੇ ਹੋ ਜਾਣਗੇ, ਅਤੇ ਮੈਂ ਤਾਂ ਆਪਣੇ ਸਿੰਘਾਂ ਦੇ ਨਾਲ ਉੱਧਰ ਹੀ ਕ੍ਰੋਸ ਕਰਨਾ ਸੀ, ਪਰ ਉਹ ਇੱਕ ਮਾਹੌਲ ਹੀ ਇੱਦਾਂ ਦਾ ਬਣਿਆ ਵੀ ਮੈਂ ਨਹੀਂ, ਤੁਹਾਡੇ ਕਿਸਮਤ 'ਚ ਹੁੰਦਾ ਜਦੋਂ ਕੋਈ ਨਹੀਂ ਜਾ ਸਕੇ। ਇੱਥੇ ਆ ਕੇ 90 ਦੇ ਵਿੱਚ ਆਏ, ਮਤਲਬ ਲਾਈਫ ਜਿਹੜੀ ਹੈਗੀ ਉਹ ਸਟਾਰਟ ਕੀਤੀ, ਅਤੇ ਉਹਦੇ ਵਿੱਚ ਮੈਂ ਸਮਝਦਾ ਵੀ ਸਾਡੇ ਰਿਸ਼ਤੇਦਾਰਾਂ ਦਾ ਬੜਾ ਵੱਡਾ ਯੋਗਦਾਨ ਸੀ, ਤੁਹਾਡਾ ਬੜਾ ਵੱਡਾ ਯੋਗਦਾਨ ਸੀ ਕਿ ਤੁਸੀਂ ਇੱਕ ਆਇਆਂ ਨੂੰ, ਤੁਸੀਂ ਜਦੋਂ ਇੱਕ ਪਰਿਵਾਰ ਨੂੰ ਸਾਂਭਦੇ ਹੋ। ਫਿਰ ਜਿਹੜਾ ਆਪਾਂ ਸਿੱਧਾ ਹੀ ਜੇ ਉੱਥੇ ਜਾਈਏ, ਅਤੇ 2000 ਦੇ ਵਿੱਚ ਜਦੋਂ ਸੈਂਚੁਰੀ ਜਿਹੜੀ ਟਰਨ ਲੈ ਰਹੀ ਸੀ, ਉਦੋਂ ਸਾਡਾ ਇੱਕ ਮੇਰੇ ਮਨ 'ਚ ਇੱਕ, ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਹੀ ਸ਼ੇਅਰ ਕੀਤਾ ਉਦੋਂ ਜੀ, ਵੀ ਜਿਹੜਾ ਜਾਂ ਹਰਪਾਲ ਸਿੰਘ ਨਾਲ, ਹਾਂਜੀ, ਉਸ ਦੋਨਾਂ ਜਣਿਆਂ ਨਾਲ ਆਪਾਂ ਸ਼ੇਅਰ ਕੀਤਾ। ਹਰਪਾਲ ਉਦੋਂ ਜੇਲ੍ਹ 'ਚ ਸੀਗਾ, ਅਤੇ ਭਾਈ ਹਰਪਾਲ ਸਿੰਘ ਚੀਮਾ ਜੀ, ਅਤੇ ਜਿਹੜਾ ਸਿੱਖ ਆਫ ਦਾ ਸੈਂਚੁਰੀ ਦਾ ਜਿਹੜਾ ਆਪਣਾ ਆਈਡੀਆ ਸੀਗਾ, ਆਪਾਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਉਹਦੇ 'ਤੇ ਮੈਂ ਵਾਈਡਲੀ ਟਰੈਵਲ ਕੀਤਾ, ਅਮਰੀਕਾ ਵਿੱਚ ਵੀ, ਕੈਨੇਡਾ ਦੇ ਬਾਰਡਰ ਤੱਕ ਵੀ। ਉਹ 'ਚ ਜਸਜੀਤ ਸਿੰਘ ਨੇ ਵੀ ਬੜਾ ਆਪਣਾ ਸਾਥ ਦਿੱਤਾ, ਬਾਕੀ ਸਾਰੇ ਸਿੰਘਾਂ ਨੇ ਬੜਾ ਸਾਥ ਦਿੱਤਾ, ਅਤੇ ਟਰੈਵਲ ਕੀਤਾ ਸੀ ਵਾਈਡਲੀ। ਅਤੇ ਉਦੋਂ ਮਨ 'ਚ ਇਹ ਸੀ ਵੀ ਇਹਦੇ ਵਿੱਚੋਂ ਕੋਈ ਨਾ ਕੋਈ ਆਪਾਂ ਜਥੇਬੰਦਕ ਢਾਂਚਾ ਜਿਹੜਾ ਹੈਗਾ ਉਹ ਕੱਢਾਂਗੇ। AGPC ਵਾਲਾ ਜਿਹੜਾ ਗੁਰਦੁਆਰਾ ਕਮੇਟੀ ਵਾਲਾ ਅਸਲ 'ਚ ਮੇਰੇ ਮਨ 'ਚ ਨਹੀਂ ਸੀਗਾ ਕੋਈ ਵੀ। ਇਹ ਫਿਰ ਜਿਹੜੇ ਬਾਕੀ ਸਿੰਘ ਉੱਥੇ ਸੀਗੇ, ਖਾਸ ਤੌਰ 'ਤੇ ਜਸਜੀਤ ਸਿੰਘ ਨੇ ਆਈਡੀਆ ਦਿੱਤਾ ਵੀ ਸਾਨੂੰ SGPC ਵਾਂਗ ਇੱਥੇ ਗੁਰਦੁਆਰਿਆਂ ਦਾ ਇਕੱਠ ਕਰਨਾ ਚਾਹੀਦਾ, ਗੁਰਦੁਆਰਿਆਂ ਦੀ ਸੰਸਥਾ ਬਣਾਉਣੀ ਚਾਹੀਦੀ। ਫਿਰ ਉਹ AGPC ਬਣੀ, ਅਤੇ ਉਹਨੂੰ ਸਾਲ ਕੁ ਮੈਂ ਐਜ਼ ਏ ਕੋਆਰਡੀਨੇਟਰ ਚਲਾਇਆ, ਸਾਰਾ ਇਕੱਠ ਕੀਤਾ। ਜਦੋਂ ਦੀ ਇਲੈਕਸ਼ਨ ਹੋਈ ਆ, ਅਤੇ ਸਾਰੇ ਸਿੰਘਾਂ ਨੇ ਬੜਾ ਮਤਲਬ ਮਾਣ ਵੀ ਦਿੱਤਾ, ਸਤਿਕਾਰ ਵੀ ਦਿੱਤਾ, ਵੀ ਮੈਨੂੰ ਕਹਿੰਦੇ ਤੁਸੀਂ ਪ੍ਰਧਾਨ ਬਣ ਜਾਓ। ਮੈਂ ਕਿਹਾ ਨਹੀਂ, ਮੈਂ ਨਹੀਂ, ਮੇਰਾ ਇਹ ਮਾਈਂਡ ਨਹੀਂ ਹੈਗਾ। ਅਤੇ ਜਿਹੜੀ ਕੋਆਰਡੀਨੇਟਰ ਦੀ ਪੋਸਟ ਮੈਂ ਉਦੋਂ ਇਸ ਸ਼ਰਤ 'ਤੇ ਐਕਸੈਪਟ ਕੀਤੀ ਸੀ ਵੀ ਮੈਂ ਵਿੱਚ ਆ ਜਾਣਾ, ਮੈਂ ਅਮਰੀਕਾ 'ਚ ਕੋਈ ਕੰਮ ਨਹੀਂ ਕਰੂੰਗਾ, ਮੇਰਾ ਇੰਟਰਸਟ ਜਿਹੜਾ ਉਹ ਪਾਕਿਸਤਾਨ ਦੇ ਗੁਰਦੁਆਰਿਆਂ 'ਚ ਸ਼ੁਰੂ ਤੋਂ ਹੀ ਆ।
ਤੇ ਮੈਂ ਉਹ ਸਰਵਿਸ ਉੱਥੇ ਦੇਣੀ ਚਾਹੁੰਦਾ ਆਪਣੀ। ਮੇਰੇ ਮਨ ਦਾ ਇੱਕ ਭਾਵਨਾ ਵੀ ਹੈਗੀ ਆ, ਤੇ ਮੈਂ ਇੱਥੇ ਕੁਛ ਨਹੀਂ ਕਰਨਾ ਹੈਗਾ। ਸੋ ਮੈਂ ਇਸ ਦੇ ਉੱਤੇ ਕਹਿਣਾ ਚਾਹੁੰਦਾ, ਪਿਛਲੇ ਦਿਨਾਂ 'ਚ ਫਰੈਂਕਫਰਟ 'ਚ ਵਰਲਡ ਸਿੱਖ ਪਾਰਲੀਮੈਂਟ ਦੀ ਕਨਵੈਨਸ਼ਨ ਸੀ, ਔਰ ਡਾਕਟਰ ਇਕਦਾਰ ਕਰਾਮਤ ਚੀਮਾ UK ਤੋਂ ਆਏ, ਔਰ ਉਹਨਾਂ ਨੇ ਖਾਸ ਤੌਰ 'ਤੇ ਆਪਣੀ ਪ੍ਰੈਜੈਂਟੇਸ਼ਨ 'ਚ ਜ਼ਿਕਰ ਕੀਤਾ ਕਿ ਭਾਈ ਪਾਕਿਸਤਾਨ 'ਚ ਉਸ ਪੀਰੀਅਡ 'ਚ ਕਿਵੇਂ ਗੁਰਦੁਆਰਿਆਂ ਦਾ ਹਾਲ ਸੀ, ਕਿਵੇਂ ਮੰਦਹਾਲੀ ਸੀ, ਔਰ ਉਹਦੇ 'ਚ ਉਹਨਾਂ ਨੇ ਤੁਹਾਡਾ ਖਾਸ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਵੀ ਅੱਜ ਬਹੁਤ ਸਾਰੇ ਲੋਕ ਉੱਠ ਕੇ ਜੋ ਮਰਜ਼ੀ ਕਹਿਣ ਲੱਗ ਜਾਂਦੇ ਨੇ ਵੀ ਉਸ ਪੀਰੀਅਡ 'ਚ ਜਿੱਥੇ ਭਾਈ ਪਰਮਜੀਤ ਸਿੰਘ ਪੰਜਵਾੜ ਜਿਹੜੇ ਗਰਾਊਂਡ 'ਤੇ ਸੀ ਤੁਹਾਡਾ, ਔਰ ਕਿਵੇਂ ਉਹ ਲੈਵਲ ਤੋਂ ਅੱਜ ਅਸੀਂ ਇਸ ਲੈਵਲ ਤੱਕ ਪਹੁੰਚੇ ਕਿ ਕਰਤਾਰਪੁਰ ਸਾਹਿਬ ਕੋਰੀਡੋਰ 2019 'ਚ ਖੁੱਲ੍ਹਿਆ। ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ 15 ਦੇ ਲਗਭਗ ਗੁਰਦੁਆਰਿਆਂ ਦੇ ਵਿੱਚ ਹੁਣ ਰੈਗੂਲਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਸੋ ਤੁਹਾਡੀ ਜਿਹੜੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਔਰ ਕਿਉਂਕਿ ਮੈਂ ਤੁਹਾਡੇ ਸੁਭਾਅ ਤੋਂ ਵਾਕਿਫ ਹੈ, ਤੁਸੀਂ ਬਹੁਤ ਨਿਸ਼ਕਾਮ ਰਹਿ ਕੇ ਕੰਮ ਕਰਨ 'ਚ ਯਕੀਨ ਰੱਖਦੇ ਹੋ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਨੇ ਇਕੱਲਾ ਇਹੀ ਨਹੀਂ ਕਿ ਗੁਰਦੁਆਰਿਆਂ ਦੀਆਂ ਬਿਲਡਿੰਗਸ ਦੀ ਤਾਮੀਰ ਹੋਈ, ਜੇ ਪਾਕਿਸਤਾਨੀ ਸਿੱਖਾਂ ਦਾ, ਜਿਵੇਂ ਡਾਕਟਰ ਚੀਮਾ ਨੇ ਵੀ ਮੈਂਸ਼ਨ ਕੀਤਾ ਵੀ ਸਕੂਲਾਂ 'ਚ ਬੱਚਿਆਂ ਨੂੰ ਐਡਮਿਸ਼ਨ ਨਹੀਂ ਸੀ ਮਿਲਦਾ ਸਿੱਖ ਬੱਚਿਆਂ ਨੂੰ, ਤੇ ਅੱਜ ਜੇ ਰਮੇਸ਼ ਸਿੰਘ ਅਰੋੜਾ ਮਿਨਿਸਟਰ ਵੀ ਹੈ, ਬੀਬੀ ਮਰੀਅਮ ਦੀ ਕੈਬਨਿਟ 'ਚ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਹੈ, ਕਲਿਆਣ ਸਿੰਘ, ਹਰਚਰਨ ਸਿੰਘ ਕੈਪਟਨ ਸ਼ਾਇਦ ਹੁਣ ਮੇਜਰ ਹੋ ਗਏ। ਸੋ ਇਸ ਸਾਰੇ ਦੌਰ 'ਚ ਤੁਹਾਡਾ ਜਿਹੜਾ ਆਉਣ ਜਾਣ, ਖਾਸ ਤੌਰ 'ਤੇ ਜਿਵੇਂ ਤੁਸੀਂ ਪਾਕਿਸਤਾਨ 'ਚ ਆਪਣੀਆਂ ਸੇਵਾਵਾਂ ਦਿੱਤੀਆਂ ਨੇ, ਉਸ ਬਾਰੇ ਵੀ ਮੈਂ ਚਾਹਾਂਗਾ ਕਿ ਤੁਸੀਂ ਜ਼ਰੂਰ ਇਨ ਬਰੀਫ। ਡਾਕਟਰ ਸਾਹਿਬ, ਮੈਂ ਪਹਿਲੀ ਵਾਰੀ ਪਾਕਿਸਤਾਨ 'ਚ 94 'ਚ ਗਿਆ, ਠੀਕ ਹੈ ਜੀ। ਉਦੋਂ ਜਿਹੜੀ ਆਪਣੇ ਸਿੰਘਾਂ ਦੀ ਜਿਹੜੀ ਸਿਚੁਏਸ਼ਨ ਇੱਦਾਂ ਨਹੀਂ ਸੀ, ਤੁਸੀਂ ਬਹੁਤਾ ਬਾਹਰ ਘੁੰਮ ਫਿਰ ਨਹੀਂ ਸਕਦੇ, ਅਤੇ ਮੈਂ ਗੁਰਦੁਆਰਾ ਸਿਸਟਮ 'ਤੇ ਬਾਅਦ 'ਚ ਆਉਣਾ। ਮੇਰੇ ਆਪਣਾ ਪਹਿਲਾਂ ਵੀ ਇੱਕ ਦੋ ਵਾਰੀ ਜ਼ਿਕਰ ਹੋਇਆ, ਜਿਹੜਾ ਸਾਨੂੰ ਬਹੁਤ ਹੈਲਪ ਹੋਈ ਹੈ ਨਾ ਇੱਥੇ, ਮਤਲਬ ਜਿੱਥੋਂ ਜਦੋਂ ਡਾਕਟਰ ਸਾਹਿਬ ਜਦੋਂ ਪਾਕਿਸਤਾਨ ਦੇ ਆਪਣਾ ਗੁਰਦੁਆਰਿਆਂ ਦੀ ਗੱਲ ਕਰਾਂਗੇ ਨਾ, ਕਈਆਂ ਲੋਕਾਂ ਨੂੰ ਆਦਤ ਹੈਗੀ, ਸਾਨੂੰ ਇੱਕ ਨਾਂ ਗੰਗਾ ਸਿੰਘ ਢਿੱਲੋਂ ਦਾ ਨਹੀਂ ਭੁੱਲਣਾ ਚਾਹੀਦਾ ਜੀ। ਉਹਨਾਂ ਦੀ ਬੜੀ ਕੰਟਰੀਬਿਊਸ਼ਨ ਹੈ। ਜਦੋਂ ਕੋਈ ਵੀ ਉੱਥੇ ਸਿਚੁਏਸ਼ਨ ਨਹੀਂ ਸੀ, ਉਹਨਾਂ ਨੇ ਆਪਣੀ ਰਿਲੇਸ਼ਨਸ਼ਿਪ ਦੇ ਹਿਸਾਬ ਨਾਲ, ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਰਹੇ ਆ ਪਰਵੇਜ਼ ਇਲਾਹੀ, ਚੌਧਰੀ ਜ਼ਹੂਰ ਇਲਾਹੀ ਨਾਲ, ਜ਼ਹੂਰ ਇਲਾਹੀ ਇਹਨਾਂ ਦੇ ਚਾਚਾ ਜੀ ਸੀਗੇ, ਦੋਨੇ ਭਰਾ ਉਹ ਚਾਚੇ ਤਾਏ ਦੇ ਲੜਕੇ ਆ, ਅਤੇ ਉਹ ਇੱਕ ਪ੍ਰਾਈਮ ਮਿਨਿਸਟਰ ਸੀ ਅਤੇ ਇੱਕ ਪੰਜਾਬ ਦਾ ਚੀਫ ਮਿਨਿਸਟਰ ਸੀ। ਇਹਨਾਂ ਦੀ ਇਸ ਫੈਮਿਲੀ ਦੀ ਬੜੀ ਵੱਡੀ ਦੇਣ ਆ, ਤਾਂ ਉਹ ਗੰਗਾ ਸਿੰਘ ਢਿੱਲੋਂ ਨਾਲ ਉਹਨਾਂ ਦਾ ਬੜਾ ਨੇੜ ਸੀ। ਫਿਰ ਜ਼ਿਆ ਉਲ ਹੱਕ ਦੇ ਨਾਲ ਵੀ ਗੰਗਾ ਸਿੰਘ ਢਿੱਲੋਂ ਦਾ ਬੜਾ ਨੇੜ ਸੀ। ਮੈਂ ਗੱਲ ਨੂੰ ਸਮ ਅਪ ਕਰਾਂ, ਮੇਰਾ ਤਾਂ ਉਹਨਾਂ ਦਾ ਇਹ ਫਰਕ ਸੀ ਵੀ ਸਰਦਾਰ ਗੰਗਾ ਸਿੰਘ ਢਿੱਲੋਂ ਉੱਪਰੋਂ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਸੀ, ਜਿਸ 'ਚ ਉਹ ਕਾਮਯਾਬ ਨਹੀਂ ਹੋ ਸਕੇ। ਇੱਦਾਂ ਹੁੰਦੀ ਨਹੀਂ ਹੁੰਦੀ। ਅਸੀਂ ਗਰਾਊਂਡ ਲੈਵਲ ਤੋਂ ਕੰਮ ਸ਼ੁਰੂ ਕੀਤਾ। ਉਹਦੇ ਵਿੱਚ ਇੱਕ ਤਾਂ ਜਿਹੜੇ ਲੋਕ ਸੀਗੇ, ਡਾਕਟਰ ਸਾਹਿਬ 400 ਸਾਲ ਅਸੀਂ ਸਿੱਖ ਮੁਸਲਿਮ ਪਰਿਵਾਰ ਉੱਥੇ ਇਕੱਠੇ ਰਹੇ ਆ, ਲੋਕਾਂ ਦਾ ਆਪਸ ਵਿੱਚ ਹੀ ਪਿਆਰ ਬੜਾ ਸੀ। ਮੈਂ ਉਹੀ ਜਿਹੜੀ ਗੱਲ ਸੀ ਨਾ, ਉੱਥੋਂ ਹੀ ਉਹਨੂੰ ਸਪਿਨ ਦਿੱਤੀ ਸੀ। ਅਤੇ ਉਹਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਰੋਲ ਆ, ਇੱਕ ਉੱਥੇ ਦੇ ਬੜੇ ਵੱਡੇ ਅਦੀਬ ਹੋਏ ਆ, ਨਾਮ ਅਸ਼ਫਾਕ ਸਾਹਿਬ, ਉਹਨਾਂ ਦਾ ਬਹੁਤ, ਉਹਨਾਂ ਦੀ ਨਸੀਹਤ ਵੀ, ਉਹਨਾਂ ਦਾ ਵਿਚਾਰ ਵਟਾਂਦਰਾ ਕਰਨ ਦਾ ਤਰੀਕਾ ਵੀ, ਸਰਕਾਰੀ ਦਰਬਾਰੇ ਉਹਨਾਂ ਦੀ ਪਹੁੰਚ ਬੜੀ ਸੀ, ਅਤੇ ਉਹਨਾਂ ਨੇ ਸਾਡੀ ਉਂਗਲ ਫੜ ਕੇ ਸਾਨੂੰ ਨਾਲ ਤੋਰਿਆ। ਸੋ ਇਹ ਬਿਲਕੁਲ ਠੀਕ ਹੈ ਜਿੱਦਾਂ ਡਾਕਟਰ ਚੀਮਾ ਨੇ ਗੱਲ ਕਹੀ ਸੀ। ਮੈਂ ਖੁਦ ਜਿਹੜਾ ਗੁਰਦੁਆਰਾ ਸਾਹਿਬ ਦੇ ਜਿਹੜੇ ਈਵਨ ਸੱਚਾ ਸੌਦਾ ਜਿਹੜਾ ਗੁਰਦੁਆਰਾ ਸਾਹਿਬ ਸੀ, ਉਹਦੇ ਵਿੱਚ ਡਾਕਟਰ ਸਾਹਿਬ ਮੈਂ ਪਾਥੀਆਂ ਲੱਗੀਆਂ ਹੋਈਆਂ, ਪਾਥੀਆਂ ਦਾ ਬਣਿਆ ਹੋਇਆ, ਪਸ਼ੂ ਚਰਦੇ ਹੋਏ, ਜਿਹੜਾ ਉੱਪਰ ਦੀ ਫਸੀਲ ਦੇ ਉੱਪਰ ਗੁਰਦੁਆਰਾ ਉਹ ਠੀਕ ਸੀਗਾ, ਪਰ ਬੁਰੀ ਹਾਲਤ ਸੀ ਜੀ। ਬਹੁਤਿਆਂ 'ਚ ਨਸ਼ੇੜੀ ਬੈਠੇ ਹੁੰਦੇ ਸੀ। ਸਾਰੇ 4 ਕੁ ਗੁਰਦੁਆਰਾ ਸਾਹਿਬ ਸੀਗੇ ਜਿਹੜੇ ਮਤਲਬ ਇਹਦੇ ਵਿੱਚ ਨਹੀਂ, ਕਿਉਂਕਿ ਇੰਡੀਅਨ ਗੌਰਮੈਂਟ ਦੀ ਵੀ ਕਦੇ ਦਿਲਚਸਪੀ ਨਹੀਂ ਸੀ। ਜਿਹੜਾ ਨਹਿਰੂ ਲਿਆਕਤ ਅਲੀ ਪੈਕਟ ਹੋਇਆ ਇਮੀਡੀਏਟ 47 ਤੋਂ ਬਾਅਦ, ਉਹਦੇ 'ਚ ਉਹਨਾਂ ਨੇ ਕਿਹਾ ਜੀ 1000 ਸਿੱਖ ਵਿਸਾਖੀ ਤੇ 1000 ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ 500 ਸ਼ਹੀਦੀ ਗੁਰੂ ਅਰਜਨ ਸਾਹਿਬ, 500 ਬਰਸੀ ਮਹਾਰਾਜਾ ਰਣਜੀਤ ਸਿੰਘ। ਕਾਲੇ ਉਹ ਲਾ ਕੇ ਕੱਪੜਿਆਂ 'ਚ ਗੱਡੀ ਆਉਂਦੇ ਸੀ, ਇਹ ਆਪਣੀ ਚਾਦਰ ਵਿਛਾ ਕੇ ਮੱਥਾ ਟਿਕਾ ਕੇ ਉਹਨੂੰ ਬੰਨ੍ਹ ਕੇ ਲੈ ਜਾਂਦੇ ਸੀ। ਨਾ ਇੰਡੀਅਨ ਗੌਰਮੈਂਟ ਦਾ ਇੰਟਰਸਟ ਸੀ। ਹਾਲਾਂ ਮੈਨੂੰ ਯਾਦ ਹੈ ਕਿ ਜਦੋਂ ਇੰਦਰਾ ਗਾਂਧੀ ਔਰ ਜ਼ੁਲਫਿਕਾਰ ਅਲੀ ਭੁੱਟੋ ਦਾ ਸ਼ਿਮਲਾ ਐਗਰੀਮੈਂਟ ਚੱਲ ਰਿਹਾ ਸੀ 71 ਦੀ ਵਾਰ ਤੋਂ ਬਾਅਦ, ਸ਼੍ਰੋਮਣੀ ਕਮੇਟੀ ਨੇ ਮੰਗ ਕੀਤੀ ਸੀ ਕਿ ਵੀ ਜਿੱਥੇ ਤੁਸੀਂ ਬਾਕੀ ਹੋਰ ਮੰਗਾਂ ਕਰ ਰਹੇ ਹੋ, ਟੈਰੀਟਰੀ ਵਾਪਸ ਹੋਏਗੀ, ਦੂਜਾ ਗੁਰਦੁਆਰਿਆਂ ਦੇ ਇਸ਼ੂ ਨੂੰ ਵੀ ਲਿਆਂਦਾ ਜਾਏ। ਲੇਕਿਨ ਇੰਡੀਅਨ ਗੌਰਮੈਂਟ ਦੀ ਕਦੇ ਵੀ ਦਿਲਚਸਪੀ ਨਹੀਂ ਸੀ ਕਿ ਕੋਈ ਵੀ ਇਸ ਕਿਸਮ ਦੀ ਗੱਲ ਜਿਹੜੀ ਭਵਿੱਖ ਦੇ ਵਿੱਚ ਨੇੜਤਾ ਲਿਆਏ ਦੋਨਾਂ ਕੌਮਾਂ ਦੇ ਵਿੱਚ ਔਰ ਦੋਨਾਂ ਪੰਜਾਬਾਂ 'ਚ, ਉਹਨਾਂ ਨੇ ਵੀ ਇਸ ਨੂੰ ਬਿਲਕੁਲ ਇਗਨੋਰ ਹੀ ਕੀਤਾ ਆਲਵੇਜ਼। ਸੋ ਇਹ ਇੱਕ ਜੁਆਇੰਟ ਐਫਰਟ ਸੀਗੀ ਸਾਰਿਆਂ ਦੀ। ਇਹਦੇ ਵਿੱਚ ਮੇਜਰ ਜਿਹੜਾ ਹਿੱਸਾ ਸੀਗਾ, ਜਿਹੜੇ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ,
ਜਿਹੜੇ ਆਪਣੇ ਮੋਹਤਬਰ ਸਿੰਘ ਉੱਥੇ ਪਾਕਿਸਤਾਨ ਦੀ ਧਰਤੀ ਤੇ ਜਾ ਕੇ ਹੁਣ ਵੀ ਕੁਛ ਰਹਿ ਰਹੇ ਜਾਂ ਉਦੋਂ ਵੀ ਸੀਗੇ, ਉਹਨਾਂ ਨੇ ਸਰਕਾਰ ਦੇ ਨਾਲ ਮਿਲ ਕੇ ਕੁਝ ਸਾਡੇ ਵਰਗੇ ਲੋਕ ਵਿੱਚ ਪਏ, ਸਰਦਾਰ ਗੰਗਾ ਸਿੰਘ ਢਿੱਲੋਂ ਵਿੱਚ ਹੋ ਗਏ। ਇਹ ਇੱਕ ਜੁਆਇੰਟ ਐਫਰਟ ਸੀ ਸਾਰਿਆਂ ਦੀ, ਜਿੰਨੇ ਜਿਹੜਾ ਗੁਰਦੁਆਰਾ ਪ੍ਰਬੰਧ ਸੀਗਾ ਉਹਨੂੰ ਲਿਆਂਦਾ। ਡਾਕਟਰ ਸਾਹਿਬ ਉੱਥੇ ਔਰ ਮੇਰਾ ਖਿਆਲ ਹੈ ਵੀ ਪਾਕਿਸਤਾਨ ਦੇ ਡਿਸੀਜਨ ਮੇਕਰਸ ਨੇ ਵੀ ਦੇਖਿਆ ਕਿ ਸਿੱਖ ਫੈਕਟਰ ਇੱਕ ਪ੍ਰੋਮੀਨੈਂਸ ਦੇ ਨਾਲ ਉੱਭਰਿਆ, ਔਰ ਜੇ ਸਿੱਖ ਫੈਕਟਰ ਨੂੰ ਪਲੈਕੇਟ ਕੀਤਾ ਜਾਏ ਜਾਂ ਇਹਨਾਂ ਨੂੰ ਸੰਤੁਸ਼ਟ ਕੀਤਾ ਜਾਏ ਤੇ ਲੌਂਗ ਟਰਮ ਜਿਹੜਾ ਹੈ ਉਹਨਾਂ ਦੇ ਵੀ ਮਫਾਦ, ਉਹਨਾਂ ਦੇ ਨੈਸ਼ਨਲ ਇੰਟਰਸਟ ਵੀ ਸੀ। ਉਹ 'ਚ ਇੱਕ ਤਾਂ ਡਾਕਟਰ ਸਾਹਿਬ ਜਿਹੜੀ ਉਸ ਵੇਲੇ ਦੀ ਐਸਟੈਬਲਿਸ਼ਮੈਂਟ ਸੀ ਉਹਦਾ ਬੜਾ ਇੰਟਰਸਟ ਸੀਗਾ ਇਹਦੇ ਵਿੱਚ। ਫਿਰ ਜਿਹੜੇ ਇਲੈਕਟਡ ਅਫੀਸ਼ੀਅਲ ਸੀਗੇ, ਮਤਲਬ ਮੈਨੂੰ ਯਾਦ ਹੈ ਜਿਹੜੇ ਨਕਈਆਂ ਦੀ ਫੈਮਿਲੀ ਦੇ ਬਹੁਤ ਸੀਗੇ। ਫਿਰ ਜਿਹੜੇ ਮਲੇਰਕੋਟਲਾ ਦੇ ਨਵਾਬ ਆ, ਮੇਰਾ ਉਹਨਾਂ ਨਾਲ ਆਪਣਾ ਰਾਬਤਾ ਸੀਗਾ। ਫਿਰ ਆਏ ਅਜ਼ੀਜ਼ੁੱਲਾ ਖਾਨ ਦੇ ਨਾਲ, ਉਹ ਮੈਂਬਰ ਪਾਰਲੀਮੈਂਟ ਸੀ। ਫਿਰ ਨਾਰੋਵਾਲ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਸੀ ਇਹਨਾਂ ਨਾਲ ਸਾਡੇ 20-25 ਮੈਂਬਰ ਪਾਰਲੀਮੈਂਟ ਦਾ ਗਰੁੱਪ ਸੀਗਾ। ਹੁਣ ਜਦੋਂ ਡਾਕਟਰ ਸਾਹਿਬ ਤੁਸੀਂ ਕਿਸੇ ਪੋਲੀਟੀਕਲ ਲੈਵਲ 'ਤੇ ਮੂਵ ਕਰਨਾ ਸ਼ੁਰੂ ਕਰ ਦਿੰਦੇ ਨਾ, ਚੀਜ਼ਾਂ ਨੂੰ ਰੋਕਣਾ ਔਖਾ ਹੋ ਜਾਂਦਾ। ਫਿਰ ਜਿਹੜੇ ਪੁਰਾਣੀ ਤੁਹਾਡੀ ਰਿਲੇਸ਼ਨਸ਼ਿਪ ਇਹਦੇ ਚੱਲਦੇ ਆ ਕੁਛ, ਫਿਰ ਮਹਾਰਾਜ ਦੀ ਵੀ ਸਤਿਗੁਰੂ ਦਾ ਆਪਣਾ ਬਿਰਧ ਹੈ। ਸੋ ਉਹਦੇ ਕਰਕੇ ਜਿਹੜਾ ਹੁਣ ਜਿੱਥੇ ਆਪਾਂ ਖੜੇ ਆ ਇਸ ਵੇਲੇ 2007 ਤੱਕ ਡਾਕਟਰ ਸਾਹਿਬ ਦੀ ਸਿਚੁਏਸ਼ਨ ਸੀ ਵੀ ਜਿਹੜੇ ਸਿੱਖ ਆ ਉਹ ਫਸਟ ਗ੍ਰੇਡ ਸਿਟੀਜ਼ਨ ਨਹੀਂ ਸੀਗੇ, ਹੈਗੇ ਬਸਦੇ ਉੱਥੇ ਹੀ ਸੀਗੇ, ਪਰ ਜਿੱਦਾਂ ਤੁਸੀਂ ਕਹਿੰਦੇ ਸਕੂਲਾਂ 'ਚ ਦਾਖਲਾ ਨਸੀਬ ਮਿਲਦਾ ਸਾਰਾ। ਹੁਣ ਅੱਗੇ ਜਿਹੜਾ ਵੋਟਿੰਗ ਦਾ ਸਿਸਟਮ ਵੀ ਹੋਰ ਹੁੰਦਾ ਸੀ, ਹੁਣ ਹਰ ਜਿਹੜੀ ਜਿੱਦਾਂ ਆਮ ਇੱਕ ਨਾਗਰਿਕ ਦੀ ਵੋਟ ਹੈ ਉਦਾਂ ਇੱਕ ਸਿੱਖ ਦੀ ਵੋਟ ਹੈ। ਇਹ ਮੁਸ਼ਰਫ ਦੇ ਪੀਰੀਅਡ ਦੇ ਵਿੱਚ ਕਨਸਟੀਟਿਊਸ਼ਨਲ ਰਿਫਾਰਮ, ਮੁਸ਼ਰਫ ਬਹੁਤ ਲਿਬਰਲ ਕਿਸਮ ਦਾ ਨਹੀਂ, ਕਨਸਟੀਟਿਊਸ਼ਨਲ ਰਿਫਾਰਮ, ਉਹਨਾਂ ਨੂੰ ਜਨਰਲ ਸੀਟਾਂ 'ਚ ਵੀ ਬਰਾਬਰ ਔਰ ਮਾਈਨੋਰਟੀ ਕੋਟਾ ਵੀ ਆਪਣਾ। ਫਿਰ ਜਿਹੜਾ ਉਦੋਂ ਉਹਦੇ ਵੇਲੇ ਇੱਕ ਪ੍ਰਾਈਮ ਮਿਨਿਸਟਰ ਸੀਗੇ ਸ਼ੌਕਤ ਅਤੀਤ, ਉਹ ਲਿਬਰਲ ਸੀ, ਕਾਫੀ ਲਿਬਰਲ, ਅਮਰੀਕਾ 'ਚ ਹੋ ਗਿਆ, ਵਰਲਡ ਬੈਂਕ ਤੇ ਉਹਨਾਂ ਦਾ ਬੜਾ ਵੱਡਾ ਉਹਦੇ ਵਿੱਚ ਰੋਲ ਹੈ। ਐਨੀਵੇ ਇਹ ਇੱਕ ਸਾਰਾ ਜਿਹੜਾ ਵਰਤਾਂਤ ਹੈ, ਜਿੱਦਾਂ ਤੁਸੀਂ ਦੱਸਿਆ ਪਹਿਲਾਂ ਵੀ ਇਹ ਨਿੱਕੀ ਗੱਲ 'ਤੇ ਵੀ ਘੰਟਾ ਲੱਗ ਜਾਵੇ ਐਕਸਪਲੇਨ ਕਰਨ ਨੂੰ, ਪਰ ਕੁੱਲ ਮਿਲਾ ਕੇ ਜਿਹੜੀ ਗੁਰਦੁਆਰਾ ਜਿਹੜੀ ਸੁਧਾਰ ਲਹਿਰ ਸੀ ਉੱਥੇ ਜਾਂ ਗੁਰਦੁਆਰਿਆਂ ਦਾ ਜੋ ਕੁਛ ਵੀ ਬਣਿਆ, ਇੱਕ ਜੁਆਇੰਟ ਐਫਰਟ ਸੀ ਸਾਰਿਆਂ ਦੀ, ਜਿਹਨੇ ਰੰਗ ਬਹੁਤ ਸੋਹਣਾ ਲਿਆਂਦਾ। ਫਿਰ ਇਹ ਵੀ ਨਹੀਂ, ਔਰ ਮੈਂ ਸਿਧਾਂਤਕ ਤੌਰ ਤੇ ਦੇਖਦਾ ਹਾਂ ਵੀ ਜੇ ਮੂਲ ਨਾਨਕਸ਼ਾਹੀ ਕੈਲੰਡਰ 2003 ਚ ਪਾਸ ਹੁੰਦਾ ਹੈ, 2010 ਤੱਕ ਸਾਰੇ ਵਰਲਡ ਚ ਐਕਸੈਪਟੇਬਲ ਸ਼੍ਰੋਮਣੀ ਕਮੇਟੀ ਨੇ ਵੀ, ਤੇ ਇਹ ਭਗਵਾ ਕਰਨ ਬ੍ਰਿਗੇਡ ਨੇ ਉਹਨੂੰ ਡੀਰੇਲ ਕੀਤਾ, ਪਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਗੁਰਪੁਰਬ ਔਰ ਜਿਹੜੇ ਬਾਕੀ ਦਿਨ ਨੇ ਉਹਨਾਂ ਨੂੰ ਸੈਲੀਬ੍ਰੇਟ ਕਰਦੀ ਹੈ। ਉਹ ਨਹੀਂ ਇਹਨਾਂ ਦਾ, ਹਾਲਾਂਕਿ ਮੈਨੂੰ ਇਹ ਯਾਦ ਹੈ ਵੀ 2010 ਦੇ ਵਿੱਚ ਓਫੀਸ਼ੀਅਲ ਤੌਰ ਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਅਪਰੋਚ ਕੀਤਾ ਸੀ ਇਹਨੂੰ ਚੇਂਜ ਕਰੋ, ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਕਰਨਾ, ਇਹ ਤੁਸੀਂ ਇਹਨੂੰ ਠੀਕ ਕਰੋ ਜਿੱਦਾਂ ਵੀ ਹੈਗਾ। ਅੱਜ ਤੱਕ ਵੀ ਡਾਕਟਰ ਸਾਹਿਬ ਜਿਹੜੇ ਉਹਨਾਂ ਦੇ ਜਿਹੜੇ ਆਪਣੇ ਤਿਉਹਾਰ ਆ, ਜਿਹੜੇ ਗੁਰਪੁਰਬ ਆ, ਉਹ ਪਾਲ ਸਿੰਘ ਪੁਰੇਵਾਲਾ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਜੀ, ਉਹਦੇ ਵਿੱਚ ਇੱਕ ਹੋਰ ਦੇਖੋ, ਮਤਲਬ ਅਸੀਂ ਆਪਣੇ ਵਿਦਵਾਨਾਂ ਦੀ ਕਦਰ ਨਹੀਂ ਕਰਦੇ ਹੋਏ। ਮੈਨੂੰ ਯਾਦ ਹੈ ਉਦੋਂ ਪਾਲ ਸਿੰਘ ਪੁਰੇਵਾਲ, ਮੈਂ ਕਿਹਾ ਚਲੋ ਤੁਹਾਨੂੰ ਉਹ ਨਾਲ ਗਏ, ਅਤੇ ਅਸ਼ਫਾਕ ਸਾਹਿਬ ਦੇ ਨਾਲ ਜਾਂ ਹੋਰ ਵਿਦਵਾਨਾਂ ਦੇ ਨਾਲ ਗੱਲ ਹੋਈ, ਅਤੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ। ਇਹਨਾਂ ਨੇ ਉਹਨੂੰ ਸਲਾਹ ਦਿੱਤੀ ਕਿ ਤੁਹਾਡੇ ਕੈਲੰਡਰ ਵਿੱਚ ਵੀ ਪ੍ਰੋਬਲਮ ਹੈਗੀ ਜੇ ਕਹੋ ਤਾਂ ਮੈਂ ਫਿਕਸ ਕਰ ਬਿਲਕੁਲ। ਇਹਨਾਂ ਨੇ ਫਿਰ ਉਹ ਹਿਜਰੀ ਕੈਲੰਡਰ ਉਹ ਪੂਰੀ ਮੇਰੇ ਕੋਲ ਵੀ ਉਹਨਾਂ ਨੇ ਮੈਨੂੰ ਵੀ ਭੇਟ ਕੀਤਾ ਸੀ, ਸਰ ਪਾਲ ਸਿੰਘ ਪੁਰੇਵਾਲ ਨੇ, ਪਿਆ ਉਹ ਇਹਨਾਂ ਨੇ ਬਣਾ ਕੇ ਉਹ ਦਿੱਤਾ। ਅਤੇ ਮੈਨੂੰ ਯਾਦ ਹੈ ਜਦੋਂ ਉਹਨਾਂ ਨੇ ਅਡੋਪਟ ਕੀਤਾ ਸੀ, ਅਤੇ ਉਹਨਾਂ ਦੇ ਜਿੰਨੇ ਯੂਨੀਵਰਸਿਟੀਆਂ ਦੇ ਮੈਥ ਦੇ, ਸਾਇੰਸ ਦੇ ਸਟੂਡੈਂਟ ਅਤੇ ਪ੍ਰੋਫੈਸਰ, ਅਤੇ ਜਿਹੜਾ ਸਪੇਸ ਸਾਇੰਸ ਦਾ ਜਿਹੜਾ ਉਹਨਾਂ ਦਾ ਡਾਇਰੈਕਟਰ ਆ, ਉਹ ਦਿਨ ਆਇਆ ਹੋਇਆ ਸੀ। ਉਹਨੇ ਵੀ ਇਹ ਗੱਲ ਕਹੀ ਜਿਹੜੀ ਕਿ ਬੜੀ ਓਨੈਸਟਲੀ ਉਹਨੇ ਕਹੀ ਵੀ 100% ਤਾਂ ਕੁਛ ਵੀ ਨਹੀਂ ਹੋਣਾ, ਇਹ ਕੈਲੰਡਰ ਜਿਹੜਾ ਸਭ ਤੋਂ ਕਲੋਜ਼ ਆ, ਮਤਲਬ ਉਹਨਾਂ ਨੇ ਇੰਨਾ ਮਾਣ ਦਿੱਤਾ। ਪਰ ਸਾਡੇ ਬੰਦਿਆਂ ਨੇ ਤੁਹਾਨੂੰ ਪਤਾ ਨਹੀਂ, ਔਰ ਮੈਂ ਸਮਝਦਾ ਵੀ ਇਹ ਜਿਹੜਾ ਗੁੱਡਵਿਲ ਦਾ ਮਾਹੌਲ ਬਣਿਆ ਹੈ, ਉਹਦੇ ਬਹੁਤ ਸਾਰੇ ਹੋਰ ਵੀ ਨਤਾਇਜ ਦੇਖਣ 'ਚ ਆਏ। ਹੁਣ ਕਿੰਨੇ ਯੂਟਿਊਬਰ ਨੇ ਜਿਹੜੇ 47 ਦੌਰ ਦੀਆਂ ਯਾਦਾਂ ਨੂੰ ਸਾਂਭਣ ਲਈ ਦੋਵੇਂ ਪਾਸੇ ਦੇ ਬਜ਼ੁਰਗਾਂ ਦੀਆਂ ਕਹਾਣੀਆਂ ਸਾਹਮਣੇ ਨੇ। 2 ਜਾਂ 3 ਪਾਕਿਸਤਾਨੀ ਮੁਸਲਮਾਨ ਬੱਚੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੇ ਉੱਤੇ PhD ਕਰਦੀਆਂ ਨੇ। ਬੀਬੀ ਸਭਾ ਕਿਆਨੀ ਜਿਹੜੀ ਕਿ ਸਿੱਖ ਦੌਰ, ਔਰ ਮੈਂ ਇਹ ਦੇਖਦਾ ਵੀ ਇੱਕ ਜਿਹੜਾ ਅੱਛਾ ਟ੍ਰੈਂਡ ਹੈ ਹੁਣ, ਜੇ ਇੱਕ ਪੀਰੀਅਡ ਸੀ ਕਿ ਉਹਨਾਂ ਦੀਆਂ ਇਤਿਹਾਸ ਦੀਆਂ ਕਿਤਾਬਾਂ 'ਚ ਜੇ ਜ਼ਬਰ ਲਫ਼ਜ਼ ਜਿਹੜਾ ਜ਼ੋਏ ਹੈ ਤਾਂ ਉਹਦੇ ਨਾਲ ਜ਼ਬਰ ਤੇ ਨਾਲ ਸਿੱਖ ਦੀ ਫੋਟੋ ਹੁੰਦੀ ਸੀ। ਹੁਣ ਹਰੀ ਸਿੰਘ ਨਲੂਆ ਜਾਂ ਮਹਾਰਾਜਾ ਰਣਜੀਤ ਸਿੰਘ ਨੂੰ ਗੁਜਰਾਂਵਾਲੇ ਦਾ ਪੁੱਤਰ ਕਹਿ ਕੇ ਉਹ ਫਖਰ ਕਰਦੇ ਨੇ ਕਿ ਵੀ ਸਾਡਾ ਹੀਰੋ ਰਣਜੀਤ ਸਿੰਘ ਹੈ। ਹਾਂ, ਸੋ ਇਹ ਜਿਹੜੀ ਤਬਦੀਲੀ ਹੈ ਇਹਦੇ 'ਚ ਸਾਰਾ ਜਿਹੜਾ ਕੰਮ ਹੈ ਜਿਹੜਾ ਬਿਲਕੁਲ ਇੱਕ ਇੱਟ ਕਰਕੇ ਲੱਗਾ, ਇਹਦਾ ਬਹੁਤ ਵੱਡਾ ਰੋਲ ਹੈ। ਮੈਂ ਜ਼ਰਾ ਹੁਣ ਅੱਗੇ ਤੁਰ ਕੇ ਸਿੱਖ ਕਾਕਸ ਦਾ ਜਿਵੇਂ ਮੈਂ ਜ਼ਿਕਰ ਕੀਤਾ ਹੈ,
ਕਿ ਤੁਸੀਂ ਜਿਹੜਾ ਇਸ ਦੇ ਵਿੱਚ ਬਹੁਤ ਵਕਤ ਵੀ ਲਾਇਆ ਹੈ, ਬਹੁਤ ਤੁਹਾਡੀ ਮਿਹਨਤ ਹੈ, ਔਰ ਬਹੁਤ ਸਾਰਾ ਇਸ ਵੇਲੇ ਜਦੋਂ ਅਸੀਂ ਸਿੱਖ ਕਾਂਗਰੈਸ਼ਨਲ ਕਾਕਸ ਦਾ ਜ਼ਿਕਰ ਕਰਦੇ, ਇਸ ਜਦੋਂ ਦੁਸ਼ਮਣ ਜਾਂ ਉਹਨਾਂ ਦੇ ਟੌਂਟ ਬਟੌਂਟ ਕਿਸੇ ਚੀਜ਼ ਦਾ ਵਿਰੋਧ ਕਰਨ ਤਾਂ ਸਮਝੋ ਕੋਈ ਕੰਮ ਹੋ ਰਿਹਾ। ਸੋ ਜਦੋਂ ਸਿੱਖ ਕਾਂਗਰੈਸ਼ਨਲ ਕਾਕਸ ਦੀ ਕਾਰਗੁਜ਼ਾਰੀ ਸਾਹਮਣੇ ਹੈ ਔਰ ਇੰਡੀਅਨ ਸਿਸਟਮ ਨੇ ਕਿਵੇਂ ਰਿਐਕਟ ਕੀਤਾ, ਤੁਸੀਂ ਇਸ ਦੇ ਉੱਤੇ ਦੱਸੋ ਕਿ ਵੀ ਕਿਉਂਕਿ ਇਹ ਸਿਸਟਮ ਕੈਨੇਡਾ ਜਾਂ UK ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਸਿਸਟਮ 'ਚ ਕਾਕਸ ਦਾ ਕਾਨਸੈਪਟ ਨਹੀਂ ਹੈ। ਇਹਨਾਂ ਮੁਲਕਾਂ 'ਚ ਖਾਸ ਤੌਰ 'ਤੇ ਅਮਰੀਕਾ 'ਚ ਜੇ ਤੁਸੀਂ ਕਿਸੇ ਮੁਲਕ ਲਈ ਲੌਬੀ ਕਰਦੇ ਹੋ ਤਾਂ ਤੁਹਾਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਹੋਣਾ ਪੈਂਦਾ। ਔਰ ਮੈਨੂੰ ਇਹ ਵੀ ਪਤਾ ਹੈ ਵੀ ਤੁਹਾਡੇ ਸਿੱਖ ਕਾਕਸ ਦੀ ਰਜਿਸਟ੍ਰੇਸ਼ਨ ਲਈ ਵੀ ਤੁਹਾਨੂੰ 2-3 ਸਾਲ ਲੱਗੇ, ਕਿਉਂਕਿ ਇੱਥੇ ਚਰਚ ਐਂਡ ਸਟੇਟ ਸੈਪਰੇਟ ਹੋਣ ਕਰਕੇ ਸਿੱਖ ਲਫ਼ਜ਼ ਨੂੰ ਕਬੂਲ ਨਹੀਂ ਸੀ ਕਰ ਰਹੇ। ਐਂਡ ਇਵੈਂਚੁਅਲੀ ਤੁਸੀਂ ਕਨਵਿੰਸ ਕਰਵਾਇਆ ਵੀ ਅਸੀਂ ਮਜ਼ਹਬ ਵੀ ਹੈ, ਅਸੀਂ ਰੇਸ ਵੀ ਹੈ, ਅਸੀਂ ਲੋਕ ਵੀ ਹੈ, ਅਸੀਂ ਐਥਨੀਸਿਟੀ ਵੀ ਹੈ। ਸੋ ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਸੀ ਕਿ ਇੱਕ ਸਿੱਖ ਲਫ਼ਜ਼ ਦੇ ਨਾਲ ਜਦੋਂ ਕਿ ਇੰਡੀਆ ਕਾਕਸ ਐਗਜ਼ਿਸਟ ਕਰਦੀ ਸੀ। ਔਰ ਮੈਨੂੰ ਅਜੇ ਵੀ ਯਾਦ ਹੈ ਕਿ ਜਦੋਂ ਅਨੁਪਮਾ ਰਾਓ ਇੱਥੇ ਐਂਬੈਸਡਰ ਸੀ ਔਰ ਇਹ ਸਿੱਖ ਕਾਕਸ ਦੀ ਗੱਲ ਚੱਲ ਰਹੀ ਸੀ, ਅਨੁਪਮਾ ਰਾਓ ਖੁਦ ਜਿਹੜੀ ਹੈ ਉਹ ਕਾਂਗਰੈਸ਼ਨਲ ਆਫਿਸਿਸ ਜਾ ਕੇ ਕਹਿ ਰਹੀ ਸੀ ਕਿ ਜੀ ਜੇ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ ਤਾਂ ਸਿੱਖ ਕਾਕਸ ਦੀ ਕੀ ਲੋੜ ਹੈ। ਸੋ ਮਤਲਬ ਦੁਸ਼ਮਣ ਨੂੰ ਉਦੋਂ ਹੀ ਇਹ ਸਮਝ ਆ ਗਈ ਸੀ ਕਿ ਹਾਲਾਂਕਿ ਸਿੱਖ ਕਾਕਸ ਦਾ ਜਿਹੜਾ ਓਵਰਆਲ ਮੈਂਡੇਟ ਜਾਂ ਮਿਸ਼ਨ ਹੈ ਉਹਦੇ ਥੱਲੇ ਕਿਸੇ ਹੋਰ ਮੁਲਕ ਦੀ ਹਕੂਮਤ ਦੇ ਖਿਲਾਫ ਕੋਈ ਫੋਰਨ ਪਾਲਿਸੀ ਬਣਾਉਣਾ ਨਹੀਂ ਹੈ ਜਿਹੜੀ, ਲੇਕਿਨ ਇਹਦੇ ਬਾਵਜੂਦ ਦੁਸ਼ਮਣ ਨੂੰ ਇਹਦੀ ਅਹਿਮੀਅਤ ਦਾ ਅਹਿਸਾਸ ਸੀ। ਔਰ ਤੁਹਾਡਾ ਜਿਹੜਾ ਇਸ ਪੀਰੀਅਡ ਦੇ ਵਿੱਚ ਕੰਮ ਹੈ ਆਪਣੇ ਮੂੰਹੋਂ ਬੋਲਦਾ ਹੈ। ਅੱਜ ਜਿਹੜੀ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਜਿਹੜਾ ਬਿੱਲ ਆਇਆ, ਖਾਲਸਾ ਸਾਜਨਾ ਦਿਵਸ ਦੀ ਰੈਕਗਨੀਸ਼ਨ, ਸੈਨੇਟ ਦੇ ਵਿੱਚ, ਹਾਊਸ ਦੇ ਵਿੱਚ ਅਰਦਾਸ ਦੇ ਨਾਲ ਸਮਾਗਮ ਸ਼ੁਰੂ ਹੋਣਾ। ਸੋ ਇਸ ਬਾਰੇ ਜ਼ਰੂਰ ਦੱਸੋ ਵੀ ਕੀ ਡਿਫਿਕਲਟੀ ਸੀ ਔਰ ਕਿਸ ਪਾਸੇ ਤੁਸੀਂ ਇਸ ਸਾਰੇ ਨੂੰ ਅੱਗੋਂ ਆਉਣ ਵਾਲੇ ਪੀਰੀਅਡ 'ਚ, ਜਦੋਂ ਕਿ ਹੁਣ ਇਲੈਕਸ਼ਨਸ ਹੋਈਆਂ ਨੇ, ਬਹੁਤ ਕੁਛ ਬਦਲਿਆ ਹੈ ਇਸ ਵੇਲੇ, ਟਰੰਪ ਐਡਮਿਨਿਸਟ੍ਰੇਸ਼ਨ, ਪ੍ਰੈਜ਼ੀਡੈਂਟ, ਸੈਨੇਟ ਵੀ ਉਹਨਾਂ ਦੇ ਕੋਲ ਹੈ ਔਰ ਸੁਪਰੀਮ ਕੋਰਟ 'ਚ ਵੀ ਆਲਰੇਡੀ ਉਹਨਾਂ ਦੀ ਮੈਜੋਰਿਟੀ ਹੈ। ਔਰ ਜੋ ਟ੍ਰੈਂਡ ਅਜੇ, ਹਾਲਾਂਕਿ ਕੁਛ ਰੇਸਿਸ ਅਜੇ ਫਾਈਨਲ ਨਹੀਂ ਹੋਈਆਂ, ਪਰ ਜਿਵੇਂ ਟ੍ਰੈਂਡ ਹੈ ਹਾਊਸ ਆਫ ਰਿਪਰੈਜ਼ੈਂਟੇਟਿਵਸ ਉਹਨਾਂ ਦੇ ਖਾਤੇ ਜਾ ਰਿਹਾ। ਸੋ ਇਸ ਸਾਰੇ ਤੁਸੀਂ ਕਿਵੇਂ ਦੇਖਦੇ ਹੋ ਸਿੱਖ ਕਾਕਸ ਦੇ ਰੋਲ? ਉਹ 'ਚ ਡਾਕਟਰ ਸਾਹਿਬ ਇੱਦਾਂ ਸੀ, ਜਦੋਂ ਵੀ ਮੈਂ ਪਾਕਿਸਤਾਨ ਜਾਣਾ ਸ਼ੁਰੂ ਕੀਤਾ ਨਾ, ਉਹਦੇ 'ਚ ਸਾਡੇ ਏਰੀਏ 'ਚ ਇੱਥੇ ਕਾਂਗਰਸਮੈਨ ਹੁੰਦੇ ਸੀ ਮਾਈਕ ਹੋਂਡਾ ਜੀ, ਇਹ ਸਾਡੀ ਬੜੀ ਹੈਲਪ ਕਰਦੇ ਸੀ, ਜੈਪਨੀਜ਼ ਓਰੀਜਨ ਦੇ ਸੀ। ਹਾਂਜੀ, ਮੈਂ ਹਮੇਸ਼ਾ ਸਟੇਟ ਡਿਪਾਰਟਮੈਂਟ ਨੂੰ ਅਸੀਂ ਇਨਫੋਰਮਡ ਰੱਖਦੇ ਸੀ, ਕਿਉਂਕਿ ਇੱਥੇ ਵੀ ਤੁਹਾਡੇ ਤੇ ਹੁੰਦਾ ਸੀ ਵੀ ਤੁਸੀਂ ਕਿਉਂ ਜਾ ਰਹੇ ਹੋ, ਕਿੱਦਾਂ ਜਾ ਰਹੇ ਹੋ, ਕਈ ਏਜੰਸੀਆਂ ਨੇ ਆਪਣਾ ਕੰਮ ਕਰਨਾ ਹੁੰਦਾ, ਤੇ ਉਹਦੇ ਵਿੱਚ ਮਾਈਕ ਹੋਂਡੇ ਦੀ ਸਾਨੂੰ ਬੜੀ ਹੈਲਪ ਰਹੀ। ਤੇ ਉਹ ਸਟੇਟ ਡਿਪਾਰਟਮੈਂਟ ਨੂੰ ਵੀ ਕਮਿਊਨੀਕੇਟ ਕਰਦਾ ਸੀਗਾ ਸਾਡੇ ਬਿਹਾਫ ਤੇ, ਉਹਨੇ ਪਾਕਿਸਤਾਨ ਦੀ ਗੌਰਮੈਂਟ ਨਾਲ ਵੀ ਕਮਿਊਨੀਕੇਟ ਕਰਦੇ ਸੀ। ਫਿਰ ਮੈਨੂੰ ਮਾਈਕ ਹੋਂਡੇ ਨੇ ਕਿਹਾ ਵੀ ਦੇਖ, ਇਹ ਹੁਣ ਜਿੰਨਾ ਤੇਰਾ ਕੰਮ ਜ਼ਿਆਦਾ ਵੱਧ ਗਿਆ, ਇਹ ਮੇਰੇ ਇਕੱਲੇ ਦੇ ਵਾਸਤੇ ਰੋਕ ਨਹੀਂ ਹੈਗਾ, ਤੁਸੀਂ ਇੱਦਾਂ ਕਰੋ ਵੀ ਇੱਕ ਕੋਈ ਇੱਦਾਂ ਦਾ ਗਰੁੱਪ ਕਾਇਮ ਕਰੋ। ਕਾਕਸ ਦਾ ਜਿਹੜਾ ਆਈਡੀਆ ਓਰੀਜਨਲੀ ਉਹਨੇ ਹੀ ਦਿੱਤਾ। ਫਿਰ ਫਿਲਾਡੈਲਫੀਆ ਵਾਲੇ ਸਿੰਘ, ਆਪਣੇ ਯਾਦਵਿੰਦਰ ਸਿੰਘ ਹੋਣੀ, ਇਹਨਾਂ ਦਾ ਵੀ ਇਹੀ ਆਈਡੀਆ ਸੀਗਾ। ਉਹਨਾਂ ਨੇ ਇੱਕ ਪਹਿਲਾਂ ਉੱਥੋਂ ਨਿਊ ਜਰਸੀ ਤੋਂ ਫਿਲਾਡੈਲਫੀਆ ਤੋਂ ਇੱਕ ਕਾਂਗਰਸਮੈਨ ਨੂੰ ਨਹੀਂ ਤਿਆਰ ਕੀਤਾ, ਇਹ ਬਾਈ ਪਾਰਟੀਜ਼ਨ ਹੋਣਾ ਸੀ। ਇੱਧਰੋਂ ਅਸੀਂ ਮਾਈਕ ਹੋਂਡਾ ਨੂੰ ਕਿਹਾ ਤੇ ਉਹ ਉਸੇ ਇਲੈਕਸ਼ਨ 'ਚ। ਤੁਹਾਡੀ ਪਹਿਲੀ ਜੂਡੀ ਚੌ ਉੱਥੋਂ? ਨਹੀਂ, ਇਹ ਤਾਂ ਬਹੁਤ ਪਹਿਲਾਂ ਦੀ ਗੱਲ, ਇਹ ਤਾਂ 2004 ਦੀ ਗੱਲ ਤੁਹਾਨੂੰ ਦੱਸ ਰਿਹਾ ਤੇ 2008 ਦੀ ਤੇ ਉਹ ਬੰਦਾ ਜਿਹੜਾ ਯਾਦਵਿੰਦਰ ਸਿੰਘ ਹੁਣੀ ਲੈ ਕੇ ਆਏ ਸੀ, ਜਿਹੜੇ ਰਾਜ ਸਿੰਘ ਹੁਣੀ, ਉਹ ਬੰਦਾ ਹਾਰ ਗਿਆ। ਉਹ ਫਿਰ ਬੰਦਾ ਇਹਨਾਂ ਸਾਨੂੰ ਲੱਭਿਆ ਕੋਈ ਵੀ, ਤੇ ਅਸੀਂ ਵੀ ਚੱਲਦੇ ਰਹੇ। ਤੇ ਫਿਰ ਜਦੋਂ ਦੁਬਾਰਾ ਕਾਕਸ ਦੀ ਗੱਲ ਸ਼ੁਰੂ ਹੋਈ ਤੇ ਫਿਰ ਮਾਈਕ ਹੋਂਡੇ ਨੇ ਸਾਡੀ ਹੈਲਪ ਕੀਤੀ। ਅਸੀਂ ਸਭ ਤੋਂ ਪਹਿਲਾਂ ਤੁਹਾਨੂੰ 2 ਮੈਂਬਰ ਚਾਹੀਦੇ ਆ ਬਾਈ ਪਾਰਟੀਜ਼ਨ, ਤੇ ਜੂਡੀ ਚ ਨਾਲ ਅਸੀਂ ਗੱਲ ਕੀਤੀ, ਉਹ ਕਹਿੰਦੀ ਵੀ ਮੈਂ ਤਿਆਰ ਹਾਂ। ਫਿਰ ਸਾਨੂੰ ਕਿਉਂਕਿ ਮੈਂ ਜਿਹੜਾ ਅਨੁਪਮ ਖੈਰ ਦਾ ਜ਼ਿਕਰ ਕੀਤਾ, ਅਨੁਪਮਾ ਰਾਓ ਦਾ, ਉਹਨੇ ਜੂਡੀ ਚੌ ਤੇ ਹੀ ਪ੍ਰਵੇਲ ਕਰਨਾ ਚਾਹਿਆ। ਉਹ ਬਾਅਦ ਦੀ ਗੱਲ ਹੈ ਨਾ, ਉਹ ਇਹਨਾਂ ਨਾਲ ਸਾਡੀ ਗੱਲਬਾਤ ਹੋ ਗਈ। ਫਿਰ ਰਿਪਬਲਿਕਨ ਸਾਈਡ ਤੋਂ ਡੇਵਿਡ ਬੈਲਟ ਜੀ, ਇਹ ਮੈਨੂੰ ਅੱਜ ਵੀ ਯਾਦ ਹੈ, ਵਿਚਾਰਾ ਬੜਾ ਸਿੱਧਾ ਜਿਹਾ, ਅਜੇ ਵੀ ਉੱਦਾਂ ਦਾ ਹੀ ਸਿੰਪਲ ਮਾਈਂਡਡ ਆ। ਤੇ ਉਹ ਮੈਨੂੰ ਪੁੱਛਦਾ ਵੀ ਆਹ ਜਿੰਨੀ ਤੂੰ ਮੈਨੂੰ ਗੱਲ ਦੱਸ ਰਿਹਾ, ਇਹ ਤਾਂ ਠੀਕ ਹੈ, ਇਹਦੇ ਪਿੱਛੇ ਹੋਰ ਕੋਈ ਤਾਂ ਨਹੀਂ ਹੈ ਗੱਲ। ਮੈਂ ਕਿਹਾ ਜੇ ਹੋਈ ਵੀ ਗੱਲ ਕੋਈ, ਤੂੰ ਮੰਨ ਲਾ ਹੋਊਗੀ, ਹੈ ਨਾ, ਪਰ ਕਰਨਾ ਤਾਂ ਤੂੰ ਹੀ ਆ, ਤੇ ਤੂੰ ਨਾ ਕਰੀ। ਕਹਿੰਦਾ ਹਾਂ, ਮੇਕ ਸੈਂਸ। ਤੇ ਫਿਰ ਇਹਨੇ ਵੀ ਹਾਂ ਕਰਤੀ। ਤੇ ਜਦੋਂ ਕਾਕਸ ਬਣਨਾ ਸੀ, ਇਹ ਫਿਰ ਉਦੋਂ ਦੀ ਗੱਲ ਹੈ।
ਤੇ ਸਭ ਤੋਂ ਪਹਿਲਾਂ ਤਾਂ ਸਾਡੀ ਇੱਕ ਹੋਰ ਜਥੇਬੰਦੀ ਸੀ, ਉਹਨਾਂ ਨੇ, ਮੈਂ ਉਹਨਾਂ ਦਾ ਨਾਂ ਨਹੀਂ ਹੁਣ ਲੈਣਾ ਚਾਹੁੰਦਾ, ਹੁਣ ਸਾਡੇ ਨਾਲ ਫਿਰ ਵਿਚਾਰੇ ਆ ਗਏ ਉਹ, ਜੀ ਤੇ ਉਹਨਾਂ ਨੇ ਵੀ ਸਭ ਤੋਂ ਜ਼ਿਆਦਾ ਵਿਰੋਧ ਕੀਤਾ। ਜੀ ਜੀ ਤੇ UDCU ਨੂੰ ਪਤਾ ਸੀ ਵੀ ਮੈਂ ਕੋਈ ਅੱਖ ਨਾਲ ਦੇਖਦਾ ਵੀ ਤੂੰ ਕੋਈ ਖਰਾਬੀ ਕੀਤੀ ਸਾਡੇ ਨਾਲ, ਹੈ ਨਾ। ਤੇ ਜਿੱਦਣ ਕਾਕਸ ਡਾਕਟਰ ਸਾਹਿਬ ਬਣਿਆ ਉਦੋਂ ਉਹ ਬੈਠੀ ਰਹੀ ਉੱਥੇ, ਤੇ ਉਹ ਮੈਨੂੰ ਕਹਿੰਦੇ ਤੂੰ ਠਹਿਰ ਜਾ ਜਰਾ। ਬਾਅਦ ਸਾਰੇ ਜਦੋਂ ਚੱਲ ਗਏ ਤੇ UDCU ਨੇ ਕਿਹਾ ਵੀ ਜਿਹੜੀ ਸੀਰੀਅਸ ਲੈਵਲ ਤੇ ਆਪੋਜੀਸ਼ਨ ਸੀ, ਕਹਿੰਦੀ ਇੰਡੀਅਨ ਅੰਬੈਸਡਰ ਨੇ ਔਰ ਹੁਣ ਪਿਛਲੇ ਦਿਨਾਂ 'ਚ ਜੂਨ ਦੇ ਵਿੱਚ ਜਦੋਂ ਸਾਡਾ ਪ੍ਰੋਗਰਾਮ ਹੋਇਆ ਸੀ, ਉਦੋਂ ਤੋਂ ਪਬਲਿਕਲੀ ਕਹਿ ਕੇ ਗਈ ਆ, ਰੇਡੀਓ ਤੇ ਉਹਨੇ ਮਤਲਬ TV ਦੇ ਸਾਹਮਣੇ ਗੱਲ ਕਹੀ ਆ ਵੀ ਉਹਨੇ ਪੁੱਛਿਆ ਵੀ ਤੁਹਾਨੂੰ ਕਿਹ ਤੋਂ ਪ੍ਰੈਸ਼ਰ ਸੀ, ਕਹਿੰਦੀ ਇੰਡੀਆ ਗਵਰਨਮੈਂਟ ਚਾਹੁੰਦੀ ਨਹੀਂ ਸੀ। ਇਹ ਪਬਲਿਕਲੀ ਉਹਨੇ ਗੱਲ ਕਹੀ ਆ। ਅੱਛਾ, ਫਿਰ ਇੱਕ ਆਪਣੇ ਜਿਹੜੇ ਦੋਸਤ ਮਿੱਤਰ ਇਹ ਕਹਿੰਦੇ ਵੀ ਇਹਨਾਂ ਨੇ UDCU ਨੇ ਆਹ ਸਟੇਟਮੈਂਟ ਦੇ ਦਿੱਤੀ। ਕੋਈ ਡਾਕਟਰ ਸਾਹਿਬ ਇੱਦਾਂ ਦੀ ਗੱਲ ਨਹੀਂ ਸੀ। ਜਿਹੜੀ ਸਾਡੀ ਮਿਸ਼ਨ ਸਟੇਟਮੈਂਟ ਆ, ਇੱਕ ਲਾਈਨ ਦੀ ਸਟੇਟਮੈਂਟ ਆ, ਅੱਜ ਵੀ ਉਹਦੇ ਤੇ ਪਈ ਆ, ਕੋਈ ਕੱਢ ਕੇ ਦੇਖ ਲਵੇ। ਉਹ 'ਚ ਸਿਰਫ ਆ ਵੀ ਜਿਹੜਾ ਕਾਕਸ ਆ, ਸਿੱਖ ਕਾਕਸ ਆ ਜਿਹੜਾ, ਇਹ ਜਿਹੜੇ ਸਿੱਖ ਇਸ਼ੂਜ਼ ਆ ਉਹ ਉਠਾਏਗਾ। ਕਿੱਥੇ ਉਠਾਏਗਾ, ਕਿਹੜੇ ਸਿੱਖ ਇਸ਼ੂਜ਼ ਹੋਣ, ਇਹਦਾ ਕੋਈ ਮਤਲਬ ਸਿੱਖ ਇਸ਼ੂਜ਼ ਨੂੰ ਇਹ ਲਏਗਾ। ਜਿਹੜਾ ਤੁਹਾਡਾ ਸਵਾਲ ਸੀਗਾ ਵੀ ਉਹ ਇਸ ਗੱਲ ਤੇ ਬਣਦਾ ਨਹੀਂ ਸੀ, ਇੱਕ ਯੂਜ਼ ਦਾ ਵੀ ਹੈਗਾ ਕਾਕਸ। ਸਭ ਤੋਂ ਪਹਿਲਾਂ ਐਥਿਕਸ ਕਮੇਟੀ ਨੇ ਤੇ ਕਿਹਾ ਸੀ ਵੀ ਜਿਹੜਾ ਸਿੱਖ ਆ ਉਹੀ ਆਧਾਰ ਬਣਿਆ, ਸਿੱਖ ਧਰਮ ਵੀ ਆ। ਅਸੀਂ ਕਿਹਾ ਵੀ ਧਰਮ ਵੀ ਆ, ਰਿਲੀਜਨ ਵੀ ਆ, ਐਥਨੀਸਿਟੀ ਵੀ ਆ। ਉਹਦੇ ਲੈਵਲ ਤੇ ਜਾ ਕੇ ਸਾਲ ਡੇਢ ਸਾਲ ਸਾਨੂੰ ਲੱਗ ਗਿਆ, ਉਹਦੀ ਰਜਿਸਟ੍ਰੇਸ਼ਨ ਹੋ ਗਈ। ਐਟ ਏ ਟਾਈਮ ਸਾਡੇ ਕੋਲ ਜਿਹੜੇ 40 45 50 ਹੱਦ ਰਹੇ ਆ, ਪਰ ਅਸੀਂ 45 ਦੇ ਨੇੜੇ ਗੇੜੀ ਰੱਖਦੇ ਹਾਂ, ਕਿਉਂਕਿ ਸਾਨੂੰ ਕੇਟਰ ਕਰਨਾ ਫਿਰ ਬਹੁਤ ਔਖਾ ਹੁੰਦਾ ਇੰਨੇ ਲਾਰਜ ਗਰੁੱਪ ਨੂੰ। ਤੇ ਉਹ ਇੱਥੇ ਇਹ ਵੀ ਆ ਵੀ ਬਹੁਤੇ ਮੁਲਕਾਂ ਦੇ ਵੀ ਨਹੀਂ ਹੈਗੇ ਆਪਣੇ, ਬਹੁਤੇ ਮੁਲਕਾਂ ਜੇ ਹੈਗੇ ਤਾਂ ਚੱਲਦੇ ਨਹੀਂ, ਆਪਣੇ ਦੋਸਤ ਮੁਲਕਾਂ ਦੇ। ਹਾਂ ਬਿਲਕੁਲ, ਅਸੀਂ ਨੇਸ਼ਨਲੈਸ ਸਟੇਟਲੈਸ ਲੋਕ, ਆਪਣੀ ਸਾਡੀ ਕਾਕਸ ਹੈ, ਜਦੋਂ ਕਿ ਜਿਹੜੇ ਰੈਕਗਨਾਈਜ਼ਡ ਮੁਲਕ ਨੇ ਉਹਨਾਂ ਦੇ ਕੋਲ ਕਾਕਸਿਸ ਨਹੀਂ, ਬਹੁਤਿਆਂ ਦੇ ਨਹੀਂ ਹੈਗੇ, ਬਹੁਤਿਆਂ ਦੇ ਨਹੀਂ ਹੈਗੇ ਕਾਫੀ ਲੋਕਾਂ ਦੇ। ਸੋ ਇੰਡੀਆ ਕਾਕਸ ਦੇ ਵਿੱਚ ਐਟ ਟਾਈਮ 200 ਵੀ ਬੰਦਾ ਰਿਹਾ, ਆਪਣੇ ਹਿਸਾਬ ਨਾਲ ਜਿੰਨੇ ਵੀ ਲੋੜ ਪਏ ਉਹ ਬਣਾ ਬਣੂ। ਨਾਲੇ ਇਹ ਵੀ ਸੀ ਜਿਹੜੇ ਇੱਕੋ ਵੇਲੇ ਇੰਡੀਆ ਕਾਕਸ ਤੇ ਹੁੰਦੇ ਸੀ, ਉਹ ਪਾਕਿਸਤਾਨ ਕਾਕਸ ਦਾ ਵੀ ਹਿੱਸਾ ਹੁੰਦੇ ਸੀ, ਕਈਆਂ ਦੇ ਹੁੰਦੇ ਸੀ, ਕਈਆਂ ਹੁਣ ਵੀ ਸਾਡੇ ਹੁਣ ਵੀ ਹੈਗੇ ਕਈ ਸਾਡੇ ਕਾਕਸ ਤੇ ਵੀ ਆ, ਪਾਕਿਸਤਾਨੀ ਕਾਕਸ ਤੇ ਵੀ ਆ, ਇੰਡੀਆ ਕਾਕਸ ਤੇ ਵੀ ਹੈਗੇ। ਇੱਦਾਂ ਇਹ ਮਤਲਬ ਅਸਲ 'ਚ ਇੱਦਾਂ ਦਾ ਪ੍ਰਚਾਰ ਤੋਂ ਡਾਕਟਰ ਸਾਹਿਬ ਉਹ ਲੋਕ ਪ੍ਰਭਾਵਿਤ ਹੁੰਦੇ ਜਿਨ੍ਹਾਂ ਨੂੰ ਸਿਸਟਮ ਦਾ ਪਤਾ ਨਹੀਂ ਹੁੰਦਾ। ਹਾਂ, ਇਸ ਲਈ ਮੈਂ ਸਮਝਦਾ ਸੀ ਕਿ ਵੀ ਇਹ ਬੜਾ ਜ਼ਰੂਰੀ ਸੀ ਵੀ ਇਸ ਦੇ ਉੱਤੇ ਗੱਲ ਕਰਦੇ। ਹੁਣ ਮੈਂ ਘੜੀ ਵੱਲ ਦੇਖ ਰਿਹਾ, ਅਸੀਂ ਆਲਮੋਸਟ 2 ਘੰਟੇ ਤੋਂ ਗੱਲਬਾਤ ਕਰ ਰਹੇ ਹਾਂ। ਮੈਂ ਇਹ ਚਾਹਾਂਗਾ ਕਿ ਵੀ ਤੁਸੀਂ ਇੱਕ ਲੰਬੀ ਯਾਤਰਾ ਜ਼ਿੰਦਗੀ ਦੇ ਇਸ ਮਿਸ਼ਨ ਨੂੰ ਜਿਹੜਾ ਪੰਥ ਨੂੰ ਸਮਰਪਿਤ ਰਿਹਾ, ਉੱਥੇ ਵੀ ਇੱਥੇ ਵੀ ਨਿਭਾਈ ਹੈ। ਅੱਜ ਜਦੋਂ ਕਿ ਇੱਕ ਪਾਸੇ ਸਾਡੇ ਸਾਹਮਣੇ ਚੈਲੰਜਿਸ ਨੇ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਅਸੀਂ ਕੀਤਾ ਹੈ ਵੀ ਮਈ ਦੇ ਮਹੀਨੇ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, 15 ਜੂਨ 2023 ਨੂੰ ਬਰਮਿੰਘਮ UK 'ਚ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਸਰੀ ਗੁਰਦੁਆਰਾ ਸਾਹਿਬ ਕੰਪਲੈਕਸ, ਔਰ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਮਰਡਰ ਪਲਾਟ, ਜਿਹੜਾ ਕਿ ਅਮਰੀਕਨ ਖੁਫੀਆ ਏਜੰਸੀਆਂ ਦੀ ਮੁਸਤੈਦੀ ਨੇ ਜਿਸ ਨੂੰ ਨਹੀਂ ਹੋਣ ਦਿੱਤਾ, ਔਰ ਆਲਰੇਡੀ 1 ਸਾਲ ਦੇ ਐਫਰਟ ਬਾਅਦ ਅਮਰੀਕਨ ਏਜੰਸੀਆਂ ਨਿਖਿਲ ਗੁਪਤਾ ਨੂੰ ਲੈ ਕੇ ਆਈਆਂ, ਐਕਸਟਰਾਡਾਈਟ ਕਰਕੇ ਲੈ ਆਈਆਂ, ਔਰ ਕੇਸ ਆਲਰੇਡੀ ਜਿਹੜਾ ਉਹ ਖੁੱਲ੍ਹ ਗਿਆ ਡਿਸਟ੍ਰਿਕਟ ਕੋਰਟ ਨਿਊਯਾਰਕ ਦੇ ਵਿੱਚ। ਔਰ ਇਸ ਸਭ 'ਤੇ ਔਰ ਈਵਨ ਕੈਨੇਡੀਅਨ ਸਿਸਟਮ ਨੇ ਤਾਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਦੇ ਕੋਲਡ ਬਲੱਡਡ ਮਰਡਰ ਲਈ ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਦੱਸਿਆ ਸੀ, ਪਰ ਹੁਣ ਤਾਂ ਇੱਕ ਸਟੈਪ ਅੱਗੇ ਜਾ ਕੇ ਉਹਨਾਂ ਨੇ ਅਮਿਤ ਸ਼ਾਹ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਿਆ। ਔਰ ਜਿਹੜੀਆਂ ਘਟਨਾਕ੍ਰਮ ਪਿਛਲੇ 2-3 ਦਿਨਾਂ 'ਚ ਫੇਕ ਇੱਕ ਨੈਰੇਟਿਵ ਸਿਰਜਿਆ ਗਿਆ ਕਿ ਜੀ ਉਹ ਹਿੰਦੂ ਮੰਦਿਰ 'ਤੇ ਹਮਲਾ, ਹਾਲਾਂਕਿ ਫੈਕਟ ਆਫ ਦਾ ਮੈਟਰ ਇਹ ਹੈ ਕਿ ਹਰਦੀਪ ਸਿੰਘ ਨਿੱਜਰ ਨੂੰ ਗੁਰਦੁਆਰਾ ਕੰਪਲੈਕਸ ਦੇ ਅੰਦਰ ਗੁਰਦੁਆਰਾ ਪ੍ਰਧਾਨ ਹੁੰਦਿਆਂ ਹਮਲਾ ਤਾਂ ਇਹਨਾਂ ਨੇ ਮਾਰਿਆ। ਔਰ ਇਹੋ ਜਿਹੇ ਕੰਮ ਇੱਕ ਟੋਰਾਂਟੋ 'ਚ ਵੀ ਕਰਨ ਜਾ ਰਹੇ ਸੀ, ਜਿਹੜੇ ਉਹਨਾਂ ਨੇ ਗਨਮੈਨ ਪ੍ਰੀਵੀਅਸ ਨਾਈਟ ਫੜੇ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਇੰਨਾ ਵੱਡਾ, ਇਹ ਠੀਕ ਹੈ ਕਿ ਜ਼ਿੰਦਗੀ 'ਚ ਨਿੱਜੀ ਜ਼ਿੰਦਗੀ ਹੋਏ, ਚੈਲੰਜਿਸ ਦੀ ਓਪਰਚੁਨਿਟੀਜ਼ ਵੀ ਹੁੰਦੀਆਂ ਨੇ, ਔਰ ਅਸੀਂ ਜਿਹੜੇ ਐਜ਼ ਏ ਐਕਟਿਵਿਸਟ ਪਿਛਲੇ 4 ਦਹਾਈਆਂ ਤੋਂ ਇਸ ਪਾਸੇ ਤੁਰੇ ਹਾਂ, ਸਾਨੂੰ ਇਹ ਲੱਗਦਾ ਹੈ ਕਿ ਬਈ ਜਿਸ ਕਿਸਮ ਦਾ ਇਸ ਵੇਲੇ 5 ਆਈਜ਼ ਕੰਟਰੀਜ਼ ਦੇ ਵਿੱਚ ਦਿਲਚਸਪੀ ਵੀ ਹੋਈ ਹੈ ਸਿੱਖ ਫੈਕਟਰ ਲਈ, ਇੰਡੀਆ ਦਾ ਚਿਹਰਾ ਐਜ਼ ਏ ਰੋਗ ਸਟੇਟ, ਜਿਹੜਾ ਕਿ ਲਾਰਜੈਸਟ ਡੈਮੋਕ੍ਰੇਸੀ, ਕਦੇ ਬਰਥ ਪਲੇਸ ਆਫ ਬੁੱਧਾ, ਕਦੇ ਬਰਥ ਪਲੇਸ ਆਫ ਗਾਂਧੀ, ਕਦੇ ਲੈਂਡ ਆਫ ਮਿਸਟਿਸਿਜ਼ਮ, ਇਸ ਕਿਸਮ ਦੇ ਪਰਦਿਆਂ ਪਿੱਛੇ ਲੁਕੇ ਹੋਏ ਸੀ। ਹੁਣ ਰੋਗ ਉਹ ਚਿਹਰਾ ਜਿਹਨੇ ਅਮਰੀਕਾ ਕੈਨੇਡਾ ਦੀ ਧਰਤੀ 'ਤੇ ਇਹਨਾਂ ਦੀ ਸੋਵਰਨਿਟੀ ਵੀ ਵਾਇਲੇਟ ਕੀਤੀ, ਇੰਟਰਨੈਸ਼ਨਲ ਲਾਅ ਵੀ ਵਾਇਲੇਟ ਕੀਤਾ ਹੈ,
ਇਸ ਸਾਰੇ ਦੇ ਚਲਦਿਆਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਅੱਜ ਵੀ ਐਕਟਿਵ ਨੇ ਔਰ ਈਵਨ ਭਵਿੱਖ ਦੀਆਂ ਜਨਰੇਸ਼ਨਸ, ਖਾਸ ਤੌਰ 'ਤੇ ਜਦੋਂ ਅਸੀਂ ਦੇਖਦੇ ਹਾਂ ਵੀ ਅਲਟੀਮੇਟ ਕੈਨੇਡਾ ਦੇ ਵਿੱਚ ਜੇ ਜਗਮੀਤ ਸਿੰਘ ਪੋਲੀਟੀਕਲ ਸਿਸਟਮ 'ਚ ਆਏ, ਅੰਮ੍ਰਿਤਧਾਰੀ ਸਿੰਘ, ਤੇ ਅੱਜ ਜਸਟਿਨ ਟਰੂਡੋ ਦੀ ਗਵਰਨਮੈਂਟ ਨੂੰ ਚੱਲਦੇ ਰੱਖਣ ਲਈ ਉਹਨਾਂ ਦੀ ਮਦਦ ਦੀ ਲੋੜ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ 13 ਕੈਨੇਡੀਅਨਸ ਨੂੰ ਡਿਊਟੀ ਟੂ ਵਾਰ ਨੋਟਿਸ ਦਿੱਤਾ ਗਿਆ ਉਹਦੇ ਜਗਮੀਤ ਸਿੰਘ ਵੀ ਸ਼ਾਮਲ ਨੇ। ਵੀ ਇੰਡੀਅਨ ਸਿਸਟਮ ਇੱਕ ਇਲੈਕਟਿਡ ਲੀਡਰ ਨੂੰ ਵੀ ਮਾਰਨ ਤੋਂ ਜਿਹੜਾ ਹੈ ਉਹ ਗੁਰੇਜ਼ ਕਰਨ ਵਾਲਾ ਨਹੀਂ ਸੀ। ਇਸੇ ਤਰ੍ਹਾਂ ਯੂਕੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਵਾਰ 12 ਦੇ ਕਰੀਬ ਸਿੱਖ ਜਿਹੜੇ ਨੇ, ਮੈਨ ਐਂਡ ਵਿਮਨ ਬੋਥ। ਅਮਰੀਕਾ 'ਚ ਇਸ ਵਾਰ ਜਿਹੜੀਆਂ ਚੋਣਾਂ ਅਜੇ ਕੱਲ੍ਹ ਨਤੀਜੇ ਆਏ ਨੇ, ਬਹੁਤ ਸਾਰੇ ਸ਼ਹਿਰਾਂ ਦੇ ਮੇਅਰ ਵੀ ਜਿਹੜੇ ਨੇ ਉਹ, ਜਿਵੇਂ ਤੁਹਾਡੇ ਗੁਆਂਢ ਯੂਨੀਅਨ ਸਿਟੀ ਦਾ ਮੇਅਰ ਗੈਰੀ ਸਿੰਘ ਬਣਿਆ, ਹੋਰ ਥਾਵਾਂ 'ਤੇ ਵੀ। ਔਰ ਜਿਵੇਂ ਬੀਬੀ ਜਸਮੀਤ ਕੌਰ ਬੈਂਸ, ਉਹ ਅਸੈਂਬਲੀ 'ਚ ਵੀ ਪਹੁੰਚੀ ਔਰ ਉਹਨੇ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਰੈਜ਼ੋਲੂਸ਼ਨ ਵੀ ਪਾਸ ਕਰਵਾਇਆ। ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਬਰੋਡਰ ਸੈਂਸ ਦੇ ਵਿੱਚ ਆਪਣੀ ਯੰਗਰ ਜਨਰੇਸ਼ਨ ਨੂੰ? ਦੇਖੋ, ਤੁਹਾਡਾ ਬੜਾ ਬਰੋਡ ਅਤੇ ਬੜਾ ਵੱਡਾ ਸਵਾਲ ਹੈ। ਮੈਂ ਸਮ ਅਪ ਕਰਨ ਦੀ ਕੋਸ਼ਿਸ਼ ਕਰੂੰਗਾ। ਉਹਦੇ ਵਿੱਚ ਜਦੋਂ ਡਾਕਟਰ ਸਾਹਿਬ ਆਪਾਂ ਕੌਕਸ ਦੀ ਗੱਲ ਕਰਦੇ ਸੀ ਨਾ, ਉਹਦੇ ਵਿੱਚ ਮੈਂ ਇੰਨਾ ਦੱਸਣਾ ਚਾਹੂੰਗਾ ਵੀ ਜਦੋਂ ਤੋਂ ਅਸੀਂ ਕੌਕਸ ਬਣਾਇਆ ਉਦੋਂ ਤੋਂ ਅਸੀਂ ਡੋਮੈਸਟਿਕ ਇਸ਼ੂ ਬਹੁਤ ਘੱਟ ਲਏ ਆ। ਸਾਡੇ ਜਿੰਨੇ ਇਸ਼ੂਜ਼ ਹੈਗੇ ਆ ਸਾਰੇ ਉਹ ਬਾਹਰਲੇ, ਜਿਹੜੇ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਹੀ ਸਾਡਾ ਜਿਹੜਾ ਹੈਗਾ ਨਸਲਕੁਸ਼ੀ ਦੇ ਉੱਪਰ, ਅਤੇ ਜਾਂ ਜਿਹੜੇ ਸਾਡੇ 'ਤੇ ਹਮਲੇ ਹੋ ਰਹੇ ਆ, ਅਤੇ ਜਾਂ ਵਿਸਾਖੀ ਦੇ ਸਿਲਸਿਲੇ, ਚਲੋ 1-2 ਰੈਜ਼ੋਲੂਸ਼ਨ ਆ। ਮੋਸਟਲੀ ਅਸੀਂ ਇਕੱਲਾ ਕਾਂਗਰਸ ਦੇ ਵਿੱਚ ਹੀ ਨਹੀਂ, UN ਦੇ ਨਾਲ ਵੀ ਰਲ ਕੇ, ਜਿਹੜੇ ਪ੍ਰੀਵੈਂਸ਼ਨ ਔਨ ਜੈਨੋਸਾਈਡ ਦੇ ਉੱਪਰ ਜਿਹੜੇ ਅਧਿਕਾਰੀ ਆ, ਉਹਨਾਂ ਦੇ ਨਾਲ ਰਲ ਕੇ ਵੀ ਅਸੀਂ ਕਾਂਗਰਸ ਨੂੰ ਬਰੀਫਿੰਗ ਦਿੱਤੀਆਂ। ਅਤੇ ਇਹ ਸਾਰਾ ਕੰਮ ਜਿਹੜਾ ਅਸੀਂ ਹੁਣ ਤੱਕ ਪਿਛਲੇ, ਡਾਕਟਰ ਸਾਹਿਬ, ਇਹ ਹੁੰਦਾ ਵੀ ਇਹ ਹਰ ਮਹੀਨੇ ਤਾਂ ਕੰਮ ਕਰਨ ਵਾਲਾ ਹੁੰਦਾ ਨਹੀਂ ਜੀ। ਕੋਈ, ਜੋ ਤੁਸੀਂ ਕੰਮ ਕਰਨਾ ਉਹਦੇ ਤਿਆਰੀ ਨੂੰ ਹੀ 3-4 ਮਹੀਨੇ ਲੱਗ ਜਾਂਦੇ ਆ। ਸਾਲ ਦੇ ਵਿੱਚ 1-2 ਵਾਰੀ ਕੰਮ ਹੋ ਜਾਣ। ਫਿਰ ਅਸੀਂ ਡੇ 1 ਤੋਂ ਹੀ ਜਿਹੜਾ 6 ਜੂਨ ਦਾ, ਜਿਹੜਾ ਜੂਨ ਵਾਲਾ ਹਫ਼ਤਾ ਆ, ਉਹ ਅਸੀਂ ਕਦੀ ਖਾਲੀ ਨਹੀਂ ਜਾਣ ਦਿੱਤਾ। ਕਾਂਗਰਸ ਦੇ ਵਿੱਚ ਕੋਈ ਨਾ ਕੋਈ ਬਰੀਫਿੰਗ ਜਾਂ ਕੋਈ ਪ੍ਰੈਸ ਰਿਪੋਰਟ ਜਾਂ ਕੁਛ, ਅਤੇ ਪਲੱਸ ਨਵੰਬਰ ਵਾਲਾ ਅਸੀਂ ਹਮੇਸ਼ਾ ਹੀ ਇੱਥੇ ਗੱਲ ਕਰਦੇ ਰਹੇ। ਰਿਹਾ ਤੁਹਾਡਾ ਜਿਹੜਾ ਸਵਾਲ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਉਹਦੇ ਵਿੱਚ ਮਤਲਬ ਜਿਹੜੀ ਸੈਨੇਟ ਦੀ ਜਦੋਂ ਸੈਨੇਟੋਰੀਅਲ ਕਮੇਟੀ ਦੀ ਮੀਟਿੰਗ ਹੋਈ, ਹੀਅਰਿੰਗ ਹੋਈ ਹੈ, ਅਸੀਂ ਉਹਦੇ ਵਿੱਚ ਵੀ ਪਾਰਟੀਸਪੇਟ ਕੀਤਾ। ਫਿਰ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਮੀਟਿੰਗ ਹੋਈ ਇਹਦੇ 'ਤੇ, ਜਾਂ ਜਿਹੜੀਆਂ ਮਤਲਬ ਫੋਰਨ ਅਫੇਅਰਸ ਦੀਆਂ ਜਿੰਨੀਆਂ ਵੀ ਮੀਟਿੰਗਸ, ਹੀਅਰਿੰਗਸ ਹੁੰਦੀਆਂ ਰਹੀਆਂ, ਅਸੀਂ ਉਹਨਾਂ ਸਾਰੀਆਂ ਦੇ ਵਿੱਚ ਹੀ ਪਾਰਟੀਸਪੇਟ ਕਰਦੇ ਰਹੇ। ਔਰ ਜਿਹੜਾ ਆਪਣਾ ਵਿਊ ਪੁਆਇੰਟ ਆ ਬਾਕੀ ਜਥੇਬੰਦੀਆਂ ਦੇ ਨਾਲ ਰਲ ਕੇ, ਉਹ ਅਸੀਂ ਦਿੰਦੇ ਰਹੇ ਹਾਂ। ਔਰ ਸਾਡਾ ਜਿਹੜਾ ਵਿਊ ਪੁਆਇੰਟ ਆ ਸਿੱਖ ਕੌਕਸ ਕਮੇਟੀ ਵੱਲੋਂ, ਉਹਦੇ 'ਤੇ ਦਰਜ ਵੀ ਆ। ਜਿਹੜਾ ਉਹਨਾਂ ਦੀ ਹੀਅਰਿੰਗ ਹੈ ਉਹਦੇ 'ਚ ਅਸੀਂ ਆਪਣਾ ਕੇਸ ਪੇਸ਼ ਕੀਤਾ ਹੋਇਆ। ਜਿਹੜਾ 40 ਸਾਲਾਂ ਦੇ ਉੱਪਰ ਜਿਹੜਾ ਆਪਾਂ ਮਨਾ ਰਹੇ ਹਾਂ, ਜੂਨ 1984 ਦੇ ਵਿੱਚ ਅਸੀਂ 13 ਜੂਨ ਨੂੰ ਕੰਗਰੈਸ਼ਨਲ ਇੱਕ ਬਰੀਫਿੰਗ ਕਰਾਈ ਸੀ, ਜਿਹਦੇ ਵਿੱਚ ਜਿਹੜੇ ਸਾਡੇ ਮਾਈਨੋਰਟੀ ਵਿਪ ਹੈਗੇ ਨੇ, ਕੈਥਰੀਨ ਕਲਾਰਕ, ਉਹਨਾਂ ਦੀ ਸਪੀਚ ਡਾਕਟਰ ਸਾਹਿਬ ਸੁਣਨ ਵਾਲੀ ਹੈ। 3-4 ਮਿੰਟ ਦੀ ਸਪੀਚ ਹੈ, ਰੀਅਲੀ ਗੁੱਡ। ਐਂ ਲੱਗਦਾ ਵੀ ਪਾਲਿਸੀ ਸਟੇਟਮੈਂਟ ਹੈ ਜਿਹੜੀ ਉਹ ਫਲੋਰ 'ਤੇ ਦਿੱਤੀ ਜਾ ਰਹੀ ਹੈ, ਇੱਦਾਂ ਦੀ ਸਟੇਟਮੈਂਟ ਸੀ। ਫਿਰ ਬਾਕੀ ਕਾਂਗਰਸਮੈਨਾਂ ਨੇ ਆ ਕੇ, ਅਤੇ ਅਸੀਂ ਜਿਹੜਾ ਅਸਲ 'ਚ ਸਾਡਾ ਸ਼ੁਰੂ ਤੋਂ ਹੀ ਜਿਹੜਾ ਸੀਗਾ, ਅਸੀਂ ਕਦੀ ਆਪਣੀ ਗੱਲ ਨਹੀਂ ਕੀਤੀ। ਅਸੀਂ ਗੁਰੂ ਸਾਹਿਬ ਦੇ ਸਿਧਾਂਤ ਦੇ ਮੁਤਾਬਿਕ, ਜੇ ਬਾਕੀ ਕੌਮਾਂ ਦੇ ਨਾਲ ਵੀ ਜੋ ਕੁਛ ਹੋਇਆ, ਚਾਹੇ ਉਹ ਰਹਿੰਗਿਆ ਸੀ, ਬੋਧੀ ਸੀ, ਮੁਸਲਿਮ ਸੀ, ਜਾਂ ਈਵਨ ਇੱਥੋਂ ਤੱਕ ਪਾਕਿਸਤਾਨ 'ਚ ਜੋ ਹਿੰਦੂਆਂ ਦੀ ਸਿਚੁਏਸ਼ਨ, ਅਸੀਂ ਉਹਦੇ 'ਤੇ ਵੀ ਕਾਂਗਰਸ ਦੇ ਵਿੱਚ ਬਰੀਫਿੰਗ ਦਿੱਤੀ ਹੋਈ ਹੈ। ਸੋ ਉਹਦੇ 'ਚ ਅਸੀਂ ਇਸ ਸਾਲ ਜਿਹੜਾ ਸੀਗਾ, ਜਿਹੜੇ ਵਿਕਟਮਸ ਆਫ ਵਾਇਲੈਂਸ ਸੀਗੇ ਪਿਛਲੇ ਸਮੇਂ 'ਚ, ਉਹ ਜਿੰਨੀਆਂ ਕੌਮਾਂ ਦੇ ਲੋਕ ਸੀ, ਬੋਧੀ, ਮੁਸਲਿਮ, ਕ੍ਰਿਸਚਨਸ ਅਤੇ ਸਿੱਖ ਔਰ ਰੋਹਿੰਗਿਆ, ਅਤੇ 1-2 ਹੋਰ ਸੀ। ਅਸੀਂ ਉਹਨਾਂ ਦੇ ਕੋਲ 9 ਧਰਮਾਂ ਦੇ ਜਿਹੜੇ ਲੋਕ ਸੀ, ਉਹ ਆ ਕੇ ਉਹ ਬਰੀਫਿੰਗ 'ਚ ਸਾਡੇ ਗੱਲ ਕਰਕੇ ਗਏ। ਇਹ ਤਾਂ 13 ਤਰੀਕ ਦਾ ਸੀ, ਅਤੇ 14 ਤਰੀਕ ਨੂੰ ਅਸੀਂ ਇਸੇ ਸਿਲਸਿਲੇ ਦੇ ਵਿੱਚ ਜਿਹੜੀ ਹਾਊਸ ਦੇ ਵਿੱਚ ਉਹ ਅਰਦਾਸ ਕੀਤੀ ਸਾਡੇ ਭਾਈ ਸਾਹਿਬ ਨੇ। ਉਹਦੇ ਵਿੱਚ ਜਿਵੇਂ ਕਿ ਅਰਦਾਸ ਦੇ ਵਿੱਚ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਸ ਦਿਨ ਸਮੂਹ ਸ਼ਹੀਦਾਂ ਨੂੰ ਵੀ ਯਾਦ ਕੀਤਾ। ਇਹ ਜਿਹੜੇ ਵੀ ਇਨਸਾਨੀ ਹਕੂਕਾਂ ਦੇ ਲਈ ਸਮੂਹ ਸ਼ਹੀਦਾਂ ਨੂੰ ਪ੍ਰਣਾਮ, ਕੋਈ ਵੀ ਹੋਵੇ, ਸਾਰੀ ਮਤਲਬ ਹਰ ਸ਼ਹੀਦ ਜਿਹੜਾ ਅਸੀਂ ਕੰਮ, ਯਾਨੀ ਹਰ ਕਬੀਲੇ, ਹਰ ਮੁਲਕ, ਹਰ ਇਨਸਾਨੀਅਤ ਦੇ ਲਈ ਖਲੋਣ ਵਾਲੇ। ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਕਦੀ ਆਪਣੀ ਗੱਲ ਨਹੀਂ ਕਰਦੇ ਇਕੱਲੇ, ਇਹਦਾ ਸਰਬੱਤ ਦਾ ਭਲਾ ਮੰਗਦੇ। ਅਤੇ ਉਹਦੇ ਤੋਂ ਬਾਅਦ ਫਿਰ ਹੁਣ ਜਦੋਂ
ਨਵੰਬਰ ਦੇ ਸਿਲਸਿਲੇ ਵਿੱਚ ਨਸਲਕੁਸ਼ੀ ਦੇ ਉੱਪਰ ਗੱਲ ਕਰ ਰਹੇ ਹਾਂ। ਤੇ ਸਾਡੇ ਕੌਕਸ ਦੇ ਜਿਹੜੇ ਕੋ-ਚੇਅਰ ਆ ਡੇਵਿਡ ਵੈਲਾਡਿਓ, ਉਹਨਾਂ ਨੇ ਦੂਸਰੇ ਪਾਸਿਓਂ ਇਹ ਰਿਪਬਲਿਕਨ ਨੇ, ਤੇ ਡੈਮੋਕ੍ਰੈਟਿਕ ਸਾਈਡ ਤੋਂ ਜਿਮ ਕੋਸਟਾ, ਉਹ ਸਾਡੇ ਬੜੇ ਸੀਨੀਅਰ ਮੈਂਬਰ ਨੇ। ਭਾਵੇਂ ਉਹ ਉਹਦੇ ਵਿੱਚ ਉਹਨਾਂ ਦੀ ਰੇਸ ਬੜੀ ਟਾਈਟ ਹੈ, ਫਸੀ ਹੋਈ ਹੈ, ਲੱਗਦਾ ਜਿੱਤ ਜਾਣਗੇ। ਤੇ ਚੇਅਰ ਤੇ ਨਹੀਂ ਹੈਗੇ ਉਹ, ਪਰ ਸਾਡੇ ਉਹ ਚੇਅਰ ਦੇ ਬਰਾਬਰ ਦੀ ਉਹਨਾਂ ਦੀ ਸ਼ਖਸੀਅਤ ਹੈਗੀ ਹੈ। ਇਹਨਾਂ ਦੋਨਾਂ ਨੇ ਜਿਹੜਾ ਹੈਗਾ ਉਹ, ਔਰ ਉਹਨਾਂ ਦੀ ਵੈਸੇ ਵੀ ਅਹਿਮੀਅਤ ਹੈ। ਉਹ ਸਟਾਕਟਨ ਨੂੰ ਰਿਪਰੈਜ਼ੈਂਟ ਕਰਦੇ ਨੇ, ਜਿੱਥੇ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਨਹੀਂ ਉਹ ਡਾਕਟਰ ਕਰਦੇ ਉੱਥੇ ਉਹਨੂੰ ਫ੍ਰੇਜ਼ਨ ਵੈਲੀ ਨੂੰ, ਜਿੱਥੇ ਸਾਡੇ ਬਾਕੀ ਸੈਂਟਰਲ ਵੈਲੀ 'ਚ ਹੈਗੇ ਉਹ। ਅੱਛਾ, ਉਹ ਕਰਕੇ ਤੇ ਉਹ ਜਿਹੜਾ ਮਤਾ ਆ ਉਹ ਬਕਾਇਦਾ ਇੰਟਰੋਡਿਊਸ ਹੋ ਚੁੱਕਿਆ। ਹੁਣ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਤੋਂ ਬਾਅਦ ਮੇਰੀ ਕੱਲ੍ਹ ਹੀ ਉਹਨਾਂ ਦੇ ਸਟਾਫ ਨਾਲ ਵੀ ਗੱਲ ਹੋਈ ਸੀ, ਮੀਟਿੰਗਸ ਹੋ ਰਹੀਆਂ, ਤੇ ਸਾਡਾ ਯਤਨ ਹੋਊਗਾ ਵੀ ਇਸੇ ਕਾਂਗਰਸ ਦੇ ਵਿੱਚ ਹੀ ਉਹ ਪਾਸ ਹੋ ਜਾਵੇ। ਤੇ ਜਿਹੜੇ ਮੈਜੋਰਟੀ ਵਿਪ ਨੇ ਟੌਮ ਐਮਰ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ, 2 ਵਾਰੀ ਮਿਲ ਚੁੱਕੇ ਹਾਂ। ਉਹ ਵੀ ਸਾਡਾ, ਉਹ ਕਹਿੰਦੇ ਸੀ ਅਸੀਂ ਸਾਥ ਦੇਵਾਂਗੇ। ਤੇ ਕੋਸ਼ਿਸ਼ ਸਾਡੀ ਇਹੀ ਰਹੇਗੀ ਕਿ ਇਹ ਜਿਹੜੀ ਐਸੇ ਕਾਂਗਰਸ ਦੇ ਵਿੱਚ ਹੀ ਇਹ ਜਿਹੜਾ ਮਤਾ ਆ ਸਾਡਾ ਨਸਲਕੁਸ਼ੀ ਦਾ, ਉਹ ਬੜੀਆਂ ਸਟ੍ਰੇਟ ਲਾਈਨਸ ਦੇ ਉੱਪਰ ਹੈਗਾ। ਜਿਨ੍ਹਾਂ ਜਗ੍ਹਾ 'ਤੇ ਸਾਡੇ 'ਤੇ ਤਸ਼ੱਦਦ ਹੋਇਆ ਜਾਂ ਆਪਣੇ ਸਾਡੇ ਸਿੰਘ ਸ਼ਹੀਦ ਹੋਏ ਆ, ਨੰਬਰ ਉਹਦਾ ਬਕਾਇਦਾ ਦਿੱਤਾ ਹੋਇਆ 30,000। ਫਿਰ ਬਾਕੀ ਸਟੇਟਾਂ ਵਿੱਚ ਜਿਹੜੇ ਮਤੇ ਪਾਸ ਹੋਏ ਆ ਉਹਨਾਂ ਦਾ ਹਵਾਲਾ ਆ। ਤੇ ਜਿਹੜੀ ਕੈਲੀਫੋਰਨੀਆ ਸਟੇਟ ਦੀ ਜਿਹੜੀ ਬੀਬੀ ਜਸਮੀਤ ਕੌਰ ਹੈ, ਜਿਹੜਾ ਉਹਨਾਂ ਨੇ ਮਤਾ ਪਾਸ ਕਰਵਾਇਆ, ਉਹਦਾ ਹਵਾਲਾ ਆ। ਉਹਦਾ ਕਰਕੇ ਅਸੀਂ ਮਤਲਬ ਜੇ ਸਾਡਾ ਇਹ ਨਸਲਕੁਸ਼ੀ ਦਾ ਮਤਾ ਪਾਸ ਹੋ ਜਾਂਦਾ ਤੇ ਆਈ ਥਿੰਕ ਇਹ ਸਾਡਾ ਇੱਕ ਬਿਗ ਲੀਪ, ਬਿਗ ਸਟੈਪ ਹੋਏਗਾ। ਹਾਲਾਂਕਿ ਮੈਨੂੰ ਲੱਗਦਾ ਕਿ ਵੀ ਇਹ ਤੁਹਾਡਾ ਇੰਟਰੋਡਿਊਸ ਹੋਣਾ ਹੀ ਆਪਣੇ ਆਪ 'ਚ ਇੱਕ ਵੱਡੀ ਪ੍ਰਾਪਤੀ ਹੈ। ਬਹੁਤ ਵਾਰ, ਕਿਉਂਕਿ ਮੈਂ ਥੋੜ੍ਹਾ ਬਹੁਤ 90s ਦੇ ਵਿੱਚ ਜਿਹੜੇ ਅਰਮੀਨੀਅਨ ਜੈਨੋਸਾਈਡ ਦੇ ਲਈ ਕੰਮ ਕਰਨ ਵਾਲੇ ਗਰੁੱਪ ਸੀ, ਉਹਨਾਂ ਦੇ ਨਾਲ ਟੁਗੈਦਰ ਕੰਮ ਕੀਤਾ ਹੈ। ਅਤੇ ਮੈਨੂੰ ਪਤਾ ਹੈ ਕਿ ਵੀ ਅਰਮੀਨੀਅਨ ਜੈਨੋਸਾਈਡ ਰੈਕਗਨਾਈਜ਼ ਕਰਵਾਉਣ ਲਈ, ਜਿਹੜਾ ਕਿ 1914-1918 ਪੀਰੀਅਡ 'ਚ ਹੋਇਆ, ਔਰ ਇਹ ਅਰਮੀਨੀਅਨ ਲੌਬੀ ਬਹੁਤ ਸਟਰੋਂਗ ਹੈ। ਅਮਰੀਕਾ 'ਚ ਬੜੀਆਂ ਸਟਰੋਂਗ ਪਾਕਟਸ ਨੇ, ਲੇਕਿਨ ਇਹ ਓਬਾਮਾ ਦੇ ਪੀਰੀਅਡ 'ਚ ਜਾ ਕੇ ਪੋਸੀਬਲ ਹੋਇਆ। ਸ਼ੁਰੂ ਤੋਂ ਪਹਿਲਾਂ ਤੋਂ ਸੀ ਕਿ ਜਦੋਂ ਉਹਨਾਂ ਨੇ ਹਾਊਸ 'ਚ ਵੀ ਪਾਸ ਕੀਤਾ, ਸੈਨੇਟ 'ਚ ਵੀ ਕੀਤਾ, ਔਰ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਫਿਰ ਟਰਕੀ ਦੀ ਗੌਰਮੈਂਟ ਨਾਲ ਇਸ ਇਸ਼ੂ ਨੂੰ ਲਿਆ। ਸੋ ਮੈਂ ਸਮਝਦਾ ਵੀ ਅਸੀਂ ਤਾਂ ਵਿਦਿਨ 30 years 40 years ਟਾਈਮ 30 years ਤੱਕ ਪਹੁੰਚਦੇ ਹਾਂ। ਓਨਟਾਰੀਓ ਲੈਜਿਸਲੇਟਿਵ ਪਾਰਲੀਮੈਂਟ ਨੇ ਜਗਮੀਤ ਸਿੰਘ ਹੋਰਾਂ ਦਾ ਯਤਨ ਸੀ, ਉਹ ਕਾਮਯਾਬ ਨਹੀਂ ਸੀ ਹੋਏ। ਫਿਰ ਬੀਬੀ ਮੱਲੀ ਉਹਨਾਂ ਨੇ ਕੀਤਾ, ਜਦੋਂ ਕਿ ਫਿਰ NDP ਔਰ ਕੰਜ਼ਰਵੇਟਿਵ ਵੀ ਨਾਲ ਆਏ। ਔਰ ਹੁਣ ਇਨਫੈਕਟ ਜਗਮੀਤ ਸਿੰਘ ਇੱਕ ਪੈਟੀਸ਼ਨ ਕੈਨੇਡਾ 'ਚ ਫੈਡਰਲ ਲੈਵਲ 'ਤੇ ਇਹਨੂੰ ਨਵੰਬਰ 84 ਨੂੰ ਕਰਨ ਲਈ। ਸੋ ਅਮਰੀਕਾ 'ਚ ਮੈਂ ਸਮਝਦਾ ਵੀ 6-7 ਸਟੇਟਾਂ ਤੋਂ ਬਾਅਦ ਫੈਡਰਲ ਲੈਵਲ 'ਤੇ ਇਹਦਾ ਇੰਟਰੋਡਿਊਸ ਹੋਣਾ ਹੀ ਵੱਡੀ ਗੱਲ ਹੈ। ਆਉਣ ਵਾਲੇ ਪੀਰੀਅਡ 'ਚ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਭਾਈ ਆਪੋ ਆਪਣੇ ਹਲਕਿਆਂ 'ਚ ਆਪੋ ਆਪਣੇ ਕਾਂਗਰਸਮੈਨਾਂ ਦੇ ਨਾਲ ਲੌਬੀ ਕਰੋ। ਔਰ ਜਿਵੇਂ ਵੀ ਜੋ ਤੁਹਾਡੀ ਦਾ ਨਾਲ ਲੱਗਦਾ ਹੀ ਅਸੀਂ ਸ਼ੁਰੂ ਕਰ ਦਿੱਤਾ। ਜਿਹੜੀ ਸਾਡੀ ਸਟੇਟਮੈਂਟ ਹੈ ਉਹ 'ਚ ਦੇਖੋ ਕੌਕਸ ਕਮੇਟੀ ਦਾ ਰੋਲ ਇਹ 'ਚ ਹੈਗਾ, ਪਰ ਨਾਲ ਦੀ ਨਾਲ ਸਿੱਖ ਕੋਲੀਸ਼ਨ, ਜਕਾਰਾ ਮੂਵਮੈਂਟ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਫਿਰ ਸੈਲਡੈਫ, ਇਹ ਸਾਰੀਆਂ ਜਥੇਬੰਦੀਆਂ ਨੇ, ਯੂਨਾਈਟਿਡ ਸਿੱਖ, ਅਤੇ ਇਹਨਾਂ ਸਾਰੇ ਜਥੇਬੰਦੀਆਂ ਨੇ ਜੁਆਇੰਟ ਇਹਨਾਂ ਦੀ ਸਟੇਟਮੈਂਟ ਆ, ਇਕੱਲੇ ਆਪਣੇ ਨੇ ਵਿਚਾਰ ਦਿੱਤੇ ਹੋਏ। ਔਰ ਸਾਰੀਆਂ ਜਥੇਬੰਦੀਆਂ ਇਸ ਮਤੇ ਨੂੰ ਅੰਡੋਰਸ ਵੀ ਕਰ ਰਹੀਆਂ ਔਰ ਸਪੋਰਟ ਵੀ ਕਰ ਰਹੀਆਂ। ਅਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਸਮੁੱਚੀਆਂ ਜਿਹੜੀਆਂ ਸੰਗਤਾਂ ਆ, ਜਿਹੜਾ ਸਾਡਾ ਉਹ ਮਤਾ ਜਿਹੜੀ ਸਟੇਟਮੈਂਟ ਆ, ਉਹਦੇ ਪਹਿਲੇ ਭਾਗ ਦੇ ਵਿੱਚ ਇੱਕ ਅਸੀਂ ਲਿੰਕ ਦਿੱਤਾ ਹੋਇਆ। ਤੁਸੀਂ ਉਹਦੇ ਵਿੱਚ ਆਪਣੇ ਘਰ ਦਾ ਜ਼ਿਪ ਕੋਡ ਪਾਓ, ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਡਾ ਕਾਂਗਰਸਮੈਨ ਕੌਣ ਹੈ। ਅਤੇ ਤੁਸੀਂ ਉਹਨਾਂ ਨੂੰ ਕਾਲ ਕਰੋ, ਈਮੇਲ ਕਰੋ, ਔਰ ਉਹਨਾਂ ਨੂੰ ਕਦੀ ਇਹ ਅਨਹਰਡ ਨਹੀਂ ਹੁੰਦੀ। ਇੱਕ ਬੰਦਾ ਵੀ ਕਾਲ ਕਰਦਾ, ਉਹਦੀ ਗੱਲ ਸੁਣੀ ਜਾਂਦੀ ਹੈ। ਇਹ ਸਿਸਟਮ ਦੀ ਐਸੀ ਖੂਬੀ ਆ। ਅਤੇ ਤੁਸੀਂ ਉਹਨਾਂ ਨੂੰ ਜਦੋਂ ਮਤਾ ਇੰਟਰੋਡਿਊਸ ਹੁੰਦਾ ਹੈ, ਕਿੰਨੀ ਦੇਰ ਇਹ ਔਨ ਬੋਰਡ ਰਹਿੰਦਾ ਫਰਦਰ ਸਬਜੈਕਟ ਟੂ, ਕਿਉਂਕਿ ਲੰਬਾ ਸਮਾਂ ਚੱਲਦਾ। ਹੁਣ ਦੇਖੋ ਜਿਹੜਾ TNR ਦੇ ਉੱਪਰ ਕਾਫੀ ਦੇਰ ਦਾ ਬਹਿਸ ਹੋ ਰਹੀ ਹੈ, ਇਹ ਜਿਹੜਾ ਹੁਣ ਆ ਲੁੱਕ ਲਾਈਕ ਵੀ ਜੇ ਤਾਂ ਇਹ ਦਸੰਬਰ ਤੱਕ ਹੋ ਗਿਆ ਠੀਕ ਹੈ, ਨਹੀਂ ਤਾਂ ਫਿਰ ਜਦੋਂ ਨਵੀਂ ਕਾਂਗਰਸ ਆਈ ਦੁਬਾਰਾ ਫਿਰ ਇੰਟਰੋਡਿਊਸ ਕਰਨਾ ਪਊਗਾ। ਯਾਨੀ ਇਹੀ ਆਪਣੇ ਆਪ 'ਚ ਰੈਲੇਵੈਂਟ ਨਹੀਂ ਹੁੰਦਾ। ਇਨ ਸਮ ਕੇਸਿਸ ਹੋ ਵੀ ਜਾਂਦਾ, ਪਰ ਉਹ ਮੇਰੀ ਉਹਨਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕੋਈ ਨਹੀਂ, ਸਾਨੂੰ ਦੁਬਾਰਾ ਵੀ ਕਰਨ ਵਿੱਚ ਕੋਈ ਇਹਦਾ ਇਸ਼ੂ ਨਹੀਂ ਹੈ। ਪਰ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਇਹਦੇ 'ਤੇ ਆਪਣੇ ਕਾਂਗਰਸਮੈਨਾਂ ਨੂੰ ਕਰੋ। ਉਹਦੇ ਵਿੱਚ ਇਹ ਵੀ ਸਭ ਤੋਂ ਵੱਧ ਜਿਹੜਾ ਤੁਹਾਨੂੰ ਨਾਲ ਦੀ ਨਾਲ ਅਸੀਂ ਹੁਣੇ ਚੈੱਕ ਕਰ ਰਹੇ ਹਾਂ
ਸਾਨੂੰ ਇਹ ਵੀ ਪਤਾ ਵੀ ਜੇ ਪਾਸ ਹੋਇਆ ਤਾਂ ਲੋਕਾਂ ਨੇ ਕੀ ਕਹਿਣਾ, ਤੇ ਡ੍ਰੌਪ ਹੋਇਆ ਤਾਂ ਕੀ ਕਹਿਣਾ, ਅਸੀਂ ਉਹਦਾ ਵੀ ਨਾਲ ਦੀ ਨਾਲ ਹੀ ਧਿਆਨ ਕਰੀ ਜਾਂਦੇ ਹਾਂ। ਸੋ ਆਪਣੇ ਹਰ ਜਗ੍ਹਾ ਹੀ ਪੌਕਟਾਂ ਹੈਗੀਆਂ, ਦੋਸਤਾਂ ਵਿੱਚ ਵੀ ਦੂਜੇ ਪਾਸੇ ਵੀ, ਸਾਨੂੰ ਪਤਾ ਵੀ ਕਿਹਨੇ ਕੀ ਕਹਿਣਾ। ਜਿੱਦਣ ਉਹ ਡਾਕਟਰ ਸਾਹਿਬ, ਵੈਸੇ ਵੀ ਤੁਸੀਂ ਜ਼ਿਆਦਾ ਪੜ੍ਹਦੇ ਹੋਵੋਗੇ ਸ਼ਬਦ ਭਗਤ ਕਬੀਰ ਜੀ ਦਾ ਕਿ ਵੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਰੱਬ ਦਾ ਦਰਵਾਜ਼ਾ ਬੈਕੁੰਠ ਦਾ ਤਾਂ ਹੀ ਖੁੱਲੇਗਾ ਜੇ ਕ੍ਰਿਟਿਕ ਹੋਣਗੇ। ਉਹ ਕ੍ਰਿਟਿਕ ਸਾਡੀ ਹਉਮੈ ਨੂੰ ਵੀ ਥੱਲੇ ਰੱਖਦੇ ਨੇ, ਸਾਨੂੰ ਜਾਗਦਿਆਂ ਵੀ ਰੱਖਦੇ ਨੇ, ਸੋ ਉਹਨਾਂ ਦਾ ਵੀ ਸ਼ੁਕਰਾਨਾ ਹੈ। ਪੋਜ਼ਿਟਿਵ ਕਰੈਕਟਰ ਦਾ ਜਿਹੜੇ ਕ੍ਰਿਟਿਕਸ ਹੈਗੇ ਡਾਕਟਰ ਸਾਹਿਬ, ਅਸੀਂ ਮੋਸਟ ਨਹੀਂ, ਵੈਲਕਮ। ਪੋਜ਼ਿਟਿਵ ਕ੍ਰਿਟਿਸਿਜ਼ਮ ਤਾਂ ਚਲੋ ਹਮੇਸ਼ਾ ਹੀ ਵੈਲਕਮ ਹੁੰਦਾ, ਪਰ ਅਸੀਂ ਨੈਗੇਟਿਵ ਨੂੰ ਵੀ ਸਮਝਦੇ ਹਾਂ ਵੀ ਉਹ ਵੀ ਸਾਨੂੰ ਸੋਚਣ ਦੇ ਤਾਂ ਜ਼ਰੂਰ ਮਜਬੂਰ ਕਰਦੇ ਨੇ, ਔਰ ਇਹ ਵੀ ਪ੍ਰਭਾਵ ਦਿੰਦੇ ਨੇ ਵੀ ਕੰਮ ਹੋ ਰਿਹਾ ਕੁਛ। ਸੋ ਅਸੀਂ ਕੋਈ ਹੋਰ ਤੁਸੀਂ ਫਾਈਨਲ, ਆਈ ਥਿੰਕ ਮੈਂ ਜਿਹੜੀ ਆਪਣੀ ਅਸੀਂ ਆਲਰੇਡੀ ਸਾਡੀ ਜਿਹੜੀ ਯੰਗਰ ਜਨਰੇਸ਼ਨ ਹੈ, ਜਿਹੜੀਆਂ ਜਥੇਬੰਦੀਆਂ ਦੇ ਮੈਂ ਨਾਂ ਲਿਆ, ਇਹ ਬਹੁਤ ਸੋਹਣਾ ਬੱਚੇ ਕੰਮ ਕਰ ਰਹੇ। ਅਤੇ ਪਿਛਲੇ ਦਿਨਾਂ 'ਚ ਉਹਨਾਂ ਨੇ ਜਿਹੜਾ ਇੱਕ ਉੱਥੋਂ ਤੁਸੀਂ ਵੀ ਉਦੋਂ ਪਾਰਟੀਸਪੇਟ ਕੀਤਾ, ਜਿਹੜਾ ਉੱਥੋਂ ਪੈਦਲ ਮਾਰਚ ਲੈ ਕੇ ਆਏ, ਇਹ ਸਾਰਾ ਨੌਜਵਾਨ ਜਥੇਬੰਦੀ ਐਂਡ ਜਸਟਿਸ ਮਾਰਚ ਉਹ ਕਰ ਰਹੇ। ਅਤੇ ਖੁਸ਼ੀ ਇਸ ਗੱਲ ਦੀ ਆ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਬੱਚੀਆਂ ਉਹ ਬੜੀ ਮਤਲਬ ਸ਼ਿੱਦਤ ਦੇ ਨਾਲ ਇਸ ਗੱਲ ਨੂੰ ਅੱਗੇ ਵਧਾ ਰਹੇ ਆ। ਸੋ ਖੁਸ਼ੀ ਵੀ ਇਸ ਗੱਲ ਦੀ ਵੀ ਜਿਹੜਾ ਕੰਮ ਆ ਉਹ ਅੱਗੇ ਚੱਲਦਾ ਰਹੂਗਾ। ਤਾਂ ਮੈਂ ਆਪਣੀ ਜਿਹੜੀ ਨੌਜਵਾਨ ਵਰਗ ਆ, ਨੌਜਵਾਨ ਸ਼੍ਰੇਣੀ ਆ, ਉਹਨਾਂ ਨੂੰ ਅਪੀਲ ਕਰਾਂਗਾ ਕਿ ਤੁਹਾਡਾ ਇਹ ਐਜ਼ ਏ ਸਿੱਖ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਪੰਥ ਦੀ ਜਿਹੜੀ ਨਸਲੇ ਪੰਥ 'ਤੇ ਜਿਹੜੀ ਭੀੜ ਪਈ ਹੋਈ ਆ ਜੀ, ਇਹਦੇ ਵਿੱਚ ਤੁਸੀਂ ਸ਼ਾਮਲ ਹੋ ਕੇ ਪੰਥ ਦੀ ਮਦਦ ਕਰੋ, ਔਰ ਜੋ ਕੁਛ ਵੀ ਤੁਸੀਂ ਕਰ ਸਕਦੇ ਹੋ, ਜਿਸ ਲੈਵਲ 'ਤੇ ਵੀ ਕਰ ਸਕਦੇ ਹੋ, ਜਿਸ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਆਪਣਾ ਸਟੇਟ ਵਿੱਚ ਜਾਂ ਫੈਡਰਲ ਲੈਵਲ 'ਤੇ, ਅਤੇ ਤੁਸੀਂ ਇਹ 'ਚ ਕਰੋ। ਔਰ ਖ਼ਾਸ ਤੌਰ 'ਤੇ ਆਪਣੇ ਜਿਹੜੇ ਤੁਹਾਡੇ ਕਾਂਗਰਸਮੈਨ ਆ, ਉਹਨਾਂ ਨੂੰ ਬੜੀ ਸਿੰਪਲ ਹੈ ਵੀ ਉਹਦੇ ਮਤਾ ਨੰਬਰ ਉੱਤੇ ਲਿਖਿਆ ਹੋਇਆ 1554, ਉਹਦਾ ਤੁਸੀਂ ਆਪਣਾ ਕਾਂਗਰਸਮੈਨ ਦੇ ਨੂੰ ਲੋਕੇਟ ਕਰਕੇ ਉਹਨਾਂ ਨੂੰ ਕਾਲ ਕਰੋ, ਤਾਂ ਕਿ ਜਿਹੜਾ ਇਹ ਡਾਕਟਰ ਸਾਹਿਬ ਜਿਹੜਾ ਦੁਸ਼ਮਣ ਆ ਉਹਨੂੰ ਇਸ ਗੱਲ ਦਾ ਪਤਾ ਹੈ। ਸਾਡੇ ਬਹੁਤ ਸਾਰੇ ਦੋਸਤਾਂ ਨੇ ਮਤੇ ਪਾਸ ਕਰਵਾਏ, ਉਹ 'ਚ ਨਸਲਕੁਸ਼ੀ ਦਾ ਸ਼ਬਦ ਜਾਣ ਕੇ ਓਮਿਟ ਕੀਤਾ ਹੋਇਆ ਸੀ, ਕਿਉਂਕਿ ਜੇ ਨਸਲਕੁਸ਼ੀ ਦਾ ਹੀ ਮਤਾ ਪਾਸ ਹੁੰਦਾ ਤਾਂ ਹੀ ਤੁਸੀਂ ਇੰਡੀਅਨ ਗੌਰਮੈਂਟ ਨੂੰ ਕਟਹਿਰੇ 'ਚ ਖੜਾ ਕਰ ਸਕਦੇ ਹੋ। ਕਤਲੇਆਮ ਜਾਂ ਪ੍ਰੋਗਰਾਮ ਇਹ ਤੁਹਾਡਾ ਮਕਸਦ ਪੂਰਾ ਕਰਦੇ ਆ, ਪਰ ਤੁਹਾਨੂੰ ਕਿਤੇ ਲੈ ਕੇ ਨਹੀਂ ਜਾਣਾ। ਇਸੇ ਕਰਕੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ, ਸਾਡੇ 'ਤੇ ਵੀ ਜਿਹੜਾ ਪ੍ਰੈਸ਼ਰ ਆ, ਜਿਹੜਾ ਸਾਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਆ, ਉਹ ਇਸੇ ਕਰਕੇ ਹੀ ਆ ਵੀ ਇੱਧਰ ਨੂੰ ਨਾ ਤੁਰ ਪੈਣਾ। ਅਦਰਵਾਈਜ਼ ਕਿਉਂਕਿ ਦੇਖੋ ਜਦੋਂ ਜੈਨੋਸਾਈਡ ਰੈਕਗਨਾਈਜ਼ ਹੁੰਦਾ ਹੈ, ਨੈਕਸਟ ਸਟੈਪ ਹੈ ਅਕਾਊਂਟੇਬਿਲਿਟੀ। ਬਿਲਕੁਲ, ਔਰ ਅਕਾਊਂਟੇਬਿਲਿਟੀ 'ਚੋਂ ਹੀ ਸਾਡਾ ਮੁਲਕ ਖਾਲਿਸਤਾਨ ਦਾ ਕਾਨਸੈਪਟ ਨਿਕਲਦਾ ਹੈ। ਈਵਨ ਜੇ ਹੁਣ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕੋਲਡ ਬਲੱਡਡ ਮਰਡਰ ਹੈ, ਉਹ ਅਮਿਤ ਸ਼ਾਹ ਦੇ ਖਾਤੇ 'ਚ ਪੈਂਦਾ ਹੈ, ਉਹ ਐਜ਼ ਏ ਵਾਰ ਕ੍ਰਿਮੀਨਲ ਡਿਕਲੇਅਰ ਹੁੰਦਾ ਹੈ। ਨੈਕਸਟ ਸਟੈਪ ਸੈਂਕਸ਼ਨਸ ਹੈ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੱਕ ਜਾਣਾ ਹੈ। ਔਰ ਅਲਟੀਮੇਟਲੀ ਜਦੋਂ ਸਿੱਖ ਜੈਨੋਸਾਈਡ ਦੀ ਗੱਲ ਰੈਕਗਨਾਈਜ਼ ਹੋਏਗੀ ਇੰਟਰਨੈਸ਼ਨਲ ਪਲੇਟਫਾਰਮ 'ਤੇ, ਫਿਰ ਸਾਡਾ ਖਾਲਿਸਤਾਨ ਦਾ ਕਲੇਮ ਵੀ ਕਿ ਭਾਈ ਇਹ ਇੱਕ ਪਰਸੀਕਿਊਟਡ ਲੋਕ ਨੇ, ਔਰ ਇਸੇ 'ਤੇ ਹੀ ਬੇਸਡ ਸਾਡੇ ਮੁਲਕ ਦੀ ਜਿਹੜੀ ਐਡਵੋਕੇਸੀ ਹੈ ਉਹ ਹੋਰ ਵੀ ਮਜ਼ਬੂਤੀ ਨਾਲ ਹੋ ਸਕੇ। ਉਹ 'ਚ ਡਾਕਟਰ ਸਾਹਿਬ ਮੈਂ ਫਿਰ ਇੱਕ ਵਾਰੀ ਇਹ ਕਹਿਣਾ ਚਾਹੂੰਗਾ ਵੀ ਸਾਡੇ ਜਿਹੜੇ ਨੌਜਵਾਨ ਬੱਚੇ ਬੱਚੀਆਂ, ਇਹਦੀ ਵਰਡਿੰਗ ਤੁਸੀਂ ਦੇਖੋ, ਉਹਦੇ ਵਿੱਚ ਵੀ ਅਕਾਊਂਟੇਬਿਲਿਟੀ ਜਿਹੜੀ ਉਹ 'ਚ ਤੁਸੀਂ ਆਪਣੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ, ਉਹਦਾ ਜ਼ਿਕਰ ਆ। ਫਿਰ ਮੈਂ ਇਹਦੇ ਵਿੱਚ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨਾ ਚਾਹੂੰਗਾ ਡਾਕਟਰ ਇਕਤਦਾਰ ਚੀਮਾ ਦਾ, ਕਿਉਂਕਿ ਜਿਹੜੀ ਇਹ ਸੀਗਾ ਨਾ, ਜਿਹੜੀ ਕਮੈਮੋਰੇਸ਼ਨ ਆ ਅਤੇ ਜਿਹੜੀ ਅਕਾਊਂਟੇਬਿਲਿਟੀ ਆ, ਇਹ ਲਫ਼ਜ਼ ਲਾਗੇ ਹੀ ਆ, ਪਰ ਇਹਦੇ ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਨਾ ਮਤਲਬ ਉਹ ਬਹੁਤ। ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਡਾਕਟਰ ਚੀਮਾ ਆਸਟ੍ਰੇਲੀਆ ਦੀ ਕੈਪੀਟਲ ਕੈਨਬਰਾ ਦੇ ਵਿੱਚ ਜੈਨੋਸਾਈਡ ਦੇ ਮੁੱਦੇ 'ਤੇ ਲੌਬੀ ਕਰ ਰਹੇ ਨੇ, ਉਹ ਵੀ ਟਾਇਰਲੈਸਲੀ ਇਸ ਪਾਸੇ ਲੱਗੇ ਹੋਏ ਨੇ। ਉਹ 'ਚ ਇਹ ਸੀਗਾ ਵੀ ਕਮੈਮੋਰੇਸ਼ਨ ਹੋਣੀ ਚਾਹੀਦੀ ਆ ਕਿ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਕੀ, ਉਹ 'ਚ ਫਿਰ ਡਾਕਟਰ ਚੀਮਾ ਦਾ ਜਿਹੜਾ ਸੀਗਾ ਰੋਲ ਉਹ ਬੜਾ। ਪਰ ਫਿਰ ਉਹਨਾਂ ਨੇ ਵਿਦਆਊਟ ਅਨੋਇੰਗ ਐਨੀਬੋਡੀ, ਉਹ ਤਿੰਨੇ ਚੀਜ਼ਾਂ ਜਿਹੜੀਆਂ ਸੀ ਕਾਂਗਰਸ ਦੇ ਆਫਿਸ ਨੇ, ਤਿੰਨੇ ਚੀਜ਼ਾਂ ਰੈਕੋਗਨੀਸ਼ਨ, ਕਮੈਮੋਰੇਸ਼ਨ ਅਤੇ ਅਕਾਊਂਟੇਬਿਲਿਟੀ, ਉਹ ਤਿੰਨੇ ਹੀ ਕਾਰਪੋਰੇਟ ਕਰ ਰਹੇ ਤਾਂ ਕਿ ਰੈਕੋਗਨੀਸ਼ਨ ਵੀ ਹੋ ਜੂਗੀ। ਡਾਕਟਰ ਚੀਮੇ ਦਾ ਖਿਆਲ ਸੀਗਾ ਵੀ ਰੈਕੋਗਨੀਸ਼ਨ ਠੀਕ ਆ, ਜਿਹੜੀ ਕਮੈਮੋਰੇਸ਼ਨ ਹੈ, ਕਮੈਮੋਰੇਸ਼ਨ ਜਦੋਂ ਕਰਦੇ ਹਾਂ ਤਾਂ ਉਹਦੇ ਨਾਲ ਹੋਰ ਕਈ ਦਰਵਾਜ਼ੇ ਹੋਰ ਪਾਸੇ ਨੂੰ ਖੁੱਲ੍ਹ ਜਾਂਦੇ ਆ, ਅਤੇ ਜਿਹੜੀ ਹੈਗੀ ਹੈ ਰੈਕੋਗਨੀਸ਼ਨ ਆ, ਦੈਟ ਮੀਨ ਤੁਸੀਂ ਰੈਕੋਗਨਾਈਜ਼ ਕੀਤਾ ਅਤੇ ਹੁਣ ਅੱਗੇ ਤੋਂ ਰੁਕ ਇੱਧਰ ਨੂੰ ਤੁਰਨਾ, ਅਤੇ ਅਕਾਊਂਟੇਬਿਲਿਟੀ ਉਹਦੇ ਵਿੱਚ ਪਾ ਦਿੱਤਾ ਸੀਗਾ। ਸੋ ਬਹੁਤ ਸੋਹਣਾ ਜਿਹੜਾ ਸਾਡੇ ਜਿਹੜੇ ਵਕੀਲ ਨੇ, ਖਾਸ ਤੌਰ 'ਤੇ ਸਿੱਖ ਕਮਿਸ਼ਨ ਵੱਲੋਂ ਜਾਂ ਯੂਨਾਈਟਿਡ ਸਿੱਖਸ ਵੱਲੋਂ
ਅਰਜਨ ਸੇਠੀ, ਇਹ ਸਾਰਿਆਂ ਨੇ ਬਹੁਤ ਅੱਛਾ ਇਹਦੇ ਤੇ ਡਰਾਫਟਿੰਗ ਕਰਕੇ। ਅਕਾਊਂਟੇਬਿਲਟੀ ਦਾ ਪੰਜਾਬੀ ਮਤਲਬ ਹੈ ਗਲ 'ਚ ਰੱਸੇ ਪਾ ਕੇ ਧੂ ਲਿਆਵਾਂਗੇ ਕਾਤਲਾਂ ਨੂੰ। ਬਿਲਕੁਲ ਬਿਲਕੁਲ। ਸੋ ਅਖੀਰ ਤੇ ਡਾਕਟਰ ਸਾਹਿਬ, ਤੁਹਾਡੇ ਅਦਾਰੇ ਦਾ ਜਿਸ ਸ਼ਿੱਦਤ ਦੇ ਨਾਲ ਤੁਸੀਂ ਬੜੇ ਲੰਬੇ ਸਮੇਂ ਤੋਂ ਪੰਥ ਦੀ ਸੇਵਾ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਸਮਝਦਾ ਵੀ ਜਿੰਨਾ ਚਿਰ ਜਿਹੜੀ ਤੁਹਾਡੀ ਗੱਲ ਆ, ਜੇ ਤੁਸੀਂ ਕੰਮ ਕਰੀ ਜਾਂਦੇ, ਚਲੋ ਉਹ ਤਾਂ ਕਿਸੇ ਖਾਤੇ ਤਾਂ ਪੈਂਦਾ ਹੀ ਆ, ਪਰ ਜਿੰਨਾ ਚਿਰ ਸੰਗਤ ਨੂੰ, ਪਬਲਿਕ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਤੁਸੀਂ ਕੀ ਕਰ ਰਹੇ ਹੋ, ਰਾਈਟ ਪਰਸਪੈਕਟਿਵ ਵਿੱਚ ਜਿਹੜਾ ਹੈਗੀ ਆ ਉਹ ਪ੍ਰੈਸ ਹੀ ਤੁਹਾਨੂੰ ਲੈ ਕੇ ਜਾਂਦੀ ਹੈ, ਜਾਂ ਤੁਹਾਡੇ ਕ੍ਰਿਟਿਕ ਜਿਹੜੇ ਉਹ ਲੈ ਕੇ ਜਾਂਦੇ। ਸੋ ਆਪਾਂ ਵੈਲਕਮ ਆ ਕ੍ਰਿਟਿਕਸ ਵਾਸਤੇ ਵੀ, ਅਤੇ ਤੁਹਾਡਾ ਧੰਨਵਾਦ ਆ ਵੀ ਤੁਸੀਂ ਜਿਹੜੀ ਗੱਲ ਆ ਨੂੰ ਅੱਗੇ ਲੈ ਕੇ ਜਾਂਦੇ ਹੋ। ਸੋ ਸਾਰਿਆਂ ਨੂੰ ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਡਾਕਟਰ ਸਾਹਿਬ ਤੁਹਾਡਾ ਅਗੇਨ ਸ਼ੁਕਰੀਆ ਅਦਾ ਕਰਦੇ। ਵਕਤ ਇਵੇਂ ਗੁਜ਼ਰਿਆ ਜਿਵੇਂ ਹਵਾ ਤੇਜ਼ੀ ਨਾਲ ਗੁਜ਼ਰ ਜਾਂਦੀ ਹੈ, ਔਰ ਮੈਨੂੰ ਲੱਗਦਾ ਹੈ ਵੀ ਤੁਹਾਡੀ ਜ਼ਿੰਦਗੀ ਆਲਮੋਸਟ 4 ਦਹਾਕਿਆਂ ਤੋਂ ਵੀ ਜ਼ਿਆਦਾ ਦੀ, ਜਿਸ ਦੇ ਵਿੱਚ ਬਹੁਤ ਕੁਛ ਤੁਸੀਂ ਜਿਹੜਾ ਉਹ ਕਹਿਣ ਦਾ ਯਤਨ ਕੀਤਾ, ਲੇਕਿਨ ਬਹੁਤ ਕੁਛ ਅਣਕਿਆ ਹੈ। ਕਦੇ ਫਿਊਚਰ 'ਚ ਅਸੀਂ ਕਿਸੇ ਹੋਰ ਡਿਸਕਸ਼ਨ ਦੇ ਤਹਿਤ, ਖਾਸ ਤੌਰ 'ਤੇ ਤੁਹਾਡਾ ਰੋਲ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜੇ ਤੁਸੀਂ ਖਾਸ ਤੌਰ 'ਤੇ ਜੁਝਾਰੂ ਲਹਿਰ ਪੀਰੀਅਡ ਨੂੰ ਪੈਨ ਡਾਊਨ ਕਰੋ, ਆਪਣੇ ਐਕਸਪੀਰੀਅੰਸਿਸ ਨੂੰ, ਉਸ ਪੀਰੀਅਡ ਸਾਡੀਆਂ ਸਟਰੈਂਥਸ ਕੀ ਸੀ, ਵੀਕਨੈਸਿਸ ਕੀ ਸੀ, ਤਾਂ ਕਿ ਅਸੀਂ ਉਹਨਾਂ ਤੋਂ ਕੁਝ ਸਿੱਖ ਸਕੀਏ। ਔਰ ਅੱਜ ਵੀ ਤੁਸੀਂ ਜਿਸ ਨਿਸ਼ਕਾਮ ਭਾਵਨਾ ਦੇ ਨਾਲ ਇਸ ਪਾਸੇ ਲੱਗੇ ਹੋਏ ਹੋ, ਔਰ ਇਸ ਦੇ ਵਿੱਚ ਮੈਂ ਸਮਝਦਾ ਵੀ ਤੁਹਾਡੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਜੀਵਨ ਸਾਥੀ ਜੇ ਨਾਲ ਨਾ ਖਲੋਣ ਵਾਲਾ ਹੋਏ ਤਾਂ ਜਿੰਨੀ ਮਰਜ਼ੀ ਤੁਹਾਡੀ ਕਮਿਟਮੈਂਟ ਹੋਏ, ਤੁਸੀਂ ਬਹੁਤ ਦੂਰ ਨਹੀਂ ਜਾ ਸਕਦੇ। ਔਰ ਮੈਂ, ਕਿਉਂਕਿ ਕੁਝ ਚੀਜ਼ਾਂ ਹੁਣ ਡਿਸਕਸ ਹੋ ਨਹੀਂ ਸਕਦੀਆਂ, ਔਰ ਮੈਨੂੰ ਪਤਾ ਹੈ ਕਿ ਭੈਣ ਜੀ ਦਾ ਇਸ ਦੇ ਵਿੱਚ ਕਿੰਨਾ ਵੱਡਾ ਯੋਗਦਾਨ ਹੈ, ਔਰ ਤੁਸੀਂ ਖੁਸ਼ਕਿਸਮਤ ਹੋ, ਗੁਰੂ ਨੇ ਤੁਹਾਨੂੰ ਬਹੁਤ ਚੰਗੀ ਔਲਾਦ ਬਖਸ਼ੀ ਹੈ। ਕਿਉਂਕਿ ਇਹ ਵੀ ਇੱਕ ਅਕਾਲ ਪੁਰਖ ਦੇ ਹੁਕਮ 'ਚ ਹੁੰਦਾ ਹੈ। ਉਹ ਮੁਹੰਮਦ ਬਖਸ਼ ਸ਼ਾਇਰ ਨੇ, ਲਹਿੰਦੇ ਪੰਜਾਬ ਦੇ, ਉਹਨਾਂ ਦਾ ਇੱਕ ਥਾਂ ਕਹਿਣਾ ਹੈ ਕਿ ਵੀ ਮਾਲੀ ਦਾ ਕੰਮ ਪਾਣੀ ਦੇਣਾ, ਮਸ਼ਕਾਂ ਭਰ ਭਰ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਇਹ ਔਲਾਦ ਦੇ ਲਈ ਹੈ ਕਿ ਭਾਈ ਅਸੀਂ ਬਾਗਬਾਨੀ, ਇੱਕ ਬਾਗਬਾਨ ਵਾਂਗ ਬੱਚਿਆਂ ਦੀ ਪਰਵਰਿਸ਼ ਕਰਦੇ ਹਾਂ। ਔਰ ਮਹਾਰਾਜ ਦੀ ਤੁਹਾਡੇ 'ਤੇ ਨਜ਼ਰ ਅਨਾਇਤ ਹੈ। ਬੱਚੇ ਵੀ ਇਸ ਪੰਥਕ ਪਿੜ ਦੇ ਵਿੱਚ ਮੂਹਰਲੀਆਂ ਸਫਾਂ 'ਚ ਨੇ। ਔਰ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।